ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਜਿਸ ਦੇ ਵਿੱਚ ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਜੇ ਤੁਹਾਡੇ ਕੋਲ ਵੀ ਕੋਈ ਹੋਮ ਰੈਮਡੀ ਹੁੰਦੀ ਆ ਪਲੀਜ਼ ਸ਼ੇਅਰ ਜ਼ਰੂਰ ਕਰ ਲਿਆ ਕਰੋ। ਅੱਜ ਕੱਲ੍ਹ ਜੋ ਬਿਮਾਰੀਆਂ ਚੱਲ ਰਹੀਆਂ ਆ ਉਹਨਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਡਾਕਟਰ ਵੀ ਤੁਹਾਨੂੰ ਹੋਮ ਰੈਮਡੀ ਯੂਜ਼ ਕਰਨ ਨੂੰ ਕਹਿੰਦੇ ਆ। ਬੇਸ਼ੱਕ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਚਲੇ ਜਾਓ, ਉੱਥੇ ਵੀ ਹੋਮ ਰੈਮਡੀ ਦੀ ਭਰਮਾਰ ਆ। ਆਮ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਆ ਅਤੇ ਉਹ ਵੀ ਅੱਜ ਕੱਲ੍ਹ ਲੋਕ ਹੈ ਜਿਹੜੇ ਉਹ ਹੋਮ ਰੈਮਡੀ ਵੱਲ ਵਾਪਸ ਮੁੜ ਰਹੇ ਆ। ਇਹ ਕਿ ਦਵਾਈਆਂ ਹੈਗੀਆਂ, ਦਵਾਈਆਂ ਦੇ ਕੋਈ ਖਿਲਾਫ ਨਹੀਂ ਹੈਗਾ, ਦਵਾਈਆਂ ਲੈਣੀਆਂ ਪੈਂਦੀਆਂ ਆ, ਤੁਸੀਂ ਲੈਂਦੇ ਵੀ ਹੈਗੇ ਆ, ਪਰ ਹਰੇਕ ਚੀਜ਼ ਨੂੰ ਦਵਾਈ ਆ ਜਿਹੜੀ ਹੈ ਨਾ ਉਹਨੇ ਉਹਦੇ ਲਈ ਹੋਮ ਰੈਮਡੀ ਵੀ ਘਾਟ ਕਰਦੀ ਆ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਇਹ ਚੀਜ਼ਾਂ ਜਿਹੜੀਆਂ ਤੁਸੀਂ ਤੰਦਰੁਸਤ ਹੁੰਦੇ ਹੋਏ ਹੀ ਘਰ ਦੇ ਵਿੱਚ ਜ਼ਰੂਰ ਵਰਤਿਆ ਕਰੋ। ਬੇਸ਼ੱਕ ਆ ਮਹਾਂਮਾਰੀ ਜਿਹੜੀ ਹੈਗੀ ਆ ਕਰੋਨਾ ਆ, ਇਹਦੇ ਵਿੱਚ ਵੀ ਬਹੁਤ ਸਾਰੇ ਲੋਕ ਆ ਇਸ ਨੂੰ ਯੂਜ਼ ਕਰਦੇ ਆ, ਜਿਹੜੀਆਂ ਹੋਮ ਰੈਮਡੀ ਹੁੰਦੀਆਂ ਆ ਉਹਨਾਂ ਨੂੰ ਯੂਜ਼ ਕਰਦੇ ਆ। ਜੇ ਤੁਹਾਡੇ ਕੋਲ ਹੋਊਗੀ ਕੋਈ ਵੀ ਹੋਮ ਰੈਮਡੀ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੈ, ਬਹੁਤ ਸਾਰੇ ਲੋਕ ਨਹੀਂ ਦੱਸ ਨਹੀਂ ਰਹੇ, ਦੱਸ ਸਕਦੇ ਨੇਗੇ, ਜਾਂ ਉਹ ਸ਼ਾਈ ਹੈਗੇ ਆ ਕਿ ਉਹਨਾਂ ਨੂੰ ਕਰੋਨਾ ਹੋਇਆ ਆ ਜਾਂ ਉਹਨਾਂ ਨੂੰ ਕਰੋਨਾ ਹੋ ਕੇ ਹਟ ਗਿਆ ਆ, ਅਤੇ ਫਿਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਲੰਗਸ ਦੀਆਂ ਪ੍ਰੋਬਲਮ ਆ, ਲੱਤਾਂ ਦੁਖਦੀਆਂ, ਲੋਕਾਂ ਦੇ ਸਿਰ ਦੁਖਦੇ ਆ, ਬੋਡੀ ਦੇ ਵਿੱਚ ਦਰਦਾਂ ਹੁੰਦੀਆਂ। ਉਹਦੇ ਤੋਂ ਆਪਣੇ ਪਰਸਨਲ ਐਕਸਪੀਰੀਅੰਸ ਆ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਆਪਾਂ ਹੁਣ ਤੁਹਾਡੇ ਨਾਲ ਵਾਰੀ ਗੱਲ ਕਰਦੇ ਹਾਂ। ਜਦੋਂ ਕੋਈ ਕਾਲ ਚੱਕਦਾ ਆ ਉਹਨੂੰ ਤੁਸੀਂ ਬਿਮਾਰੀ ਨਹੀਂ ਦੱਸਣੀ, ਉਹਨੂੰ ਤੁਸੀਂ ਆਪਣਾ ਨਾਮ ਦੱਸਣਾ। ਨਾਮ ਦੱਸ ਕੇ ਹੋਲਡ 'ਤੇ ਰਹਿ ਜਾਣਾ। ਅਤੇ ਆਪਾਂ ਨਾਲ ਜਿਹੜੇ ਕਾਲਰ ਜੁੜੇ ਹੋਏ ਨੇ ਉਹਨਾਂ ਨਾਲ ਕਰਦੇ ਹਾਂ ਗੱਲ। ਅੱਗੇ ਸੁਖਵੰਤ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਕਿ ਬੇਟੀ ਆ ਪ੍ਰੈਗਨੈਂਟ ਆ ਅਤੇ ਉਹਨਾਂ ਨੂੰ ਨਾ ਉਲਟੀਆਂ ਕਾਫੀ ਆਉਂਦੀਆਂ ਆ। ਤੁਸੀਂ ਲਾਸਟ ਵੀਕ ਵੀ ਪੁੱਛਿਆ ਸੀ? ਹਾਂਜੀ, ਉਹ ਲਾਸਟ ਵੀਕ ਨਹੀਂ ਮੈਂ ਪੁੱਛਿਆ ਸੀ, ਵੈਸੇ ਜੋ ਦੱਸਿਆ ਸੀ ਉਹਨਾਂ ਨੇ ਇਮਲੀ ਉਹ ਕਰ ਕਰਕੇ ਦੇਖ ਲਿਆ, ਕਿਸੇ ਨੇ ਫਰਕ ਨਹੀਂ ਪਿਆ। ਮੈਂ ਕਿਹਾ ਹੋਰ ਕੁਝ ਪਤਾ ਹੋਵੇ। ਠੀਕ ਹੈ ਜੀ, ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਜੀ, ਬੋਡੀ ਆਪੋ ਆਪਣੀ ਹੈ ਨਾ, ਕਈ ਵਾਰੀ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਆ ਕਿਸੇ ਨੂੰ ਕਾਟ ਕਰ ਜਾਂਦੀਆਂ, ਕਿਸੇ ਨੂੰ ਨਹੀਂ ਕਰਦੀਆਂ ਹੈਗੀਆਂ। ਅਤੇ ਬਿਲਕੁਲ ਜੀ ਦੱਸਦਾ, ਮੇਰੇ ਖਿਆਲ ਦੇ ਵਿੱਚ ਕਿ ਮੋਰ ਦੈਨ 1 ਜ਼ਿਆਦਾ ਦੱਸੇ ਸੀਗੇ, ਅਤੇ ਫਿਰ ਵੀ ਹੋਰ ਵੀ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਲਿਆ। ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾ ਪੈਰਾਂ ਚੋਂ ਸੇਕ ਬਹੁਤ ਨਿਕਲਦਾ, ਜਿੱਦਾਂ ਮੈਂ ਰਾਤ ਨੀਂਦ ਨਹੀਂ ਆਉਂਦੀ ਮੈਨੂੰ। ਪਤਾ ਮੈਂ ਦਵਾਈਆਂ ਜਿੱਦਾਂ ਮੈਂ ਮੇਰੇ ਗਠੀਆ ਜਿੱਦਾਂ ਅਸ਼ਵਗੰਧਾ ਖਾਂਦੀ ਮੈਂ ਜਿੱਦਾਂ ਤਾਂ ਨਿਕਲਦਾ, ਬਹੁਤ ਜ਼ਿਆਦਾ ਨਿਕਲਦਾ ਸੀ ਕਿ ਮੇਰੇ ਕੋਈ ਕਿਸੇ ਨੂੰ ਪਤਾ ਹੋ ਜੂ ਦਿੱਤੇ ਇਹ। ਤੇ ਦੂਜਾ ਇੱਕ ਬੇਬੀ ਆ ਸਾਲ ਦਾ, ਤੇ ਉਹਨੂੰ ਜ਼ੁਕਾਮ ਨਹੀਂ ਭੈਣ ਜੀ ਹਟਦਾ, ਉਹਦਾ ਰਾਤ ਨੂੰ ਸਾਹ ਨਹੀਂ ਆਉਂਦਾ, ਨੀਂਦ ਨਹੀਂ ਆਉਂਦੀ ਰਾਤ ਨੂੰ, ਸਾਰਾ ਸੌਂਦਾ ਨਹੀਂ ਉਹ। ਸਾਲ ਕਦਾ ਕਿਹਾ ਤੁਸੀਂ? 1 ਸਾਲ ਦਾ ਭੈਣ ਜੀ। ਹਾਂਜੀ, ਤੇ ਹੁਣ ਉਹਨੂੰ ਅਲਰਜੀ ਵੀ ਹੈਗੀ ਹੈ, ਜਿੱਦਾਂ ਦੁੱਧ ਵੀ ਡਿਫਰੈਂਟ ਪਾਉਂਦੇ ਉਹਨੂੰ, ਕਈ ਚੀਜ਼ਾਂ ਡਿਫਰੈਂਟ ਦਿੰਦੇ ਅਲਰਜੀ ਤੋਂ ਉਹਨੂੰ। ਠੀਕ ਹੈ, ਦੱਸਿਓ ਜੀ, ਹੈ ਨਾ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਬੱਚਾ 1 ਸਾਲ ਦਾ ਬੜਾ ਮੁਸ਼ਕਿਲ ਆ। ਬਲਦੇਵ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਥੇ ਕਿਸੇ ਨੇ ਦੱਸਿਆ ਸੀਗਾ ਧੁੰਨੀ 'ਚ ਨਾਰੀਅਲ ਦਾ ਪਾਣੀ ਤੇ ਘਿਓ ਪਾਉਣ ਨੂੰ, ਤੇ ਮੈਂ ਉਹ 15 ਦਿਨ ਪਾਇਆ, ਪਰ ਮੇਰੇ ਕਾਲਾ ਮੋਤੀਆ ਸੀ, ਕਾਲੇ ਮੋਤੀ ਦੇ ਆਪਰੇਸ਼ਨ ਹੋਏ, ਲੈਂਜ ਪਏ ਹੋਏ ਸੀ। ਮੈਂ ਉਹ 15 ਦਿਨ ਪਾਇਆ, ਪਰ ਉਹ ਮੇਰੇ ਅੱਖਾਂ ਦੇ ਵਿੱਚ ਇੰਨਾ ਖੁਰਕ ਤੇ ਇੰਨੀ ਲਾਲੀ ਤੇ ਬੁਰਾ ਹਾਲ ਹੋ ਗਿਆ ਮੇਰਾ। ਤੇ ਵੀ ਹੁਣ ਉਹ ਦੱਸਣ ਜਾਂ ਉਹੀ ਵੀਰ ਜੀ ਦੱਸਣ ਜਾਂ ਗੁਰਦੀਪ ਭੈਣ ਜੀ ਦੱਸਣ। ਤੁਸੀਂ ਪਾਈ ਤਾਂ ਨਹੀਂ ਜਾਂਦੇ ਹਜੇ? ਨਹੀਂ ਜੀ, ਫਿਰ ਮੈਂ ਤਾਂ 15 ਦਿਨ ਹੋ ਗਏ ਬੰਦ ਠੀਕ ਕੀਤੀ, ਧੁੰਨੀ 'ਚ ਪਾਇਆ ਸੀ, ਤੇ ਫਿਰ ਉਹ ਮੈਨੂੰ ਦੱਸਣ ਹੁਣ ਇਹਦਾ ਕੀ ਇਲਾਜ ਹੋਣਾ ਚਾਹੀਦਾ। ਤੇ ਹੈ ਕਾਲਾ ਮੋਤੀਆ ਸੀ ਮੇਰੇ। ਦੂਜਾ ਜਿਹੜੇ ਰਾਣੀ ਭੈਣ ਜੀ ਆਂਦੇ ਸੀ ਮੈਂ ਡਾਈ ਦੱਸੂਗੀ, ਉਹ ਡਾਈ ਜ਼ਰੂਰ ਦੱਸਣ, ਕਿਉਂਕਿ ਕੁੜੀਆਂ ਦੇ ਬਹੁਤ ਵਾਲ ਚਿੱਟੇ ਹੋਏ ਛੋਟੀ ਉਮਰ 'ਚ ਹੀ, ਤੇ ਉਹ ਡਾਈ ਵਰਤ ਸਕਣ। ਠੀਕ ਹੈ ਜੀ। ਹਾਂਜੀ, ਤੇ ਮੈਨੂੰ ਅੱਖਾਂ ਦਾ ਜ਼ਰੂਰ ਦੱਸਣ। ਥੈਂਕ ਯੂ ਜੀ, ਥੈਂਕ ਯੂ ਜੀ। ਕਈ ਵਾਰੀ ਜਿਹੜੀ ਖਾਜ ਹੁੰਦੀ ਆ ਨਾ, ਕਈ ਕਾਰਨ ਹੁੰਦੇ ਆ ਉਹਦੇ, ਵੈਸੇ ਕਿ ਖਾਜ ਕਿਉਂ ਹੁੰਦੇ ਆ। ਵੈਸੇ ਦੇਸੀ ਘੀ ਦੇ ਨਾਲ ਖਾਜ ਨਹੀਂ ਹੋਣੀ ਚਾਹੀਦੀ, ਦੇਸੀ ਘੀ ਨਾਲ ਆਰਾਮ ਤਾਂ ਬਹੁਤ ਆਉਂਦਾ, ਪਰ ਬੋਡੀ ਆਪੋ ਆਪਣੀ ਆ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ। ਚਰਨਜੀਤ ਕੌਰ ਜੀ। ਚਰਨਜੀਤ ਸਤਿ ਸ਼੍ਰੀ ਅਕਾਲ। ਨਸੀਬ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। 3 ਵੀਕ ਹੋ ਗਿਆ, ਰਾਣੀ ਭੈਣ ਜੀ ਨੇ ਦੱਸਿਆ ਸੀ ਨਾ ਬਈ ਤੁਸੀਂ ਬੇਸਣ ਵੀ 100 ਗ੍ਰਾਮ ਲੈਣਾ, 100 ਗ੍ਰਾਮ ਘਿਓ ਲੈ ਕੇ ਉਹਨੂੰ ਭੁੰਨ ਲੈਣਾ, ਤੇ ਭੁੰਨ ਕੇ 1 ਚਮਚਾ ਵਿੱਚ ਪਾ ਲੈਣਾ ਗੂੰਦ ਦਾ, ਕਿੱਕਰਾਂ ਦੀ ਗੂੰਦ, ਤੇ ਉਹ ਖਾਣਾ ਵੀ ਉਸੇ ਤਰ੍ਹਾਂ ਸੁੱਕਾ ਹੀ, ਜਾਂ ਪਾਣੀ ਪਾ ਕੇ ਪ੍ਰਸ਼ਾਦ ਬਣਾਉਣਾ, ਜਾਂ ਖੰਡ ਪਾਉਣੀ ਜਾਂ ਨਹੀਂ ਪਾਉਣੀ, ਇਹ ਦੱਸ ਦਿਓ। ਠੀਕ ਹੈ ਜੀ।
ਹਾਂਜੀ ਓਕੇ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਭਜਨ ਕੌਰ ਸੰਗਾ ਜੀ ਬਲਵਿੰਦਰ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਇੱਕ ਸਵਾਲ ਆ, ਲੜਕੀ ਆ ਸਾਡੀ ਤੇ ਉਹਨੂੰ ਨਾ ਗਰਮੀ ਬਹੁਤ ਆਉਂਦੀ ਆ। ਅੱਛਾ, ਗਰਮੀ ਜ਼ਿਆਦਾ ਆਉਂਦੀ ਹੈ। ਹਾਂਜੀ ਗਰਮੀ ਜ਼ਿਆਦਾ ਆਉਂਦੀ ਆ, ਏਦਾਂ ਪਾਣੀ ਨਹੀਂ ਚੋਂਦਾ ਦੇਹ ਚੋਂ, ਓਦਾਂ ਸੇਕ ਨਿਕਲਦਾ ਸਾਰੀ ਦੇਹ ਦੇ ਵਿੱਚ, ਉਹਦਾ ਪੱਖਾ ਚਲਾ ਕੇ ਤਾਕੀ ਖੋਲ ਕੇ ਸੌਂਦੀ ਆ। ਠੀਕ ਆ। ਤੇ ਵਿਆਹੀ ਹੋਆ ਉਦਾਂ। ਠੀਕ ਆ। ਹਾਂਜੀ ਹਾਂਜੀ, ਇਹ ਕੋਈ ਦੱਸੇ ਉਹਦੇ ਲਈ ਤਾਂ ਬੜਾ ਔਖਾ ਆ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਗਰਮੀ ਠੰਡ ਦੇ ਵਿੱਚ ਉਹਨੂੰ ਗਰਮੀ ਲੱਗਦੀ ਹੈ। ਰਸ਼ਪਾਲ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਅੱਜ ਜਿਹੜੇ ਕਹਿੰਦੇ ਸੀ ਵੀ ਨਾ ਉਲਟੀਆਂ ਆਉਂਦੀਆਂ ਆ, ਗੰਢੇ ਦਾ ਪਾਣੀ ਤੇ ਪੂਦਨੇ ਦਾ ਪਾਣੀ ਕੱਢ ਕੇ ਉਹਨਾਂ ਨੂੰ ਦੇਣ, ਮਾੜਾ ਜਿਹਾ ਲੂਣ ਪਾ ਕੇ। ਠੀਕ ਹੈ ਜੀ। ਉਹਦੇ ਨਾਲ ਠੀਕ ਹੋ ਜਾਊਗਾ। ਜਿਹੜਾ 1 ਸਾਲ ਦਾ ਬੱਚਾ ਦੱਸਿਆ ਵੀ ਨਜ਼ਲਾ ਬਹੁਤ ਹੁੰਦਾ ਹੈ ਜਿੱਦਾਂ, ਹਾਂਜੀ, ਤੇ ਉਹ ਵਿਕਸ ਮਾੜੀ ਜਿਹੀ ਨੱਕ ਦੇ ਮੂਹਰੇ ਲਾ ਦੇਣ ਤਾਂ ਛਾਤੀ ਨੂੰ ਮਾਰ ਦੇਣ। ਠੀਕ ਆ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ। ਇੱਕ ਦੂਜੇ ਦਾ ਫਿਕਰ ਕਰਦੇ ਹਾਂ। 408 272 5200 ਸਟੂਡੀਓ ਦਾ ਫੋਨ ਨੰਬਰ ਆ, ਇਸ ਦੇ ਉੱਤੇ ਕਾਲ ਕਰ ਸਕਦੇ ਹਾਂ। ਵੈਸੇ ਤੁਹਾਨੂੰ ਦੱਸਦੇ ਹੀ ਰਹਿੰਦੇ ਹਾਂ ਕਿ ਸਾਡੇ ਕੋਲ ਡਾਕਟਰ ਨਹੀਂ ਹੁੰਦਾ, ਤੁਸੀਂ ਸਾਡੇ ਡਾਕਟਰ ਆ। ਇਹ ਜੋ ਚੀਜ਼ਾਂ ਤੁਸੀਂ ਦੱਸਦੇ ਆ ਨਾ, ਉਹਦੇ ਨਾਲ ਭਲਾ ਵੀ ਬਹੁਤ ਹੁੰਦਾ ਆ ਲੋਕਾਂ ਦਾ। ਜਿਹੜਾ ਕਿਸੇ ਨੇ ਧੁੰਨੀ 'ਚ ਘਿਓ ਪਾਉਣਾ ਦੱਸਿਆ ਸੀਗਾ, ਕਈ ਲੋਕਾਂ ਦੀ ਜਿਹੜੀ ਆਫ ਏਅਰ ਕਾਲ ਆਉਂਦੀ ਹੈ ਕਿ ਉਹਨਾਂ ਦੀ ਨਿਗਾਹ ਬਹੁਤ ਜ਼ਿਆਦਾ ਠੀਕ ਹੋ ਗਈ ਆ। ਸੋ ਜੇ ਤੁਹਾਨੂੰ ਥੋੜ੍ਹੀ ਬਹੁਤੀ ਕਿਤੇ ਵੀ ਕੁਛ ਲੱਗਦਾ ਹੈਗਾ ਵੀ ਹਾਂ ਮੈਨੂੰ ਆਹ ਚੀਜ਼ ਨਹੀਂ ਠੀਕ, ਤੇ ਉਹਨੂੰ ਲਾਣੀ ਬੰਦ ਕਰ ਦਿਆ ਕਰੋ ਉਸੇ ਵੇਲੇ। ਅਮਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ, ਹਾਂਜੀ, ਮੈਂ ਇੱਥੋਂ ਸੁਣਿਆ ਸੀਗਾ ਵੀ ਅੱਖਾਂ ਦੇ ਵਿੱਚ ਖਾਰਿਸ਼ ਬਹੁਤ ਸੀਗੀ, ਤੇ ਮੈਂ ਉਹ ਫਟਕੜੀ ਦਾ ਪਾਣੀ ਪਾਇਆ, ਉਹ ਤੇ ਠੀਕ ਹੋ ਗਿਆ, ਨਾਲ ਟਕੋਰ ਕਰਦੀ ਹਾਂ। ਠੀਕ ਆ। ਤੇ ਦੂਸਰਾ ਬੋਤਲ 'ਚ ਜਿਹੜਾ ਪਾਉਣਾ ਸੀ ਆਪਣਾ ਸਪਰਾਈਟ ਦੀ ਬੋਤਲ 'ਚ ਪਾਉਣਾ ਅਸ਼ਵਗੰਧਾ, ਹਲਦੀ, ਸੁੰਡ। ਹਾਂਜੀ, ਇਹ ਤਿੰਨੇ ਚੀਜ਼ਾਂ ਪਾਉਣੀਆਂ ਨਾ? ਹਾਂਜੀ ਹਾਂਜੀ। ਅੱਛਾ ਜੀ। ਠੀਕ ਹੈ ਜੀ। ਤੇ ਲੱਤਾਂ ਨੂੰ ਦਰਦ ਬਹੁਤ ਹੁੰਦੀ ਹੈ, ਲੱਤਾਂ ਨੂੰ ਆਪਣੇ ਮਾੜੀ ਮਾੜੀ ਸੋਜ ਵੀ ਹੈਗੀ ਆ। ਠੀਕ ਆ। ਲੱਤਾਂ 'ਚ ਦਰਦ ਬਹੁਤ ਹੁੰਦੀ ਆ ਤੇ ਸੋਜ ਵੀ ਆ ਉਹਨਾਂ ਨੂੰ। ਠੀਕ ਹੈ ਜੀ। ਉਹਦੇ ਤੇ ਠੀਕ ਰਹੂਗਾ ਜਿਹੜਾ ਸਪਰਾਈਟ ਪੀਣਾ ਹੈ? ਵੈਸੇ ਉਹ ਗੋਡਿਆਂ ਤੋਂ ਦੱਸਿਆ ਸੀਗਾ ਕਿਸੇ ਨੇ, ਕਈਆਂ ਨੂੰ, ਕਿਸੇ ਨੂੰ ਕਿਸੇ ਬਿਮਾਰੀ ਤੋਂ ਆਰਾਮ ਆ ਗਿਆ, ਕਿਸੇ ਨੂੰ ਕਿਸੇ ਤੋਂ ਆ ਗਿਆ। ਦੇਖੋ ਬੋਡੀ ਆਪੋ ਆਪਣੀ ਹੈ ਨਾ, ਕਿੱਥੇ ਜਾ ਕੇ ਇਹ ਚੀਜ਼ ਬਹਿੰਦੀ ਆ, ਕਿਹਨੂੰ ਆਰਾਮ ਕਿੱਦਾਂ ਆਉਂਦਾ ਆ। ਹਾਂਜੀ ਹਾਂਜੀ। ਅਤੇ ਤੁਸੀਂ ਅੱਜ ਕੱਲ੍ਹ ਵੈਸੇ ਪੀ ਸਕਦੇ ਹੋ, ਉੱਦਾਂ ਕਹਿ ਦਿੰਦੇ ਆ ਨਾ ਵੀ ਉਹ ਚੀਜ਼ਾਂ ਗਰਮ ਬਹੁਤ ਹੁੰਦੀਆਂ, ਗਰਮੀਆਂ 'ਚ ਨਹੀਂ ਪੀਤੀਆਂ ਜਾਂਦੀਆਂ। ਪਰਮਜੀਤ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਇੱਕ ਭੈਣ ਜੀ ਆਏ ਸੀ ਪਹਿਲਾਂ, ਜਿਹੜੇ ਕਹਿੰਦੇ ਸੀ ਮੈਨੂੰ ਗਰਮੀ ਬਹੁਤ, ਕਹਿੰਦਾ ਮੇਰੇ ਸੇਕ ਨਿਕਲਦਾ। ਹਾਂਜੀ। ਉਮਰ ਦੇ ਹਿਸਾਬ ਨਾਲ ਮੇਰਾ ਖਿਆਲ ਹੈ ਜੀ ਉਹਨੂੰ ਉਮਰ 50 ਤੋਂ ਉੱਤੇ ਹੋਊ, ਉਹਨੂੰ ਮੀਨੋਪੌਜ਼ ਹੋ, ਮੀਨੋਪੌਜ਼ ਦੇ ਵਿੱਚ ਨਾਰਮਲ ਆ। ਤੇ ਉਹ ਸੀਪੀਆ ਆਉਂਦੀ ਆ ਇੱਕ ਦਵਾਈ ਹੋਮਿਓਪੈਥੀ ਦੀ 200। ਠੀਕ ਆ। ਉਹਦੇ ਡ੍ਰੌਪ ਸਵੇਰੇ ਸ਼ਾਮ 1 ਹਫ਼ਤਾ ਲੈ ਕੇ ਦੇਖ ਲੈਣ। ਤੇ ਉਦੋਂ ਬਾਅਦ ਇੱਕ ਹੁਣੇ ਭੈਣ ਜੀ ਨੇ ਕਾਲ ਕੀਤੀ ਸੀ, ਉਹਨਾਂ ਦੀ ਲੜਕੀ ਆ, ਉਹਨੂੰ ਗਰਮੀ ਬਹੁਤ ਲੱਗਦੀ ਆ। ਹਾਂਜੀ। ਉਹਦੇ ਵੀ ਹਾਰਮੋਨ ਇਨਬੈਲੈਂਸਿੰਗ ਆ, ਤੇ ਉਹ ਕਿਸੇ ਵੀ ਹੋਮਿਓਪੈਥੀ ਦੇ ਡਾਕਟਰ ਕੋਲ ਜਾ ਕੇ ਦਵਾਈ ਲੈ ਸਕਦੇ ਆ। ਨਹੀਂ ਤਾਂ ਉਹਨੂੰ ਜੇ ਐਲੋਪੈਥੀ ਖਾਣਗੇ ਤਾਂ ਸਾਰੀ ਜ਼ਿੰਦਗੀ ਖਾਣੀ ਪੈਣੀ ਆ। ਠੀਕ ਹੈ ਜੀ। ਮਿਹਰਬਾਨੀ ਭੈਣ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਸਮੇਰ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਮੇਰ ਬੋਲਦੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਉਹ ਕੁਛ ਕਹਿੰਦੇ ਸੀ ਨਾ ਵੀ ਗਰਮੀ ਬਹੁਤ ਆਉਂਦੀ ਆ, ਸੇਕ ਨਿਕਲਦਾ ਬੋਡੀ ਦੇ ਵਿੱਚੋਂ। ਉਹ ਕੀ ਕਰ ਲੈਣ, ਜਿਵੇਂ ਧਨੀਆ, ਸੌਂਫ ਤੇ ਮਿਸ਼ਰੀ, ਇਹਨਾਂ ਤਿੰਨਾਂ ਨੂੰ ਜਿਵੇਂ 1-1 ਚਮਚ ਬਰਾਬਰ ਲੈ ਕੇ ਕੁੱਟ ਕੇ ਲੈ ਲੈਣਾ, ਤੇ 1 ਚਮਚ ਸਵੇਰੇ 1 ਸ਼ਾਮ ਨੂੰ ਲੈਣਾ। ਠੀਕ ਆ। ਤੇ ਇੱਕ ਹੋ ਰਿਹਾ ਵੀ ਉਹ ਮੈਂ ਆਪ ਵੀ ਕੀਤਾ ਸੀਗਾ, ਤੇ ਉਹ ਕਿਸੇ ਵੈਦ ਦਾ ਹੀ ਮੈਂ ਸੁਣਦੀ ਸੀ ਇੱਕ ਦਿਨ ਫੇਸਬੁੱਕ ਤੇ ਉਹ ਵੀ ਉਹਨਾਂ ਨੇ ਦੱਸਿਆ ਸੀ ਜਿਵੇਂ ਤੁਸੀਂ ਮਿਸ਼ਰੀ ਕੁੱਟ ਲਓ, ਤੇ ਮਿਸ਼ਰੀ ਜਿਹੜੀ 1 ਚਮਚ ਭਰ ਕੇ ਤੇ ਸਵੇਰੇ ਜਦੋਂ ਤੁਸੀਂ ਕੁੱਜੇ 'ਚ ਪਾਣੀ ਰੱਖ ਲੈਣਾ, ਜਾਂ ਤਾਂ ਉਹਦੇ 'ਚ ਪਾ ਲਓ, ਨਹੀਂ ਤਾਂ ਠੰਡੇ ਪਾਣੀ 'ਚ ਪਾ ਲੈਣ, ਹੁਣ ਕੁੱਜਾ ਨਹੀਂ ਹੈਗਾ ਤਾਂ, ਹਨਾ। ਉਹ 1 ਚਮਚ ਉਹ 3 ਦਿਨ ਲਗਾਤਾਰ ਪੀਣੀ ਆ ਸਵੇਰੇ। ਅੱਛਾ। ਹਾਂ, ਤੇ ਮੇਰੇ ਤੇ ਉਵੇਂ ਬੜੀਆਂ ਲੱਤਾਂ ਨੂੰ ਉਵੇਂ ਹੀ ਸਾੜ ਜਿਹਾ ਪੈਂਦਾ ਸੀ, ਦਾਣੇ ਦੂਣੇ ਪਹਿਲਾਂ ਤਾਂ ਨਿਕਲਦੇ ਹੁੰਦੇ ਸੀ, ਹੁਣ ਤਾਂ ਨਿਕਲਦੇ ਨਹੀਂ ਸੀ, ਐਵੇਂ ਜਿਹੀ ਹੁੰਦਾ ਸੀ। ਤੇ ਮੈਂ ਉਹ ਪੀਤਾ, ਮੈਨੂੰ ਤੇ ਠੀਕ ਹੋਇਆ।
ਅੱਛਾ, ਤੁਸੀਂ ਮਿਸ਼ਰੀ ਨੂੰ ਕੁੱਟ ਲਿਆ ਪਹਿਲਾਂ ਤੇ ਫਿਰ ਪਾਊਡਰ ਬਣਾ ਲਿਆ ਤੇ ਫਿਰ ਪਾਣੀ ਚ ਘੋਲ ਕੇ 1 ਚਮਚ ਉਹਨਾਂ ਨੇ ਕਿਹਾ ਸੀ ਪੀ ਲੈਣਾ। ਇੱਕੋ ਚਮਚ? 1 ਚਮਚ 3 ਦਿਨ 1 ਚਮਚ ਪੀਣਾ। ਅੱਛਾ, ਹਾਂਜੀ। ਤਾਜ਼ਾ ਹੀ ਪੀਂਦੇ ਸੀ ਜਾਂ ਇੱਕੋ ਵਾਰੀ ਪੀ ਕੇ ਰੱਖ ਲਿਆ? ਨਹੀਂ ਮੈਂ ਤਾਂ ਉਦੋਂ ਜਦੋਂ ਪੀਣ ਲੱਗਦੀ ਸੀ ਉਦੋਂ ਹੀ ਘੋਲ ਲੈਂਦੀ ਸੀ ਉਹਦੇ ਵਿੱਚ ਪਾਣੀ ਗਲਾਸ ਚ। ਹਾਂਜੀ ਠੀਕ ਆ, ਫਿਰ ਜੇ ਇੰਨਾ ਕਿਹਾ ਤਾਂ ਚੱਪਣੀ ਲੈ ਲੈਣ, ਉਹ ਚ ਭੇ ਹੋ ਜਾਣਾ। ਆਹੋ, ਨਹੀਂ ਤੇ ਇਹ ਕਿ ਪਾਣੀ ਉਵੇਂ ਪਾਣੀ ਲੈ ਲੈਣ। ਹਾਂਜੀ ਹਾਂਜੀ, ਆਪਣਾ ਤੇ ਉਹ ਨਾਰਮਲ ਪਾਣੀ ਲੈ ਲੈਣ, ਉਹਦੇ ਵਿੱਚ ਘੋਲ ਕੇ ਪੀ ਲੈਣ। ਠੀਕ ਹੈ ਜੀ। ਹਾਂਜੀ, ਤੇ ਇਹ 2 ਨੁਕਸੇ ਦੱਸੇ ਸੀ, ਉਹ ਮੈਂ ਕਿਹਾ ਕਿ ਮੈਂ ਦੱਸ ਦਿੰਦੀ ਹਾਂ। ਥੈਂਕ ਯੂ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਿਛਲੇ ਮੰਗਲਵਾਰ ਮੈਂ ਰੋਕਿਆ ਸੀ ਨਾ, ਕਾਲੇ ਮੋਤੀਏ ਵਾਲੇ ਘਿਓ ਵਾਲੀ ਦਵਾਈ ਨਹੀਂ ਪਾਣੀ। ਸੁਣਦੇ ਨਹੀਂ ਨਾ, ਫਿਰ ਮੈਂ ਉਸੇ ਵੇਲੇ ਹੀ ਕਿਹਾ ਸੀ ਜਦੋਂ ਕਹਿ ਕੇ ਗਏ ਸੀ ਨਾ ਕਾਲਾ ਮੋਤੀਆ। ਅਸੀਂ ਪੂਰੀ ਗੱਲ ਸੁਣਦੇ ਹੀ ਨਹੀਂ, ਅਸੀਂ ਕਦੇ ਵੀ ਨਹੀਂ ਸੁਣਦੇ। ਰੋਕ ਦਿੱਤਾ ਸੀ, ਮੈਂ ਆਖਿਆ ਘਿਓ ਵਾਲੀ ਦਵਾਈ ਕਾਲੇ ਮੋਤੀ ਵਾਲੇ ਨਾ ਪਾਇਆ ਜੀ। ਪਤਾ ਲੱਗਾ ਨਾ ਹੁਣ, ਸੁਣਦੇ ਨਹੀਂ। ਉਸੇ ਵੇਲੇ ਕੱਟ ਕੇ ਫਿਰ ਆਪਣੇ ਕੰਮਾਂ ਲੱਗ ਜੇ। ਜਦ ਪੂਰਾ ਪ੍ਰੋਗਰਾਮ ਸੁਣਨ ਤਾਂ ਇਹਨੇ ਤਕਲੀਫ ਕਾਹਨੂੰ ਆਏਗੀ। ਜਿਹੜੇ ਉਹ ਕਹਿੰਦੇ ਸੀ ਰਾਣੀ ਨੇ ਕਿਹਾ ਸੀ ਵੀ ਗੂੰਦ ਪੀਸ ਕੇ ਉਹ ਪੰਜੀਰੀ ਤਰ੍ਹਾਂ ਬੇਟੇ ਬਣਾ ਕੇ ਖਾਣੀ, ਪਾਣੀ ਨਹੀਂ ਪਾ ਬਣੇ ਕਿਤੇ ਵਿੱਚ। ਜਿਹੜੇ ਬੱਚੇ ਦਾ ਸਾਹ ਰੁਕਦਾ ਹੈ ਨਾ, ਉਹ ਕਹਿੰਦੇ ਛੋਟਾ ਜਿਹਾ ਹੈ। ਹਲਦੀ ਤੇ ਸੁੰਡ ਤੇ ਕਾਲੀ ਮਿਰਚ ਪੀਸ ਕੇ ਨਾ, ਸਿਰਫ 1 ਪੋਟਾ ਲਬੇੜ ਕੇ ਨਾ ਮਾੜਾ ਜਿਹਾ ਸ਼ਹਿਦ ਦਾ, ਉਹਦੇ ਨਾਲ ਮਾੜੀ ਜਿਹੀ ਉਹਨੂੰ ਰਾਤੀ ਸੌਣ ਲੱਗੇ ਚਟਾਉਣ ਜਿਬ ਦੇ ਉੱਤੇ, ਉਹ ਠੀਕ ਹੋਵੇਗਾ ਬਿਲਕੁਲ। 2-3 ਦਿਨ ਰਾਤ ਨੂੰ ਐਵੇਂ ਕਰਦੇ, ਸਵੇਰੇ ਵੀ ਕਰ ਸਕਦੇ ਨੇ। ਉਹ ਛੋਟਾ ਹੈ ਬਹੁਤ। 1 ਮਾੜਾ ਜਿਹਾ ਪੋਟਾ ਚ ਲੈਣ, 1 ਨਿੱਕੀ ਜਿਹੀ ਥੋੜਾ ਜਿਹਾ 2-3 ਕਣਕ ਦੇ ਦਾਣੇ ਜਿੰਨੀ ਰੱਖ ਕੇ ਤੇ ਉਹਨੂੰ ਚਟਾਉਣ, ਉਹਦਾ ਸਾਹ ਨਹੀਂ ਰੁਕੇਗਾ ਬਿਲਕੁਲ ਵੀ। ਜਿਹੜੇ ਉਹ ਕਹਿੰਦੇ ਨੇ ਨਾ ਵੀ ਲੱਤਾਂ ਦੁਖਦੀਆਂ, ਤਾਂ ਤੁਸੀਂ ਦੱਸਿਆ ਕਿ ਉਹਨੂੰ ਹੈਗਾ ਮਿਰਚਾਂ ਖਾਓਗਾ, ਨਿੰਬੂ ਵਾਲੀਆਂ ਕਾਲੀਆਂ ਮਿਰਚਾਂ, ਘਿਓ ਵਿੱਚ ਮੋਟੀ ਇਲਾਚੀ ਜਵੈਣ ਸਾੜ ਕੇ ਲੱਤਾਂ ਨੂੰ ਮਲ ਲਓ ਤੇ ਮਿਰਚਾਂ ਖਾ ਲਓ ਤੇ ਫਿਰ ਤੁਹਾਡੀਆਂ ਲੱਤਾਂ ਲੋਹੇ ਵਰਗੀਆਂ ਨੇ। ਉਲਟੀ ਵੇਲੇ ਜਿਹੜੇ ਪਿਆਜ਼ ਦਾ ਪਾਣੀ ਉਹਨਾਂ ਨੂੰ ਗਰਮ ਹੈ। ਮੈਂ ਅੱਗੇ ਨੁਕਸਾ ਦੱਸ ਗਈ ਤਾਂ ਮੈਂ ਉਲਟੀ ਪਰ 5 ਨੁਕਸੇ ਪਿਛਲੇ ਮੰਗਲਵਾਰ ਦੱਸੇ ਸੀ। ਸੁਣ ਕੇ ਜੇ ਲਿਖੀ ਆਉਣ ਤਾਂ ਕੰਮ ਆ ਜਾਣ ਨਾ। ਜਦੋਂ ਰੋਟੀ ਖਾਂਦੀ ਹੈ ਨਾ ਕੁੜੀ, ਜਿੰਦੀ ਬੇਬੀ ਹੋਣ ਵਾਲਾ ਇੱਥੇ ਉੱਥੇ, ਮੈਨੂੰ ਇਹ ਨਹੀਂ ਪਤਾ, ਤੇ ਉਹ ਸੌਂਫ ਤੇ ਜਵੈਣ ਬਰਾਬਰ ਪਾ ਲੈਣ 100 ਗ੍ਰਾਮ ਤੇ ਵਿੱਚ 1 ਚਮਚਾ ਕਾਲਾ ਨਮਕ ਪਾ ਕੇ ਰਲਾ ਕੇ ਰੱਖ ਲੈਣ। ਜਦੋਂ ਰੋਟੀ ਖਾਂਦੀ ਉਹਦਾ 1 ਚਮਚਾ ਮੂੰਹ ਚ ਪਾਇਆ ਛੋਟਾ ਜਿਹਾ, ਚਿੱਟੀ ਗਈ ਪਾਣੀ ਅੰਦਰ ਲੰਘਾਏਗੀ। ਜਿਹੜਾ ਪੋ ਕੇ ਉਹਨੂੰ ਵੀ ਘੁੱਟ ਪਾਣੀ ਭਰ ਕੇ 2-4 ਘੁੱਟ ਅੰਦਰ ਲੰਘਾ ਲੈ, ਉਹਦੀ ਰੋਟੀ ਹਜਮ ਹੋਏਗੀ। ਇਹਨੂੰ ਉਲਟੀ ਵਾਸਤੇ ਜੀ ਨਹੀਂ ਕਰੇਗਾ, ਖਾਣਾ ਤਾਂ ਪੈਂਦਾ ਹੀ ਕੁਛ। 1 ਚਟਣੀ ਬਣਾ ਕੇ ਰੱਖ ਲੈ, ਅਨਾਰਦਾਨਾ, ਪੁਦੀਨਾ, ਹਰਾ ਧਨੀਆ, ਕੱਚਾ ਅੰਬ ਤੇ ਗ੍ਰੀਨ ਐਪਲ ਤੇ ਨਿੰਬੂ ਨਿਚੋੜ ਕੇ ਤੇ ਹਰੀ ਮਿਰਚ ਲੂਣ ਪਾ ਕੇ ਨਾ ਚਟਣੀ ਬਣਾ ਕੇ ਰੱਖ ਲੈ। ਜਦੋਂ ਰੋਟੀ ਖਾਂਦੀ ਨਾਲ ਉਹਦੀ ਵਿਗਰਾਈ ਪਾਈ ਜਾਵੇ ਤੇ ਉਹਨੂੰ ਉਲਟੀਆਂ ਰੁਕ ਜਾਣਗੀਆਂ। ਸਾਡਾ ਨੁਕਸਾ ਇਸੇ ਟਾਈਮ ਤੇ ਉਲਟੀਆਂ ਆਉਂਦੀਆਂ ਹੁੰਦੀਆਂ ਸੀ। ਇੱਕ ਜਦੋਂ ਐਪਲ ਸਾਈਡਰ 1 ਚਮਚਾ ਥੋੜੇ ਪਾਣੀ ਚ ਘੋਲ ਕੇ ਉਹ ਵੀ ਪੀ ਲੈ ਕੇ ਰੋਟੀ ਤੋਂ 10 ਮਿੰਟ ਪਹਿਲਾਂ, ਰੋਟੀ ਹਜਮ ਹੋਵੇਗੀ। 2-3 ਮਹੀਨੇ ਤੰਗ ਕਰਦੀਆਂ ਨੇ ਤਾਂ ਮੈਂ ਉਹਨੂੰ ਦੱਸਿਆ ਨਹੀਂ ਜੀ, ਤਾਂਬੇ ਦੀ ਪੈਨੀ ਧੋ ਕੇ ਤੇ ਮੂੰਹ ਚ ਰੱਖੇ ਕਰੇ ਨਾ, ਉਹਦਾ ਉਲਟੀ ਤੇ ਜੀ ਨਹੀਂ ਕਰੇਗਾ। ਪੱਕਾ ਨੁਕਸਾ ਛੋਟਾ ਜਿਹਾ। ਇਮਲੀ ਰਾਤ ਨੂੰ ਪਾਣੀ ਚ ਭੇ ਕੇ ਰੱਖੋ, ਸਵੇਰੇ ਉਹਨੂੰ ਮਿੱਧ ਕੇ ਪੁਣ ਕੇ ਕਾਲੀ ਮਿਰਚ ਦਾ ਨਮਕ ਪਾ ਕੇ ਤੇ ਉਹਨੂੰ ਪੀਂਦੇ ਰਹੋ ਤੇ ਤੁਹਾਡਾ ਉਲਟੀ ਵੱਧ ਕਦੀ ਜੀ ਨਹੀਂ ਕਰੇਗਾ, ਭਾਵੇਂ ਕੁਛ ਵੀ ਹੋ ਜਾਏ ਨਾ। ਮੈਂ ਤੁਹਾਨੂੰ ਅੱਖਾਂ ਦੀ ਨਿਗਾਹ, ਹੁਣ ਤੁਸੀਂ ਦੱਸਿਆ ਨਾ ਨਿਗਾਹ ਆ ਗਈ ਹੈ। ਮੇਰੇ ਬੇਟੇ ਦੀ ਅੱਖਾਂ 'ਚ ਪਾਣੀ ਵਗਣ ਲੱਗ ਪਿਆ ਤੇ ਜਦੋਂ ਚੈੱਕ ਕਰਾਇਆ ਤਾਂ ਉਹਨਾਂ ਕਿਹਾ ਨਿਗਾਹ ਤਾਂ ਠੀਕ ਹੈ, ਪਾਣੀ ਕਿਉਂ ਵਗਦਾ ਹੈ। ਜੇ ਮੈਂ ਆਪਣਾ ਗੁਲਾਬ ਜਲ ਤੇ ਫਰਕੜੀ ਕੋਲੇ ਨਾ, ਮੈਂ ਤਾਂ ਪਾਉਣੀ ਨਹੀਂ। ਮੇਰੇ ਦਿਮਾਗ 'ਚ ਆ ਗਈ, ਮੈਂ ਕਿਹਾ ਚੱਲ ਮੈਂ ਆਪਣਾ ਨਾਰੀਅਲ ਮੈਂ ਲਿਆ ਕੇ ਨਾ ਕੱਚਾ ਤੋੜ ਕੇ ਤੇ ਮੈਂ ਉਹਦਾ ਪਾਣੀ, ਉਦੋਂ ਦੱਸਿਆ ਵੀ ਸੀ ਵੀ ਤੁਸੀਂ ਨਾਰੀਅਲ ਤੋੜੋ, ਪਾਣੀ ਕੱਢ ਕੇ ਚੀਜੀ ਪਾ ਕੇ ਰੱਖ ਲਓ, ਉਹ ਪਾਇਆ ਜੀ, ਉਹ ਆਰਗੈਨਿਕ ਹੈ। ਅੱਛਾ, ਮੈਂ ਉਹ ਨਾ ਥੋੜਾ ਪਾਣੀ ਪਾ ਕੇ ਨਾ ਨਾਰੀਅਲ ਵਾਲਾ ਥੋੜਾ ਜਿਹਾ ਘਿਓ ਪਾ ਕੇ ਨਾ ਮੈਂ ਦੀ ਧੁੰਨੀ ਚ ਪਾਇਆ 2 ਦਿਨ ਤੇ ਮੁੰਡੇ ਦੀ ਅੱਖਾਂ ਦਾ ਪਾਣੀ ਸੁੱਕ ਗਿਆ। ਵੇਖ ਲੈ, ਮੁੜ ਕੇ ਦਵਾਈ ਨਹੀਂ ਪਾਈ ਡਾਕਟਰ ਵਾਲੀ, ਅਸੀਂ ਪਾਈ ਕੋਈ ਨਹੀਂ। ਤੇ ਮੈਂ ਹਾਂਜੀ ਹੋ ਗਈ, ਮੈਂ 2 ਦਿਨ ਅੱਜ ਫਿਰ ਮੈਂ ਪਾਤਾ। ਦੱਸੋ ਹੈਗਾ ਕਿਸੇ ਦੀ ਜੇ ਨੁਕਸੇ ਨੂੰ ਧਿਆਨ ਨਾਲ ਵਰਤਿਆ ਜਾਵੇ, ਨੁਕਸਾ ਕੋਈ ਆਰਗੈਨਿਕ ਚੰਗੀ ਚੀਜ਼ ਹੈ ਆਪਣੀ ਇਹ ਜਿਹੜੀ ਹੈਗੀ ਹੈ ਨਾ। ਤੇ ਮੈਂ ਪਾਉਂਦੀ ਰਹੀ ਤਾਂ ਮੇਰੀ ਅੱਖ ਇੱਕੋ ਤੇ ਮੈਂ ਪਾਉਂਦੀ ਰਹੀ ਤੇ ਮੇਰੀ ਅੱਖ ਸੋਹਣਾ ਦਿਸਣ ਲੱਗ ਪਿਆ। ਪਾਇਆ ਕਰੋ, ਪਰ ਕਾਲੇ ਮੋਤੀਏ ਵਾਲੇ ਚਿੱਟੇ ਮੋਤੀਏ ਵਾਲੇ ਨਾ ਪਾਇਆ ਜੇ। ਜਿਨ੍ਹਾਂ ਦੀ ਆਂਦੇ ਸੀ ਨਾ ਸਿਰ 'ਚ ਸੱਟ ਲੱਗੀ ਤੇ ਨਿਗਾਹ ਚਲੀ ਗਈ, ਉਹਨਾਂ ਨੂੰ ਆਪੇ ਵੀ ਸੋਚਣਾ ਚਾਹੀਦਾ ਹੈ। ਸਿਰ 'ਚ ਸੱਟ ਲੱਗੀ, ਪਰ ਉਹਦਾ ਸਿਰ ਦਾ ਇਲਾਜ ਕਰਨਾ ਸੀ ਨਾ, ਕੋਈ ਤਾਕਤ ਵਾਲੀਆਂ ਚੀਜ਼ਾਂ ਖਵਾਉਣੀਆਂ ਸੀ ਉਹਨਾਂ ਨੂੰ, ਦੁੱਧ ਹੀ ਬਣਾ ਕੇ ਖਸਖਸ ਦੀ ਬਦਾਮ ਪਾ ਕੇ ਜਾਂ ਕੋਈ ਪੰਜੀਰੀ ਬਣਾ ਕੇ, ਕੋਈ ਚੀਜ਼ਾਂ ਇਹ ਜਿਹੀਆਂ ਪਹਿਲਾਂ ਬਣਾ ਕੇ ਦੇਣੀਆਂ ਸਿਰ ਨੂੰ ਸੱਟ ਲੱਗੀ ਤੇ ਅੱਖ ਗਈ ਤੇ ਸਿਰ ਦੇ ਵਿੱਚ ਹੀ ਕੁਝ ਇਲਾਜ ਕਰੋ ਤੁਸੀਂ। ਇੱਕ ਮੈਂ ਉਹਨੂੰ ਕਹਾਂਗੀ ਕੱਚਾ ਨਾਰੀਅਲ ਤੋੜ ਕੇ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ, ਉਹ ਵੀ ਉਹਦੀ ਧੁੰਨੀ 'ਚ ਪਾਣ।
ਅੱਖਾਂ ਵਿੱਚ ਐਵੇਂ ਗੱਲ ਬਣ ਜਾਂਦੀ ਹੈ ਕਿ ਦੇਸੀ ਗਾਂ ਦਾ ਘਿਓ ਲੱਭ ਲਓ। ਅਮਰੀਕਾ ਚੱਲਦਾ ਕਿ ਦੇਸੀ ਗਾਂ, ਗਊ ਦਾ ਘਿਓ ਇੱਕੋ ਜਿਹਾ ਹੀ ਹੁੰਦਾ ਹੈ। ਗਊ ਦਾ ਘਿਓ ਪਾ ਕੇ ਨਾ ਇੱਕ ਹਿੱਸਾ ਪਾ ਲਓ ਕੋਕੋਨਟ ਆਇਲ। ਤੇ ਮੈਂ YouTube 'ਚ ਪੜ੍ਹਿਆ ਸੀ, ਫਿਰ ਮੈਂ ਵਰਤਿਆ ਵੀ, ਕਿਸੇ ਨੂੰ ਉਹਨੂੰ ਆਰਾਮ ਆ ਗਿਆ। ਤੇ 1 ਚਮਚਾ ਕੋਕੋਨਟ ਆਇਲ ਪਾ ਲਓ, ਜਿਹੜਾ ਵਧੀਆ ਵਰਜਨ ਹੁੰਦਾ, ਵਧੀਆ ਆਰਗੈਨਿਕ। 2 ਚਮਚੇ ਗਊ ਦਾ ਘਿਓ ਪਾ ਲਓ, ਭਾਵੇਂ ਕਿਸੇ ਗਊ ਦਾ ਵੀ ਹੋਵੇ, ਉਹ ਦੇਸੀ ਨਹੀਂ ਲੱਭਦੀ ਇੱਥੋਂ। ਤੇ ਤੁਸੀਂ 2 ਬੂੰਦਾਂ ਰਾਤ ਨੂੰ ਪਾਓ, ਸਵੇਰੇ ਵੀ ਪਾਓ। ਤੇ ਧੁੰਨੀ ਚਾਹ ਪਾਓ। ਥੋੜੇ ਦਿਨ ਤੁਸੀਂ ਵੇਖਣਾ ਇਹਦੇ ਨਾਲ ਇਹਦੀਆਂ ਅੱਖਾਂ ਨੂੰ ਜਿਹੜੀਆਂ ਨੇ ਨਿਗਾਹ ਆ ਜਾਏਗੀ। ਜਿਵੇਂ ਤੁਸੀਂ ਕਹਿੰਦੇ ਤੁਹਾਨੂੰ ਫੀਡਬੈਕ ਆਈ ਹੈ, ਮੈਨੂੰ ਵੀ ਪਤਾ ਲੱਗਾ, ਇੱਥੇ ਮੈਂ ਕਈਆਂ ਨੂੰ ਦੱਸਿਆ ਸੀ ਨਾ। ਇੱਕ ਤਾਂ ਉਹਨਾਂ ਨੂੰ ਜਿਹਨਾਂ ਨੂੰ ਸਿਰ 'ਚ ਸੱਟ ਲੱਗੀ ਹੈ ਨਾ, ਰਾਤ ਨੂੰ ਖਸਖਸ, ਬਦਾਮ, ਥੋੜੀ ਮੋਟੀ ਇਲਾਚੀ, ਸੌਂਫ ਪੀਸ ਕੇ ਨਾ ਤੇ ਦੁੱਧ ਵਿੱਚ ਥੋੜਾ ਜਿਹਾ ਵੇਸਣ ਪਾ ਕੇ, ਜਿਵੇਂ ਨਜਲੇ ਵਾਲ ਕਰਦੇ, 1 ਅੱਧਾ ਚਮਚਾ ਘਿਓ ਭੁੰਨ ਕੇ ਨਾ, ਸਾਰਾ ਕੁਛ ਭੁੰਨ ਲੈਣ ਤੇ ਵਿੱਚ ਦੁੱਧ ਪਾ ਕੇ ਰਾਤ ਨੂੰ ਪਿਉਂਦੇ ਰਹਿਣ। ਉਹਨਾਂ ਦੇ ਜਿਹੜੇ ਸਿਰ ਦੀ ਸੱਟ ਨੇ ਉਹਨੂੰ ਕਰਕੇ ਬੜਾ ਅੱਛਾ ਹੈਗਾ। ਜਿਹੜਾ ਮੈਂ ਦੱਸਿਆ ਅੱਖ 'ਚ ਪਾ ਲੈਣ। ਬਾਕੀ ਜਿਹੜੇ ਮੈਂ ਖਸਖਸ ਵਾਲੀ ਦਵਾਈ ਦੱਸਣੀ ਹੁੰਦੀ ਆ ਨਾ, ਜਿਹੜੀ 5 ਦਿਨ ਭਿਉਂ ਕੇ ਉਹ ਬਣਾ ਕੇ ਉਹਨੂੰ ਦੇਣ ਤੇ ਉਹਨਾਂ ਸਿਰ ਠੀਕ ਹੋ ਜਾਏਗਾ, ਚੰਗਾ ਹੋ ਜਾਏਗਾ। ਸਾਰਿਆਂ ਨੇ ਹੁਣ ਦੱਸ ਲਿਆ ਨਾ, ਸਿਰ ਦੇ ਆਪਣੇ ਸੇਕ ਸਰੀਰ 'ਚੋਂ ਨਿਕਲਦਾ, ਪੈਰਾਂ ਨਿਕਲਦਾ। ਮੇਰਾ ਪਿਛਲੇ ਸਾਲ ਨਿਕਲਦਾ ਸੀ ਤੇ ਮੈਂ ਆਹ ਨੂੰ ਨੁਕਸਾ ਵਰਤਿਆ, ਮੁੜ ਕੇ ਨਹੀਂ ਤਲੀਆਂ ਨਾ ਮੇਰੇ ਸਰੀਰ 'ਚੋਂ ਆਉਂਦੀ ਸੀ ਅੱਗ ਨਿਕਲਦੀ। ਮੈਂ ਗਰਮ ਚੀਜ਼ ਵੀ ਕਦੀ ਨਹੀਂ ਖਾਧੀ, ਪਰ ਬੜੀ ਡਰੀ ਮੈਂ ਮੇਰੇ ਇਸੇ ਨੁਕਸੇ ਨਾਲ। ਇੱਕ ਤਾਂ ਮੈਂ ਔਲਾ ਪਾਊਡਰ ਜਿਹੜਾ ਨਾ 1/2 ਚਮਚਾ ਠੰਡੇ ਪਾਣੀ ਨਾਲ ਲੈਂਦੀ ਸਾਂ। ਇੱਕ ਮੈਂ ਸਭ ਤੋਂ ਪਹਿਲਾਂ ਮੈਂ ਬੇਟੇ ਨੂੰ ਭੇਜਿਆ ਆਪਣਾ ਅਲਕੋਹਲ ਵਾਟਰ ਜਿਹੜਾ ਹੈ ਨਾ, ਉਹ ਲੈ ਕੇ ਆਇਆ ਫਾਰਮੇਸੀ ਤੋਂ। ਤੇ ਮੈਂ ਰੂਹ ਪਿਉਂ ਕੇ ਪੈਰ 1 ਮਿੰਟ ਉਹ ਲਾ ਲੈਣ, 2 ਦਿਨ ਲਾਉਣ, ਬਾਡੀ ਦੇ ਵਿੱਚ ਛੇਕ ਨਹੀਂ ਰਹੇਗਾ। ਉਸ ਤੋਂ ਪਿੱਛੇ ਨਾ ਸੌਣ ਲੱਗਿਆ ਸਰੋਂ ਦੇ ਤੇਲ ਦੀ ਮਾਲਿਸ਼ ਕਰਿਆ ਕਰਨ ਤੇ ਘੀਆ ਰੋਜ਼ ਫਰਿੱਜ 'ਚ ਰੱਖ ਕੇ ਤੋਂ ਮਾਰਨ ਤੇ ਤਵਾ ਚੀਰ, ਮਿਸ਼ਰੀ, ਛੋਟੀ ਇਲਾਚੀ ਪੀਸ ਕੇ ਨਾ ਠੰਡੇ ਦੁੱਧ ਨਾਲ 1 ਚਮਚ ਲੈਣ। ਇਹਦੇ ਨਾਲ ਹੀ ਨਾ ਸੇਕ ਨਿਕਲ ਜਾਣਾ। ਪਹਿਲਾਂ ਅਲਕੋਹਲ ਵਾਟਰ ਮਾਰਨ ਤੇ ਵੇਖੀ ਆਈ ਸੇਕ ਨਿਕਲੇਗਾ ਸਰੀਰ 'ਚੋਂ, ਸ਼ਾਂਤੀ ਜੀ ਮਿਲੇਗੀ। ਇੰਨਾ ਕੁ ਨੁਕਸਾ ਹੀ ਵਰਤ ਲੈਣ ਨਾ, ਉਹਨਾਂ ਨੂੰ ਬਿਲਕੁਲ ਆਰਾਮ ਆ ਜਾਏਗਾ। ਮੈਂ ਇੰਨਾ ਕੀ ਵਰਤਿਆ ਸੀ। ਔਲਿਆ ਮੁਰੱਬਾ ਵੀ ਸਵੇਰੇ ਮੈਂ ਖਾਧਾ ਸੀ ਨਿਰਣੇ ਕਾਲਜੇ ਨਾ। ਤੇ ਉਹ ਜਿਹੜੇ ਨੇ ਅਥਰੂ ਆਉਣ ਵਾਲੇ ਤੇ ਸਿਰਫ ਉਹ ਪੁੱਛਦੇ ਸੀ ਆਪਣਾ, ਮੈਨੂੰ ਨਾ ਹੀ ਉਹਨਾਂ ਭੁੱਲ ਜਾਂਦਾ ਵਿਚਾਰੇ, ਕਈ ਵਾਰੀ ਕਾਲ ਕਰਦੇ ਹੁੰਦੇ। ਹਲਦੀ ਵਾਲਾ ਦੁੱਧ ਜਿਹੜਾ ਨਾ, ਸੌਂਫ ਇਲਾਚੀ ਪਾ ਕੇ ਉਬਾਲ ਕੇ ਆਰਗੈਨਿਕ ਹਲਦੀ ਪਾਓ ਕੱਚੀ, ਤੇ ਸ਼ਾਇਦ ਥੋੜਾ ਘਿਓ ਪਾ ਕੇ ਪੀਣ, ਰਾਤ ਨੂੰ ਅਥਰੂ ਹਟ ਜਾਏਗਾ। ਇੱਕ ਜਿਹਨਾਂ ਕਿਹਾ ਸੀ ਨਾ ਅੱਡੀ ਟੁੱਟੀ ਹੋਈ ਹੈ, ਮੈਂ ਗੁੱਟ ਤੇ ਪਾਉਂਦੀ ਨਹੀਂ ਸੀ, ਮੈਂ ਕਿਹਾ ਚੱਲ ਮੈਂ ਦੱਸ ਦਿਆਂਗੀ ਜਦੋਂ ਮੇਰਾ ਗੁੱਟ ਟੁੱਟਿਆ ਸੀ। ਇੱਕ ਉਹ ਨਾ ਪਰਕੜੀ ਵਾਲੀ ਪੰਜੀਰੀ ਖਾਣ, ਇੱਕ ਚੂਨਾ ਖਾਣ, ਇੱਕ ਹਲਦੀ ਵਾਲਾ ਦੁੱਧ ਪੀਣ, ਤੇ ਇੱਕ ਨਾ ਸਰੋਂ ਦਾ ਤੇਲ ਪਾ ਕੇ ਨਾ, ਫਰਕੜੀ ਪਾ ਕੇ ਪਾਣੀ 'ਚ ਤੇ ਡੋਬ ਕੇ ਨਾ, ਕੋਈ ਤਾਵਲ ਛੋਟਾ ਜਿਹਾ, ਤੇ ਉਹਦੇ ਨਾਲ ਟਕੋਰ ਕਰਨ ਉਹਨਾਂ ਦੀ ਹੱਡੀ ਪੂਰੀ ਜੁੜੇਗੀ। ਮੈਨੂੰ ਬੜੀ ਦਰਦ ਦੱਸਿਆ ਸੀ ਹੱਡੀ ਜੁੜੀ ਨਹੀਂ, ਤੇ ਮੈਨੂੰ ਇਹਦੇ ਨਾਲ ਹੀ ਆਰਾਮ ਆ ਗਿਆ ਸੀ। ਡਾਕਟਰ ਨੇ ਮੈਨੂੰ ਕਿਹਾ ਜੀ ਪੱਤੀ ਖੋਲਣ ਲੱਗਿਆ ਇੰਡੀਆ ਕੋਲਾਈ 'ਚ ਮੈਂ ਜਾ ਕੇ, ਤੁਸੀਂ ਆਹ ਚੀਜ਼ਾਂ ਵਰਤੋ, ਪਾਣੀ ਟਕੋਰ ਕਰੋ, ਆਓ ਕਰੋ। ਤਾਂ ਇੱਕ ਮੈਂ ਤੁਹਾਨੂੰ ਦੱਸਣ ਲੱਗੀ, ਜਿਹੜੇ ਇੱਕ ਪਿੱਛੇ ਬੋਲੇ ਸੀ ਨਾ ਬੇਟਾ ਉਦੋਂ, ਜਿਹੜੇ ਕਹੀ ਸੀ ਉੱਥੇ ਮਹਿੰਦੀ ਲਾਈ, ਦਾੜੀ, ਤੈਨੂੰ ਐਲਰਜੀ ਹੋ ਗਈ ਹੈ। ਤੇ ਉਹ ਇੰਡੀਆ ਨੇ ਤਾਂ ਬੜਾ ਵਧੀਆ ਜੇ, ਇੱਥੇ ਕਿਸੇ ਨੇ ਮੰਗਾਣੀ ਤਾਂ ਮੰਗਾ ਲਿਆ ਜੀ। ਇਹ ਵਰਤਿਆ ਨੁਕਸਾ, ਇਹਦੇ ਨਾਲ ਅੱਖਾਂ ਨੂੰ ਕੁਛ ਨਹੀਂ ਹੁੰਦਾ। ਇਹ ਹਰਬਲ ਦੀ ਬਣੀ ਦਵਾਈ ਹੈ। ਇੱਕ 100 ਰੁਪਏ ਦੀ ਇੱਕ ਚੀਜ਼ੀ ਆਵੇਗੀ ਇੰਡੀਅਨ 100 ਰੁਪਏ ਦੀ। ਉਹ ਜਿਹੜੀ ਇੱਕ ਬਲੈਕ ਜੀ ਹੋਵੇਗੀ, ਇੱਕ ਚਿੱਟੀ ਹੋਵੇਗੀ। ਜਿਹੜੀ ਚਿੱਟੀ ਵਾਲੀ ਉਹਨਾਂ ਨੂੰ ਲਿਖਣਾ ਹੈ, ਉਹਨਾਂ ਨੂੰ ਕਹਿਣਾ ਬਲੈਕ ਬਰਾਊਨ ਬਿਗਨ ਡਾਈ। ਮੈਂ 2 ਵਾਰੀ ਬੋਲ ਦੇਣੀ ਹੈ, ਬਲੈਕ ਬਰਾਊਨ ਬਿਗਨ ਡਾਈ। ਛੋਟੀ ਜਿਹੀ ਕੱਚ ਦੀ ਸ਼ੀਸ਼ੀ ਚ ਹੋਵੇਗੀ, ਉਹ 3 ਵਾਰੀ 4 ਵਾਰੀ ਲੱਗ ਜਾਂਦੀ। ਉਹ ਲੈਣੀ ਵਾਈਟ ਕਲਰ ਵਾਲੀ, ਜਦੋਂ ਆਪਾਂ ਘੋਲਾਂਗੇ ਨਾ ਉਹ ਬਲੈਕ ਹੋ ਜਾਏਗੀ। ਉਹ ਹਰਬਲ ਦੀ ਬਣੀ ਬਹੁਤ ਅੱਛੀ ਚੀਜ਼ ਹੈ। ਉਹ ਉੱਥੇ ਉਹਨੂੰ ਲੈ ਲੈਣ, ਜਾਂ ਇੱਥੇ ਵੀ ਕਿਸੇ ਮੰਗਾਉਣੀ ਤਾਂ ਮੰਗਾ ਲੈਣ। ਤੇ ਉਹਦੇ ਨੇ ਵੇਖ ਆਪਾਂ ਛੱਡ ਗਏ ਬੇਟਿਆ ਨੁਕਸਾ ਜਿਹੜਾ ਐਲੋਵੇਰਾ ਵਾਲਾ ਮੈਂ ਵਰਤਿਆ ਸੀ, ਤੇ ਮੈਂ ਲੋਕਾਂ ਵੀ ਵਰਤਿਆ ਬੜਾ, 2 ਬੋਤਲਾਂ ਕੱਢੀਆਂ, ਤੁਹਾਨੂੰ ਚੇਤਾ ਹੀ ਭੁਲਾ ਲਿਆ ਨੇ। 12 ਪੱਤੇ ਤੁਸੀਂ ਐਲੋਵੇਰਾ ਦੇ ਲੈ ਲਓ, ਉਹਦਾ ਗੁੱਦਾ ਕੱਢ ਲਓ, ਸੇਮ ਖੰਡ ਪਾ ਲਓ, ਉਹਨੂੰ ਰਿੜਕ ਕੇ ਕੱਚ ਦੇ ਭਾਂਡੇ 'ਚ 6 ਹਫ਼ਤੇ ਫਰਿੱਜ 'ਚ ਰੱਖੋ। ਫਿਰ ਤੁਸੀਂ ਬਾਹਰ ਕੱਢ ਕੇ ਫਿਰ ਰਿੜਕ ਲਓ। ਰਿੜਕ ਕੇ ਥੋੜਾ ਕੱਪੜੇ ਵਿੱਚ ਪੁੰਨਾ ਪਾਈ ਜਾਓ, ਤੇ ਘੁੱਟ ਕੇ ਪਾਣੀ ਕੱਢੀ ਜਾਓ, ਤੇ ਫੋਕ ਸੁੱਟੀ ਜਾਓ। ਉਹ ਬੋਤਲ ਪਾ ਕੇ ਫਿਰ ਰੱਖ ਲਓ। ਸਵੇਰੇ ਸੁੱਤੇ ਉੱਠੋ, ਬਰਸ਼ ਕੀਤਾ, ਨਿਰਣੇ ਕਾਲਜੇ 2 ਚਮਚੇ ਭਰ ਕੇ ਪੀ ਲਿਆ ਕਰੋ। ਤੁਹਾਡੀਆਂ ਜੋੜਾਂ ਜਾਣ, ਹੱਡੀਆਂ ਤੇ ਗੋਡੇ ਗਾਡੇ ਜਿਹੜੇ ਨਾ ਬਿਲਕੁਲ ਠੀਕ ਹੋ ਜਾਣਗੇ। ਤੇ ਮੈਂ ਛੋਟੇ ਜਿਹੇ ਬੱਚਿਆਂ ਨੇ ਕਿਸੇ ਨਾ ਕਿਸੇ ਕਬਜ਼ ਰਹਿੰਦੀ ਨਾ, 200 ਗ੍ਰਾਮ ਮਨੱਕੇ, 200 ਗ੍ਰਾਮ ਗੁਲਕੰਦ, 5 ਚਮਚੇ ਘਿਓ ਦੇ, ਇਹਨੂੰ ਪੀਸ ਕੇ ਨਾ ਰੱਖ ਲਓ, ਗ੍ਰਾਈਂਡ ਕਰਕੇ ਨਾ 2 ਚਮਚੇ ਉਹ ਬੱਚੇ ਰਾਤ ਨੂੰ ਦੁੱਧ ਨਾਲ ਖਵਾ ਦਿਆ ਕਰੋ। ਉਹਦੇ ਬੱਚੇ ਦੀ ਕਬਜ਼ ਖੁੱਲ ਜਾਏਗੀ। ਛੋਟਾ ਜਿਹਾ ਬੱਚਿਆਂ ਵਾਸਤੇ ਇਲਾਜ ਹੈਗਾ। ਤੇ ਓਕੇ ਬੇਟਾ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ ਇੰਨੇ ਸਾਰੇ ਨੁਸਖੇ ਦੱਸਣ ਦੇ ਲਈ। ਤੁਹਾਡੇ ਕੋਲ ਵੀ ਸਰੋਤਿਓ ਕੋਈ ਨੁਸਖੇ ਹੁੰਦੇ ਆ ਨਾ,
ਸ਼ੇਅਰ ਜ਼ਰੂਰ ਕਰ ਲਿਆ ਕਰੋ 4082725200। ਲੱਗਦਾ ਹੁੰਦਾ ਕਿ ਐਵੇਂ ਹੀ ਆ, ਕਈ ਵਾਰੀ ਨਾ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਬਹੁਤ ਲੋਕਾਂ ਨੂੰ ਫਰਕ ਪੈਂਦਾ ਆ, ਆਰਾਮ ਆਉਂਦਾ ਆ। ਜਿੱਦਾਂ ਕਿਸੇ ਨੇ ਦੱਸਿਆ ਸੀਗਾ ਕਿ ਜਿਨ੍ਹਾਂ ਦੇ ਅੱਜ ਕੱਲ੍ਹ ਜਿਹੜੀ ਬਿਮਾਰੀ ਆ ਫੇਫੜਿਆਂ ਤੋਂ, ਉਹਨਾਂ ਦੀਆਂ ਤੋਂ ਮੇਰੇ ਖਿਆਲ 'ਚ ਸੌਗੀ ਵਗੈਰਾ ਜਾਂ ਮਣੱਕੇ ਵਗੈਰਾ ਦੱਸੇ ਸੀਗੇ, ਕਈਆਂ ਨੂੰ ਬੜੇ ਠੀਕ ਪੈਂਦੇ ਆ। ਇੱਦਾਂ ਦੀਆਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਜ਼ਰੂਰ ਸ਼ੇਅਰ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਦੱਸਦੇ ਆ ਤਾਂ ਲੋਕ ਉਹਨਾਂ ਨੂੰ ਵਰਤਦੇ ਵੀ ਹੈਗੇ ਆ। ਪਰਮਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਹਸਬੈਂਡ ਆ, ਉਹਨਾਂ ਨੂੰ ਰਾਤ ਨੂੰ ਨਾ ਮਤਲਬ ਸੁੱਤੇ ਪਿਆ ਨੂੰ ਚੱਕਰ ਆ ਜਾਂਦਾ ਆ। ਸੁੱਤੇ ਪਿਆ ਚੱਕਰ ਆਉਂਦਾ? ਹਾਂਜੀ, ਇੱਕਦਮ ਉੱਠਦੇ ਆ ਜਦੋਂ ਮਤਲਬ ਪਾਣੀ ਪੂਣੀ ਦਿੰਨੇ, ਫਿਰ ਕੁਛ ਠੀਕ ਹੋ ਜਾਂਦੇ, ਪਰ ਇੱਕਦਮ ਆਉਂਦਾ ਚੱਕਰ। ਕਹਿੰਦੇ ਏਦਾਂ ਲੱਗਦਾ ਜੇ ਸਾਰਾ ਕੁਛ ਘੁੰਮਦਾ ਹੈ। ਘੁੰਮਦਾ, ਹਾਂ ਠੀਕ ਆ। ਹਾਂਜੀ, ਤੇ ਉਹ ਫਿਰ ਪਾਣੀ ਦੇ ਜਦੋਂ ਮੈਂ BP ਚੈੱਕ ਕਰਦੀ, ਥੋੜਾ BP ਵੀ ਵਧਿਆ ਹੁੰਦਾ ਇਹਨਾਂ ਦਾ। ਠੀਕ ਆ। ਹਾਂਜੀ, 3-4 ਦਿਨ ਹੋ ਗਏ ਲਗਾਤਾਰ ਹੀ ਡਾਕਟਰ ਨਾਲ ਬਣਾਈ ਅਪਾਇੰਟਮੈਂਟ, ਅੱਜ ਮਿਲੀ, ਮਤਲਬ ਅਗਲੇ ਵੀਕ ਮਿਲੀ ਆ। ਠੀਕ ਹੈ ਜੀ। ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਜੀ, ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਬਲੱਡ ਪ੍ਰੈਸ਼ਰ ਤਾਂ ਪਹਿਲਾਂ ਇਹ ਚੀਜ਼ ਚੈੱਕ ਕੀਤੀ ਜਾਂਦੀ, ਜੇ ਚੱਕਰ ਆਉਂਦੇ ਆ ਤਾਂ ਹੋ ਸਕਦਾ ਕਈ ਵਾਰੀ ਹੋਰ ਵੀ ਕਈ ਪ੍ਰੋਬਲਮਸ ਹੁੰਦੀਆਂ ਆ। ਅਤੇ ਪਰ ਜਦੋਂ ਤੁਹਾਨੂੰ ਲੱਗਦਾ ਹੁੰਦਾ ਰਾਤ ਨੂੰ ਬਲੱਡ ਪ੍ਰੈਸ਼ਰ ਸਾਡਾ ਜ਼ਿਆਦਾ ਹੈ, ਤਾਂ ਉਸ ਵੇਲੇ ਉਹਨੂੰ ਲੈ ਕੇ ਨਾ ਸੋਇਆ ਕਰੋ, ਉਹਦਾ ਕੋਈ ਨਾ ਕੋਈ ਓੜ ਪੋੜ ਜ਼ਰੂਰ ਕਰਿਆ ਕਰੋ। ਬਲਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਜਿੱਦਾਂ ਅਸੀਂ ਪੁੱਛਣਾ ਚਾਹੁੰਦੇ ਸੀਗੇ, ਜਿਹੜਾ ਬ੍ਰਹਮੀ ਪਾਊਡਰ ਹੁੰਦਾ ਹੈ, ਕਾਸ਼ਮਗੰਧਾ, ਵੀ ਉਹ ਕਾਹਤੋਂ ਹੁੰਦਾ ਹੈ? ਨਾ ਪੁੱਛਦੇ ਆਪਾਂ ਕਿਸੇ ਨੂੰ। ਹਾਂਜੀ, ਇੱਕ ਜਿੱਦਾਂ ਜੇ ਕੋਈ ਨਾ ਖਾਵੇ ਤਾਂ ਉਹ ਚਾਹ 'ਚ ਰਿੰਨ ਕੇ ਵੀ ਦੇ ਦਿੰਦਾ ਹੈ। ਪੁੱਛ ਲੈਂਦੇ ਜੀ, ਪੁੱਛ ਲੈਂਦੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਉਹਦੇ ਵਿੱਚ ਕੋਈ ਜ਼ਰੂਰੀ ਵੀ ਨਹੀਂ ਹੁੰਦੀ ਕਈ ਵਾਰੀ ਚੀਜ਼ਾਂ ਦੀ ਕਿ ਤੁਸੀਂ ਚਾਹ ਹੀ ਬਣਾਉਣੀ ਆ, ਬਸ ਇਹ ਵੀ ਪਾਣੀ 'ਚ ਰਿੰਨ ਕੇ ਤੁਸੀਂ ਚੀਜ਼ਾਂ ਬਹੁਤ ਸਾਰੀਆਂ ਨਾ ਲੈ ਸਕਦੇ ਆ, ਪੀ ਸਕਦੇ ਆ। ਉਹ ਸੋ ਅਪ ਟੂ ਯੂ, ਤੁਹਾਡੇ 'ਤੇ ਹੁੰਦਾ ਆ, ਤੁਹਾਡੀ ਬੋਡੀ ਆ। ਅੱਗੇ ਪ੍ਰੀਤ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਸੋਹਣਾ ਹੈ, ਧੰਨਵਾਦ। ਮੈਂ ਫੀਡਬੈਕ ਦੇਣੀ ਸੀ। ਹਾਂਜੀ, ਪ੍ਰੋਗਰਾਮ 'ਚ ਦੱਸਿਆ ਸੀ ਲੌਂਗ ਟਾਈਮ ਹੋ ਗਿਆ, ਦੰਦਾਂ ਦੀ ਦਰਦ ਦਾੜ ਹੁੰਦੀ ਹੈ ਨਾ, ਮੈਂ ਕੇਲਿਆਂ ਦੇ ਪੱਤਿਆਂ ਦਾ ਭੁੰਨ ਕੇ ਪਾਊਡਰ ਜਿਹਾ ਬਣਾਇਆ, ਲਗਾਇਆ, ਬਹੁਤ ਆਰਾਮ ਆਇਆ। ਛਿੱਲਾਂ ਦਾ ਕਿ ਪੱਤਿਆਂ ਦਾ? ਪੱਤਿਆਂ ਦਾ। ਠੀਕ ਹੈ। ਹਾਂਜੀ, ਤੇ ਇੱਕ ਮੈਂ ਪੁੱਛਣਾ ਸੀ ਤੁਹਾਨੂੰ, ਜਿਹੜੀ ਐਕੁਆਰੀਅਸ ਵੇ ਲਿਕੁਇਡ ਵਾ ਕਿੱਦਾਂ? ਹਾਂਜੀ, ਲਿਕੁਇਡ ਹਰਬਲ ਦੀ ਹੈ ਨਾ? ਹਾਂਜੀ। ਅੱਛਾ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਸੰਦੀਪ ਸਿੰਘ। ਹਾਂਜੀ, ਸੰਚਾਰ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਉਹ ਜਿਹੜਾ ਪੁੱਛਦੇ ਸੀਗੇ ਕਿ ਜਿਨ੍ਹਾਂ ਨੂੰ ਉੱਠਦਿਆਂ ਚੱਕਰ ਆਉਂਦੇ ਆ, ਲੰਮੇ ਪਿਆ ਵੀ ਕਈ ਚੱਕਰ ਆਉਂਦੇ ਆ, ਡਾਕਟਰ ਨੂੰ ਜ਼ਰੂਰ ਦਿਖਾਉਣ, ਪਰ ਉਹਨਾਂ ਦਾ ਜੇ ਉਹ ਇਕੁਇਲਿਬਰੀਅਮ ਜਿਹੜਾ ਹੁੰਦਾ ਨਾ, ਉਹ ਜਿਹੜਾ ਪਾਣੀ ਹੁੰਦਾ ਆਪਣੇ, ਉਹ ਕਈ ਵਾਰ ਅਪਸੈਟ ਹੋ ਜਾਂਦਾ। ਮੈਨੂੰ ਹੋਇਆ ਸੀ ਤੇ ਉਹਦੇ ਨਾਲ ਫਿਰ ਮਾਈਗ੍ਰੇਨ ਵੀ ਹੋਈ ਸੀ, ਤੇ ਮੈਨੂੰ ਤਾਂ ਐਕਚੁਅਲੀ ਐਮਰਜੈਂਸੀ ਜਾਣਾ ਪਿਆ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਪਤਾ ਨਹੀਂ ਹੋਰ ਕੁਛ ਆ। ਤੇ ਹਾਂਜੀ, ਤੇ ਇਸ ਕਰਕੇ ਉਹਦਾ ਇਲਾਜ ਤੇ ਬਸ ਇਹੀ ਸੀਗਾ ਕਿ ਆਪਣਾ ਹੋਮੋਪੈਥਿਕ ਦਵਾਈਆਂ ਸੀਗੀਆਂ 2-3, ਉਹੀ ਖਾਧੀਆਂ ਸੀ, ਪਰ ਤਦ ਤੱਕ ਹਾਂਜੀ ਪਾਣੀ ਪੀਤੇ ਹੁਣ ਹੋ ਜਾਂਦਾ ਠੀਕ। ਤੇ ਆਪਣਾ ਗੂਗਲ ਵੀ ਕਰ ਸਕਦੇ, ਇੱਕ ਅੱਧੀ ਐਕਸਰਸਾਈਜ਼ ਵੀ ਹੈਗੀਆਂ, ਤੇ ਉਹ ਕਰਕੇ ਦੇਖ ਲੈਣ, ਤੇ ਬਸ ਇਹੀ ਹੋ ਸਕਦਾ। ਪਰ ਡਾਕਟਰ ਨੂੰ ਜ਼ਰੂਰ ਦਿਖਾ ਲੈਣ, ਤੇ ਜੇ ਦਿਖਾਇਆ ਤੇ ਉਹਨਾਂ ਨੂੰ CT ਸਕੈਨ ਵੀ ਜ਼ਰੂਰ ਕਰਾ ਲੈਣ, ਤੇ ਇੱਕ ਹੋਰ ਕੁਛ ਨਾ ਨਿਕਲੇ। ਤੇ ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਜੀ ਕੀ ਫਤਿਹ। ਬਲਜਿੰਦਰ ਬੈਂਸ। ਬਲਜਿੰਦਰ ਬੈਂਸ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਮੈਂ ਤੁਹਾਨੂੰ ਪੁੱਛਣਾ ਸੀਗਾ, ਜਿੱਦਾਂ ਬਲੱਡ ਪ੍ਰੈਸ਼ਰ ਉੱਪਰਲਾ ਵੱਧਦਾ ਆ, ਫੇਰ ਤਾਂ ਠੰਡਾ ਪਾਣੀ ਪੀ ਲਓ ਜਾਂ ਤੇਲ ਸਰੋਂ ਦਾ ਸਿਰ 'ਚ ਪਾ ਲਓ, ਠੀਕ ਹੋ ਜਾਂਦਾ। ਜੇ ਥੱਲੇ ਵਾਲਾ ਵਧੇ, ਉਹ ਫੇਰ ਕੀ ਕਰਨਾ ਚਾਹੀਦਾ ਆ? ਪੁੱਛ ਲੈਂਦੇ ਆਪਾਂ, ਕਿੰਨਾ ਕੁ ਵੱਧਦਾ? ਉਹ ਕਦੇ 100 ਹੁੰਦਾ ਆ, ਹੁਣ ਇੱਕ ਦਿਨ ਚੈੱਕ ਕੀਤਾ 125 ਸੀਗਾ। ਅੱਛਾ, ਫੇਰ ਤਾਂ ਜ਼ਿਆਦਾ ਸੀ 25। ਹਾਂਜੀ, ਮੈਂ ਗੋਲੀ ਖਾਂਦੀ ਸੀ 10 ਮਿਲੀਗ੍ਰਾਮ ਦੀ, ਹੁਣ ਉਹਨੇ 20 ਦੀ ਕਰ ਦਿੱਤੀ ਆ, ਹੁਣ ਤਾਂ ਉਦਣ ਦਾ ਠੀਕ ਆ ਕੁਛ। ਠੀਕ ਆ। ਹਾਂਜੀ, ਇੱਕ ਮੈਂ ਪੁੱਛਣਾ ਸੀ, ਜਿਹੜੇ ਸ਼ੂਗਰ ਦਾ ਦੱਸਦੇ ਸੀਗੇ, ਇੱਕ ਗੱਠੀ ਲਸਣ ਦੀ ਨਾਰਦਾਣਾ, ਹੋਰ ਮੈਂ ਪੁੱਛਣਾ ਸੀ ਕਿਹੜੀ ਚੀਜ਼ ਪਾ ਕੇ ਉਹਦੀ ਚਟਣੀ ਬਣਾ ਸਕਦੇ ਆ? ਲਸਣ, ਅਦਰਕ, ਨਾਰਦਾਣਾ ਵਗੈਰਾ ਸੀਗਾ, ਪੁਦੀਨਾ ਸੀ। ਅੱਛਾ ਜੀ। ਹਾਂਜੀ, ਠੀਕ ਆ।
ਹਾਂਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦਲਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀਗਾ, ਜਿੱਦਾਂ ਥੋੜ੍ਹੇ ਦਿਨ ਪਹਿਲਾਂ ਨਾ ਮੇਰੀ ਨਾਨੀ ਜੀ ਦਾ ਉਹ ਰੇਡੀਓ ਸੁਣਦੇ ਹੁੰਦੇ ਆ ਰੋਜ਼, ਪਰ ਉਹਨਾਂ ਦੇ ਨਾ ਥੋੜ੍ਹੇ ਦਿਨ ਪਹਿਲਾਂ ਜਿੱਦਾਂ ਸਵੇਰੇ ਜਦੋਂ ਉੱਠੇ ਤਾਂ ਉਹਨਾਂ ਨੂੰ ਇੱਦਾਂ ਲੱਗਿਆ ਚੱਕਰ ਆਇਆ ਬਹੁਤ ਜ਼ੋਰ ਨਾਲ ਪੈਰਾਂ ਤੇ ਉਹਨਾਂ ਦੇ ਇੱਦਾਂ ਲੱਗਿਆ ਤਾਂ ਭੁਚਾਲ ਆ ਗਿਆ ਹੁੰਦਾ। ਤੇ ਫਿਰ ਅਸੀਂ ਜਿੱਦਾਂ ਫਿਰ ਦੇਖਿਆ ਬਲੱਡ ਪ੍ਰੈਸ਼ਰ ਥੋੜ੍ਹਾ ਜਿਹਾ ਵਧਿਆ ਸੀਗਾ, ਤਾਂ ਮੁੜ ਕੇ ਵੀ ਚਲੋ ਅਸੀਂ ਦਿਨੇ ਕਿਸੇ ਦਿਨ ਅਪੁਆਇੰਟਮੈਂਟ ਸੀਗੀ ਹੋਰ ਡਾਕਟਰ ਦੇ, ਤਾਂ ਉੱਥੇ ਗਏ ਤਾਂ ਚਲੋ ਕਮਜ਼ੋਰ ਜਿਹੇ ਰਹੇ ਆਉਂਦੇ ਹੋਏ। ਫਿਰ ਜਦੋਂ ਅਸੀਂ ਬੈੱਡ ਤੇ ਪਾਇਆ ਉਦੋਂ ਫਿਰ ਇਹੀ ਕੰਮ ਹੋਇਆ, ਜਦੋਂ ਖੱਬੇ ਪਾਸੇ ਨੂੰ ਸਿਰ ਮੋੜਦੇ ਸੀ ਉਦੋਂ ਉਹਦੇ ਚੱਕਰ ਬਹੁਤ ਆਉਂਦੇ ਸੀਗੇ। ਤੇ ਅਸੀਂ ਹੋਸਪਿਟਲ ਫਿਰ ਐਂਬੂਲੈਂਸ ਸ਼ਾਮ ਨੂੰ ਸੱਦਣੀ ਪਈ ਕਿਉਂਕਿ ਬਲੱਡ ਪ੍ਰੈਸ਼ਰ ਕਾਫੀ ਸੀ। ਤਾਂ ਫਿਰ ਹੋਸਪਿਟਲ ਗਏ ਤਾਂ ਉਹਨਾਂ ਨੇ ਸਾਰੇ ਆਪਣੇ ਸਿਟੀ ਸਕੈਨ MRI ਕੀਤੀ, ਉਹ ਕਹਿੰਦੇ ਵੀ ਜਿੱਦਾਂ ਕੋਈ ਬ੍ਰੇਨ ਦੀ ਪ੍ਰੋਬਲਮ ਨਹੀਂ, ਉਹ ਕਹਿੰਦੇ ਕੰਨ ਦੀ ਪ੍ਰੋਬਲਮ ਹੁੰਦੀ ਆ। ਹਾਂਜੀ ਹਾਂਜੀ, ਕੰਨ ਦੇ ਪਿੱਛੇ ਹੁੰਦੀ। ਤੇ ਹਾਂਜੀ ਬਨਾਈਨ ਪੋਜੀਸ਼ਨਲ ਵਰਟੀਗੋ ਕਹਿੰਦੇ ਆ ਇਹਨੂੰ। ਤੇ ਉਹਨਾਂ ਨੇ ਜਦੋਂ ਇੱਕ ਰਾਤ ਰੱਖਿਆ ਸੀ ਤਾਂ ਇੱਦਾਂ ਇਹਨਾਂ ਨੇ ਕਈ ਦਿਨਾਂ ਤੋਂ ਮੇਰੀ ਨਾਨੀ ਜੀ ਕਹਿੰਦੇ ਸੀਗੇ ਵੀ ਤਾਂ ਖੱਬੇ ਕੰਨ ਦੇ ਵਿੱਚ ਟੀ ਹੁੰਦੀ ਆ ਬਹੁਤ ਚਿਰਾਂ ਤੋਂ। ਤੇ ਕਹਿੰਦੇ ਸੀ ਕਿੱਦਾਂ ਲੱਗਦਾ ਸੀ ਵੀ ਤਾਂ ਖੱਬਾ ਕੰਨ ਆ ਉਹਦੇ ਵਿੱਚ ਜਿੱਦਾਂ ਕਹਿੰਦੇ ਜੇ ਬੋਲਦੇ ਆ ਤਾਂ ਏਦਾਂ ਆਵਾਜ਼ ਵੱਜਦੀ ਆ। ਹਾਂਜੀ। ਤੇ ਏਦਾਂ ਉਹਨਾਂ ਨੂੰ ਉੱਚੀ ਆਵਾਜ਼ ਵੀ ਕਦੇ ਹੁੰਦੀ ਸੀਗੀ ਤਾਂ ਉਹ ਚੱਲਦੇ ਨਹੀਂ ਸੀ ਹੁੰਦੇ, ਉਹਨਾਂ ਕਹਿੰਦੇ TV ਬੰਦ ਕਰ ਦੋ ਹਨਾ। ਤੇ ਇਹਦੇ ਵਾਸਤੇ ਜਿੱਦਾਂ ਇੱਕ ਤਾਂ ਐਪਲੀ ਮਨੂਵਰ ਐਕਸਰਸਾਈਜ਼ ਹੁੰਦੀ ਆ, ਐਪਲੀ ਉਹਨੂੰ ਕਹਿੰਦੇ EPLY ਤੇ ਮਨੂਵਰ MANEUVER। ਇਹ ਕਰਕੇ ਦੇਖਣ, ਇਹਦੇ ਨਾਲ ਸ਼ਾਇਦ ਜਿੱਦਾਂ ਫਰਕ ਪੈਂਦਾ ਹੈ। ਉਦਾਂ ਮੈਂ ਇਹਦਾ ਦੇਸੀ ਨੁਸਖਾ ਵੀ ਪੁੱਛਣਾ ਚਾਹੁੰਦਾ ਸੀ ਕਿਉਂਕਿ ਕੰਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਤੇ ਪਾਣੀ ਆ ਜਿੱਦਾਂ ਕ੍ਰਿਸਟਲ ਹੁੰਦੇ ਆ ਹਾਂਜੀ, ਉਹ ਨਾ ਅਪਸੈਟ ਹੋ ਜਾਂਦੇ ਆ ਕੰਨਾਂ ਦੇ ਪਿੱਛੇ ਆ ਜਿਹੜੇ, ਤੇ ਉਹਦੀ ਐਕਸਰਸਾਈਜ਼ ਹੀ ਹੈਗੀ ਆ, ਵੈਸੇ ਐਕਸਰਸਾਈਜ਼ ਆ ਉਹਦੀ। ਹਾਂਜੀ ਹਾਂਜੀ, ਮੈਂ ਇਹੀ ਪੁੱਛਣਾ ਸੀ ਕਿ ਜੇ ਕੋਈ ਉਹਦਾ ਕੋਈ ਦੇਸੀ ਨੁਸਖਾ ਹੋਵੇ, ਕਿਉਂਕਿ ਉਹ ਕਹਿੰਦੇ ਕੰਨਾਂ 'ਚ ਟੀ ਵੀ ਕਹਿੰਦੇ ਬਹੁਤ ਚਿਰਾਂ ਤੋਂ ਹੁੰਦੀ ਆ ਤੇ ਕੰਨ ਕਈ ਵਾਰੀ ਖੱਬਾ ਭਾਰਾ ਵੀ ਲੱਗਦਾ, ਤੇ ਉਹਦਾ ਮੈਂ ਪੁੱਛਣਾ ਚਾਹੁੰਦਾ ਸੀ ਕੋਈ ਨਹੀਂ ਆਪਾਂ ਪੁੱਛ ਲੈਂਦੇ ਜੇ ਕੋਈ ਖਾਣ ਪੀਣ ਵਾਲੀ ਚੀਜ਼ ਵੀ ਹੋਊ ਤਾਂ। ਠੀਕ ਹੈ, ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਦਿਲਜੀਤ ਰਾਈਟ ਕਿ ਉਹਦੀ ਇੱਕ ਐਕਸਰਸਾਈਜ਼ ਹੈਗੀ ਆ। ਕਾਫੀ ਟਾਈਮ ਪਹਿਲਾਂ 2 ਸਾਲ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਕਿ ਜਲਦੀ ਤੁਸੀਂ ਪਾਸੇ ਲੈਣੇ ਆ ਸਿਰ ਦੇ, ਅਤੇ ਉਹ ਪਾਣੀ ਹੈ ਜਿਹੜਾ ਨਾ ਉਹ ਥਾਂ ਸਿਰ ਕਰਨਾ ਹੁੰਦਾ, ਕੰਨਾਂ ਦੇ ਪਿੱਛੇ ਆ, ਤਾਂ ਵੀ ਚੱਕਰ ਬਹੁਤ ਆਉਂਦੇ ਹੈਗੇ ਆ ਕਈਆਂ ਨੂੰ। ਹਰਜੀਤ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪੈਰ ਭਰੀ ਜੀ। ਮੈਂ ਇੱਕ ਬੀਬੀ ਦਾ ਸੁਣਿਆ ਸੀ ਵੀ ਜਿਹੜੇ ਮੀਨੋਪੌਜ਼ ਕੇਸ ਆ ਨਾ ਜੀ, 45 ਸਾਲ ਤੋਂ ਉੱਪਰ ਜਿੰਨੀਆਂ ਜਨਾਨੀਆਂ 50-55 ਤੱਕ ਇਹਨੂੰ ਮੀਨੋਪੌਜ਼ ਬੋਲਿਆ ਜਾਂਦਾ। ਇਹਨਾਂ ਦਾ ਪੀਰੀਅਡ ਜਿਹੜਾ ਉਹ ਬੰਦ ਹੋ ਜਾਂਦਾ। ਜਦੋਂ ਬੰਦ ਹੋਣ ਤੇ ਲੱਗਦਾ ਇਹਨਾਂ ਨੂੰ ਕਈ ਕੰਪਲੀਕੇਸ਼ਨ ਯਾਨੀ ਕਈ ਇਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਇਹ ਕਰਨਾ ਪੈਂਦਾ। ਕਿਸੇ ਦੇ ਹੱਥ ਪੈਰ ਸੁੰਨ ਹੋ ਜਾਂਦੇ ਆ, ਕਿਸੇ ਨੂੰ ਤਰੇਲੀਆਂ ਆਉਂਦੀਆਂ, ਕਿਸੇ ਨੂੰ ਸਾਹ ਚੜ੍ਹਦਾ, ਕਈਆਂ ਨੂੰ 3 ਮਹੀਨੇ ਬਲੀਡਿੰਗ ਸ਼ੁਰੂ ਹੋ ਜਾਂਦੀ ਆ, ਕਈਆਂ ਨੂੰ 4 ਮਹੀਨੇ। ਇਹਦਾ ਇਹ ਇਲਾਜ ਆ, ਡਾਕਟਰੀ ਇਲਾਜ ਕੋਈ ਨਹੀਂ। ਉਹ ਗਦੀ ਗੇੜ 'ਚ ਪਾਉਂਦੇ, ਇਹਦੇ ਪੀਸ ਟੈਸਟ ਕਰੋ, ਇਹਦੇ ਇਹ ਸਿਆਪੇ ਕਰੋ। ਇਹਦੇ ਲਈ ਆਯੁਰਵੈਦਿਕ ਦਾ ਇੱਕ ਨੁਕਸ਼ਾ ਹੈਗਾ, ਉਹਦਾ ਦਵਾਈ ਦਾ ਨਾਂ ਇਸਤਰੀ ਰਸਾਇਣ ਮੱਟੀ। ਇਹ ਤੁਸੀਂ ਮੰਗਾ ਲਓ ਔਨਲਾਈਨ ਤੋਂ। 2 ਗੋਲੀਆਂ ਸਵੇਰੇ, 2 ਸ਼ਾਮੀ ਖਾਓ। ਇਹਨੂੰ 3 ਮਹੀਨੇ ਲਗਾਤਾਰ ਖਾ ਜਾਓਗੇ, ਤੁਹਾਡੀ ਮੀਨੋਪੌਜ਼ ਦੀ ਕੋਈ ਵੀ ਬਿਮਾਰੀ ਹੋ ਤੁਸੀਂ ਠੀਕ ਹੋ ਸਕਦੇ ਹੋ। ਕਿਉਂਕਿ ਬੱਤੀਆਂ ਬਹੁਤ ਕੰਮ ਕਰਦੀਆਂ ਨੇ, ਜਿੱਦਾਂ ਵੇਦਾਵਤੀ ਆ, ਸ਼ਿਲਾਜੀਤ ਆ, ਮੁਕਤਾਵਤੀ, ਇਹ ਸਾਰੀਆਂ ਬੱਤੀਆਂ ਜਿਹੜੀਆਂ ਇਹਦੇ ਵਿੱਚ ਆਯੁਰਵੈਦਿਕ ਨੁਕਸੇ ਆ। ਜਿੱਦਾਂ ਹੁਣ ਆਪਾਂ ਹਰਨੀਆਂ ਵਾਲੇ ਨੂੰ ਬਾਧਕਾ ਬ੍ਰਿਤਕਾ ਬੱਤੀ ਕਹਿੰਦੇ ਆ, ਉਹ ਵੀ ਇਸੇ ਲਈ ਕੰਮ ਕਰਦੀ ਆ। ਜਿਹੜੀ ਬੀਬੀ ਕਹਿੰਦੀ ਮੇਰੇ ਕੰਨਾਂ ਦੇ ਵਿੱਚ ਆ, ਇਹ ਕੰਨ ਦੇ 3 ਚੀਜ਼ਾਂ ਇੱਕ ਜਗ੍ਹਾ ਹੁੰਦੀਆਂ ਨੇ। ਜਿਨ੍ਹਾਂ ਨੂੰ ਚੱਕਰ ਆਉਂਦੇ ਤੁਸੀਂ ਉਸ ਬੰਨੇ ਕੰਨ ਦੇ ਕਦੀ ਨਾ ਸਵੋ, ਤੁਸੀਂ ਦੂਸਰੇ ਬੰਨੇ ਸਵੋ। ਤੇ ਜਦੋਂ ਆਪਾਂ ਬਾਂਹ ਰੱਖ ਕੇ ਸੌਂਦੇ ਆ ਜਾਂ ਹੱਥ ਰੱਖ ਕੇ ਸੌਂਦੇ ਆ, ਉਹ ਜਿਹੜੀ ਨਾੜ ਸਾਡੇ ਬ੍ਰੇਨ ਨੂੰ ਜਾਂਦੀ ਉਹ ਪ੍ਰੈਸ ਹੋ ਜਾਂਦੀ ਆ। ਪ੍ਰੈਸ ਹੋਣ ਕਰਕੇ ਜਿਹੜਾ ਬਲੱਡ ਆ, ਜਿਹੜਾ ਖੂਨ ਆ, ਉਹ ਸਪਲਾਈ ਨਹੀਂ ਹੁੰਦਾ। ਤੇ ਜਦੋਂ ਜਿਹੜੀ ਨਾੜ ਵਿੱਚੋਂ ਖੂਨ ਸਪਲਾਈ ਨਾ ਹੋਵੇ, ਉਹਦੀ ਫਿਰ ਇਹ ਕੰਪਲੀਕੇਸ਼ਨ ਹੁੰਦੀ ਆ। ਜੇ ਤੁਹਾਨੂੰ ਟੀ ਹੁੰਦੀ ਸੀ ਕੰਨਾਂ ਵਿੱਚ, ਤੁਸੀਂ ਹੁਣ ਵੀ ਜੋ ਚੈੱਕ ਕਰਾਉਣਾ ਇੱਕ ਵਾਰ ਉੱਥੋਂ ਕਰਾ ਲਓ, ਪਰ ਇਹਨੂੰ ਦੂਸਰੀ ਸਾਈਡ ਤੇ ਸਮੋ। ਤੁਸੀਂ ਕਈ ਦਫਾ ਸੌਂ ਕੇ ਵੇਖੋ, ਤੁਹਾਡੇ ਕੰਨ ਦੇ ਵਿੱਚ ਜੇ ਤੁਸੀਂ ਹੱਥ ਰੱਖ ਕੇ ਸੌਗੇ ਤਾਂ ਟਿਕ 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 ਦੀ ਆਵਾਜ਼ ਆਉਂਦੀ ਆ, ਉਹ ਨਾੜ ਹੁੰਦੀ ਆ। ਇਹਦੇ ਲਈ ਇਹ ਕਰਕੇ ਵੇਖੋ, ਜੇ ਨਹੀਂ ਤਾਂ ਫਿਰ ਭਾਈ ਤੁਹਾਨੂੰ ਦਵਾਈਆਂ ਜਿਹੜੀਆਂ ਬਾਅਦ ਵਿੱਚ ਦੱਸਾਂਗੇ। ਇੱਕ ਬੀਬੀ ਨੇ ਕਿਹਾ ਹੈ ਵੀ ਮੇਰੀਆਂ ਅੱਖਾਂ ਜਿਹੜੀਆਂ ਨੇ ਉਹਨੂੰ ਮੈਨੂੰ ਕਾਲੀਆ ਮੋਤੀਆ, ਮੈਂ ਘਿਓ ਪਾਉਣੀ। ਅਰੇ ਬੀਬੀਓ, ਜਿਹੜਾ ਅੱਖਾਂ ਨੇ ਬੜੀ ਨਿਆਮਤ ਆ, ਇਹ ਮਾੜਾ ਮੋਟੀ ਬਿਮਾਰੀ ਨਹੀਂ ਹੁੰਦੀ।
ਚਾਹੇ ਕਾਲਾ ਮੋਤੀਆ, ਚਿੱਟਾ ਤੇ ਬਹੁਤ ਹੋ ਜਾਂਦਾ। ਜਿਹੜਾ ਕਾਲਾ ਮੋਤੀਆ ਉਹਦੇ ਲਈ ਤੁਹਾਨੂੰ ਦੇਸੀ ਨੁਕਸੇ ਦੱਸ ਦਿੰਦੇ, ਉਹ ਤੁਸੀਂ ਕਰਕੇ ਵੇਖ ਲਿਓ। ਜੇ ਕਰੋਗੀਆਂ ਤੇ ਤੁਹਾਨੂੰ ਨੁਕਸਾਨ ਨਹੀਂ ਇਹਦਾ ਕੋਈ ਹੋਊਗਾ, ਸਗੋਂ ਫਾਇਦਾ ਹੀ ਹੋਊਗਾ। ਉਹ ਇਹ ਹੈਗੀ ਤੁਸੀਂ ਰਸੌਂਤ ਲੈ ਲੈਣੀ, ਪੋਸਤ ਲੈ ਲਓ ਤੇ ਫਰਕੜੀ ਲੈ ਲਓ ਤੇ ਹਲਦੀ ਲੈ ਲਓ। ਇਹਨਾਂ ਚੌਂ ਚੀਜ਼ਾਂ ਨੂੰ ਘਸਾ ਕੇ ਅੱਖ ਦੇ ਉੱਪਰ ਲਾਵੋ, ਤੁਹਾਡੇ ਸਾਰੇ ਰੋਗ ਜਿਹੜੇ ਉਹ ਠੀਕ ਹੋ ਜਾਣਗੇ। ਇੱਕ ਹੋਰ ਨੁਕਸਾ ਵੀ ਸਾਡੇ ਪਾਸ ਹੈਗਾ ਵਾ, ਉਹ ਹੈਗਾ ਹੈ ਸੁਹਾਗਾ ਲੈ ਲਓ ਤੁਸੀਂ, ਪਠਾਣੀ ਲੋਧ ਲੈ ਲਓ, ਥੋੜਾ ਜਿਹਾ ਸਫੈਦਾ ਲੈ ਲਓ ਤੇ ਮੁਰਦਾ ਸੰਖ। ਗਾਂ ਦਾ ਇੱਥੇ ਘਿਓ ਮਿਲ ਜਾਂਦਾ, ਤੁਸੀਂ ਕਾਂਸੀ ਦੇ ਥਾਲ ਵਿੱਚ ਬੀਬਾ ਜੀ ਉਹਨੂੰ ਘਸਾ ਕੇ ਆਪਣੀ ਅੱਖ ਤੇ ਲਾਓ, ਤੁਹਾਡੇ ਸਾਰੇ ਰੋਗ ਜਿਹੜੇ ਆ ਉਹ ਦੂਰ ਹੋ ਜਾਣਗੇ। ਥੈਂਕ ਯੂ ਜੀ ਤੁਹਾਡਾ ਟਾਈਮ ਦੇਣ ਦਾ। ਥੈਂਕ ਯੂ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਸੁਰਿੰਦਰ ਸਿੰਘਾ। ਹੈਲੋ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਹੁਣੇ ਚੱਕਰਾਂ ਦੀ ਗੱਲ ਹੋਈ ਆ, ਪਹਿਲਾਂ ਜਿੰਨੇ ਭੈਣਾਂ ਭਰਾਵਾਂ ਦੇ ਚੱਕਰ ਆਉਂਦੇ ਆ ਨਾ, ਮੈਂ ਤੁਹਾਨੂੰ ਹੱਡ ਬੀਤੀ ਸੁਣਾਉਣੀ ਆ। ਮੈਨੂੰ ਵੀ ਏਦਾਂ ਹੀ ਆਉਂਦੇ ਸੀ। ਇਹ ਡਾਕਟਰਾਂ ਦੇ ਜਾਓ, ਤੁਸੀਂ MRI ਕਰਾ ਲਓ, ਜੋ ਮਰਜ਼ੀ ਕਰਾ ਲਓ, ਉਹਨਾਂ ਨੇ ਬਲੱਡ ਪ੍ਰੈਸ਼ਰ ਦੀ ਦਵਾਈ ਦੇ ਦੇਣੀ ਆ। ਇਹ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਆ ਨਾ, ਸਾਰੇ ਜਣੇ ਸੁਣ ਲਓ ਕਿ ਜਦੋਂ ਤੁਸੀਂ ਨਹਾਉਣੇ ਆ ਜੀ, ਉਦੋਂ ਤੁਸੀਂ ਤੌਲੀਏ ਦੇ ਨਾਲ ਕੰਨਾਂ ਨੂੰ ਸ਼ੇਕ ਕਰਨਾ ਜੀ। ਮੈਂ ਤਾਂ 5 ਸਾਲ ਮੈਨੂੰ ਹੋ ਗਏ ਆ, ਮੈਂ ਬਹੁਤ ਇਲਾਜ ਕਰਾਇਆ ਸੀਗਾ। ਫਿਰ ਤੁਸੀਂ ਨਾ ਥੋੜੀ ਜਿਹੀ ਅੱਖਾਂ ਦੀ ਐਕਸਰਸਾਈਜ਼ ਕਰ ਲਓ, ਕੰਨਾਂ ਦੇ ਪਿੱਛੇ ਉਂਗਲੀਆਂ ਜੇ, ਸਿਰਫ ਨਾ ਐਕਸਰਸਾਈਜ਼ ਦੇ ਨਾਲ ਠੀਕ ਹੋਣਾ ਆ। ਇਹ ਮੇਰੇ ਭਾਬੀ ਜੀ ਨੂੰ ਵੀ ਹੁੰਦਾ ਸੀ। ਉਹ ਫਿਰ ਨਾ ਡਾਕਟਰ ਦੇ ਗਈ ਤਾਂ ਉੱਥੇ ਨਰਸ ਸੀਗੀ, ਉਹਨੇ ਦੱਸਿਆ ਇੱਕ ਵਾਰੀ ਕਿਸੇ ਵੀਰ ਜੀ ਨੇ ਨਾ ਪਟਿਆਲੇ ਤੋਂ ਦੱਸਿਆ ਸੀ ਕਿ ਮੈਂ ਛੋਟਾ ਹੁੰਦਾ ਸੀ, ਮੇਰੇ ਕੰਨਾਂ ਦੇ ਵਿੱਚ ਕੁਛ ਸੀਗਾ ਤਾਂ ਮੈਂ ਪਾਣੀ ਦੀ ਬੋਤਲ ਦਾ ਸੇਕ ਦਿੰਦਾ ਹੁੰਦਾ ਸੀਗਾ। ਉਹਨੇ ਤਾਂ ਕੱਚ ਦੀ ਕਿਹਾ, ਲੌਂਗ ਟਾਈਮ ਕੱਚ ਦੀਆਂ ਹੋ ਗਈਆਂ। ਮੈਂ ਪਲਾਸਟਿਕ ਦੀ ਜਿਹੜੀ ਬੋਤਲ ਆ ਉਹਦੇ ਨਾਲ ਮੈਂ ਨਾ ਸੇਕ ਵੀ ਦਿੰਨੀ ਆ। ਹੁਣ ਤਾਂ ਮੈਂ ਐਕਸਰਸਾਈਜ਼ ਕਰ ਲੈਂਦੀ ਆ। ਸਵੇਰੇ ਜਦੋਂ ਤੁਸੀਂ ਨਹਾਉਂਦੇ ਆ ਨਾ, ਦੋਨੇ ਪਾਸੇ ਜਿੱਦਾਂ ਖਿੜਕੀਆਂ ਨੀ ਕੰਨਾਂ ਦੀਆਂ ਆਪਾਂ ਕਰਦੇ ਹੁੰਦੇ, ਤੁਸੀਂ ਓਦਾਂ ਤੌਲੀਏ ਦੇ ਨਾਲ ਹਰੇਕ ਬੰਦੇ ਨੂੰ ਕਰਨਾ ਚਾਹੀਦਾ, ਕਿਉਂਕਿ ਤੁਹਾਡੇ ਉਹ ਕੰਨਾਂ ਦੇ ਵਿੱਚ ਜਿਹੜਾ ਪਾਣੀ ਹੁੰਦਾ ਬੈਲੈਂਸ ਉਹ ਠੀਕ ਹੋ ਜਾਂਦਾ ਹੈ। ਠੀਕ। ਉਹਦਾ ਇਲਾਜ ਵੀ ਕਰਾ ਲੈਣ, MRI ਵਗੈਰਾ ਕਰਾ ਲੈਣ। ਪਰ ਮੈਂ ਤਾਂ ਸਾਰਾ ਕੁਝ ਦੇਖਿਆ ਸੀ। ਮੈਨੂੰ ਵੀ ਜਦੋਂ ਮੈਂ ਸੁੱਤੀ ਉੱਠਦੀ ਸੀ ਤਾਂ ਮੇਰੀ ਨੂੰਹ ਨੇ ਕਹਿਣਾ ਤੂੰ ਮਾਂ ਤੇਜ਼ ਉੱਠਦੀ ਆ, ਤੂੰ ਏਦਾਂ ਕਰਦੀ। ਮੈਂ ਸਾਰਾ ਕੁਝ ਕਰਕੇ ਦੇਖਿਆ ਸੀਗਾ। ਫਿਰ ਇੱਥੇ ਰੇਡੀਓ ਤੇ ਦੱਸਿਆ ਸੀ ਸਰਾਣਾ ਏਦਾਂ ਕਰੋ, ਏਦਾਂ ਕਰਕੇ ਲੰਮੇ ਪਵੋ, ਮੇਰੇ ਹਟੇ ਨਹੀਂ ਸੀਗੇ। ਉਹਦਾ ਬਲੱਡ ਪ੍ਰੈਸ਼ਰ ਵੀ ਇਹਦੇ ਨਾਲ ਜੇ ਨਹੀਂ ਵੀ ਹੁੰਦਾ ਨਾ, ਡਾਕਟਰ ਥੋੜਾ ਜਿਹਾ ਲਾ ਕੇ ਤਾਂ ਦਵਾਈ ਮੈਨੂੰ ਵੀ ਉਦੋਂ ਲਾ ਦਿੱਤੀ ਸੀਗੀ। ਦੂਸਰਾ ਮੈਂ ਪਿਛਲੀ ਵਾਰੀ ਕੰਨਾਂ ਦਾ ਇਹ ਨਾ ਇੱਕ ਨੇ ਦੱਸਿਆ ਸੀ, ਉਹ ਜਿਹੜਾ ਪਰਾਕਸਾਈਡ ਦਾ, ਮੈਂ ਉਹਦਾ ਕਲੀਅਰ ਕਰਨਾ ਕਿ ਜਦੋਂ ਤੁਹਾਡੇ ਪ੍ਰੋਗਰਾਮ ਸਭ ਤੋਂ ਪਹਿਲਾਂ ਕਿਸੇ ਨੇ ਦੱਸਿਆ ਸੀ ਨਾ, ਪਰਾਕਸਾਈਡ ਤਾਂ ਜਿਹੜਾ ਸਿਰਕਾ ਆ ਦੋਨੋਂ ਹੀ ਮਿਲਾ ਕੇ ਪਾਉਣਾ ਆ। ਪਰਾਕਸਾਈਡ ਥੋੜਾ ਘੱਟ ਪਾਉਣਾ ਆ, ਸਿਰਕਾ ਥੋੜਾ ਜਿਹਾ ਜ਼ਿਆਦਾ ਪਾਉਣਾ ਆ। ਤੇ ਤੁਸੀਂ ਉਹ ਕੰਨਾਂ ਦੇ ਵਿੱਚ ਆਪਣੇ Q-ਟਿਪ ਦੇ ਨਾਲ ਵਿੱਚ ਨਿਚੋੜ ਲਓ, ਕੜਛੇ ਭਰ ਕੇ ਪਾਉਣੇ ਦੀ ਲੋੜ ਨਹੀਂ ਹੈਗੀ। ਤੇ ਜੇ ਤੁਸੀਂ ਉਹਦੇ ਨਾਲ ਕਰੋ, ਤੁਹਾਡੇ ਕੰਨਾਂ ਦੀ ਮੈਲ ਤੇ ਤੁਹਾਡੇ ਕੰਨਾਂ ਦੇ ਕਈ ਚੀਜ਼ਾਂ ਠੀਕ ਹੁੰਦੀਆਂ ਆ। ਜਿੱਦਾਂ ਇਹਨਾਂ ਨੇ ਕਿਹਾ ਕੰਨਾਂ ਵਿੱਚੋਂ ਆਵਾਜ਼ਾਂ ਆਉਂਦੀਆਂ, ਪਿਛਲੇ ਹਫ਼ਤੇ ਮੈਂ ਸੁਣਿਆ ਸੀਗਾ ਜਿਹੜਾ ਹੱਥਾਂ ਨੂੰ ਆਪਾਂ ਸੈਨਾਟਾਈਜ਼ਰ ਲਾਉਂਦੇ ਆ ਨਾ, ਉਹ ਵੀ Q-ਟਿਪ ਦੇ ਨਾਲ ਨਿਚੋੜਿਆ ਕਰੋ, ਵਿੱਚ ਘੁਮਾਉਣੇ ਦੀ ਤਾਂ ਲੋੜ ਨਹੀਂ ਹੈਗੀ। ਤੇ ਕੇਸਰ ਦਾ ਜੇ ਤੇਲ ਮਿਲ ਜਾਏ ਤਾਂ ਉਹ ਵੀ ਬਹੁਤ ਸੋਹਣਾ ਹੈਗਾ ਹੈ। ਤੇ ਕਿਸੇ ਨੇ ਦੱਸਿਆ ਸੀ, ਪਿਛਲੇ ਹਫ਼ਤੇ ਪੁੱਛਦੇ ਸੀ ਕਿ ਸਾਡੇ ਗੋਡਿਆਂ ਨੂੰ ਕੜੇ ਕਰਦੇ ਆ, ਦੁਖਦੇ ਬਹੁਤ ਆ, ਉਹ ਤੁਸੀਂ ਬੇਸਣ ਵਾਲੀ ਫੜਕੜੀ ਜੇ ਖਾਵੋ ਤਾਂ ਮੈਂ ਐਲੋਵੇਰਾ ਜੂਸ ਵੀ ਕਿੰਨੀ ਦੇਰ ਹੋ ਗਈ ਆ, ਕਿਸੇ ਨੇ ਦੱਸਿਆ ਨਹੀਂ, ਮੈਂ ਹੀ ਪਹਿਲਾਂ ਦੱਸਿਆ ਸੀਗਾ ਤੇ ਮੈਂ ਉਹ ਬਣਾਉਣਾ ਦੱਸਦੀ ਹਾਂ। ਗੋਡਿਆਂ ਦੀਆਂ ਦਰਦਾਂ ਲਈ ਬਹੁਤ ਹੀ ਵਧੀਆ ਚੀਜ਼ ਆ ਕਿ ਜੇ ਤੁਹਾਨੂੰ ਆਉਂਦਾ ਤਾਂ ਤੁਸੀਂ ਬਾਅਦ ਵਿੱਚ ਦੱਸਦਾ ਹੋ। ਦੱਸ ਜਾਓ, ਬ੍ਰੇਕ ਲੈਣੀ ਮੈਂ, ਦੱਸ ਜਾਓ ਤੁਸੀਂ। ਅੱਛਾ, ਦ੍ਰਿਸ਼ਟੀ ਜਿਹੜਾ ਦਾਰੂ ਆ ਨਾ ਅੱਖਾਂ ਲਈ, ਉਹ ਵੀ ਬਹੁਤ ਕੰਮ ਕਰਦਾ ਆ। ਤੇ ਅੱਖਾਂ ਲਈ ਪਿਛਲੇ ਵੀ ਕਿਸੇ ਨੇ ਗੰਢਿਆਂ ਦਾ ਜੂਸ ਹੀ ਪਾ ਲਿਆ, ਅੱਖਾਂ ਬਹੁਤ ਨਾਜ਼ੁਕ ਹੁੰਦੀਆਂ ਹੈ, ਸੁਣ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਾਉਣਾ ਚਾਹੀਦਾ ਹੈ। ਦੱਸਿਆ ਗਿਆ ਸੀ ਕਿ ਅਦਰਕ ਦਾ ਜੂਸ, ਚਿੱਟੇ ਪਿਆਜ਼ ਦਾ ਜੂਸ, ਨਿੰਬੂ ਦਾ ਜੂਸ ਤੇ ਸ਼ਹਿਦ ਬਰਾਬਰ ਲੈ ਕੇ ਇਹ ਪਾਉਣਾ ਆ। ਕਾਫੀ ਦੇਰ ਤੋਂ ਹੀ ਇਹ ਜਿਹੜੀ ਰੈਸਪੀ ਹੈ ਤੁਰੀ ਆਉਂਦੀ ਆ ਜੀ। ਤੇ ਐਲੋਵੇਰਾ ਏਦਾਂ ਵੀ ਜਿੱਦਾਂ ਤੁਸੀਂ ਆਪਣਾ ਕੁਆਰ ਲੈ ਲੈਂਦੇ ਆ, ਉਹਦੇ ਆਲੇ ਦੁਆਲੇ ਸਾਫ਼ ਕਰਨਾ, ਪਰ ਛਿੱਲ ਨਹੀਂ ਲਾਉਣੀ, ਸਾਰਿਆਂ ਨੂੰ ਕੱਟ ਕੇ ਬਰੀਕ ਬਰੀਕ ਤੇ ਬੌਲ ਵਿੱਚ ਪਾ ਲੈਣਾ। ਜਿੰਨਾ ਐਲੋਵੇਰਾ ਆ ਉਹਦੇ ਵਿੱਚ ਤੁਸੀਂ ਅੱਧੇ ਨਾਲ ਥੋੜੀ ਜਿਹੀ ਖੰਡ ਪਾਉਣੀ, ਚਿੱਟੀ ਖੰਡ ਪਾ ਲਓ। ਜੇ ਤੁਸੀਂ ਆਪ ਖਾਣਾ ਹੈ ਬਰਾਊਨ ਵੀ ਪਾ ਸਕਦੇ ਆ, ਪਰ ਉਹਦੇ ਵਿੱਚੋਂ ਥੋੜਾ ਹਵਾੜ ਆਉਂਦੀ ਜੇ ਤੁਸੀਂ ਕਿਸੇ ਨੂੰ ਦਿੰਦੇ ਆ। ਮੈਂ ਤਾਂ ਮੈਨੂੰ ਤਾਂ 8-9 ਸਾਲ ਹੋ ਗਏ, ਮੈਂ ਕਦੀ ਨਹੀਂ ਮੁੱਕਣ ਦਿੱਤਾ, ਪਰ ਮੇਰੇ ਗੋਡੇ ਸੋਫਰ ਗੋਡਾ, ਮੇਰੀ ਬੈਕ ਦੀ ਪ੍ਰੋਬਲਮ ਹੈਗੀ ਆ। ਤੇ ਫਿਰ ਤੁਸੀਂ ਉਹਨੂੰ ਨਾ ਕੱਚ ਦੇ ਜੱਗ ਵਿੱਚ ਪਾ ਕੇ
ਤੇ ਹਿਲਾਉਂਦੇ ਰਹਿਣਾ। ਇਹਨੂੰ 6 ਵੀਕ ਰੱਖਣਾ ਹੈ। 6 ਵੀਕ ਤੋਂ ਬਾਅਦ ਇਹਨੂੰ ਜੱਗ ਦੇ ਵਿੱਚ ਉੱਪਰ ਜਾਲੀ ਰੱਖ ਕੇ ਡਰੇਨ ਕਰ ਲੈਣਾ। ਕੋਈ ਮਲਣਾ ਨਹੀਂ, ਕੋਈ ਕੁਛ ਨਹੀਂ ਕਰਨਾ। ਫਿਰ ਜਿਹੜਾ ਪਾਣੀ ਨਿਕਲੇ ਉਹਨਾਂ ਨੂੰ ਬੋਤਲਾਂ 'ਚ ਪਾ ਕੇ ਪਾਣੀ ਪੀਣੇ ਵਾਲੀਆਂ ਵਿੱਚ ਤਾਂ ਫਰਿੱਜ 'ਚ ਰੱਖ ਲਓ। ਤੁਸੀਂ ਮਾੜਾ ਜਿਹਾ ਕੋਸਾ ਪਾਣੀ ਜੇ ਉੱਦਾਂ ਪੀ ਸਕਦੇ ਉੱਦਾਂ ਠੀਕ ਆ, ਨਹੀਂ ਤਾਂ ਮੈਂ ਤਾਂ ਥੋੜ੍ਹਾ ਜਿਹਾ ਕੋਸਾ ਪਾਣੀ ਕਰਕੇ ਉਹਦੇ ਵਿੱਚ 2 ਚਮਚੇ ਪਾ ਲੈਂਦੀ ਹਾਂ। ਠੀਕ ਹੈ। ਤੇ ਇਹ ਐਲੋਵੇਰਾ ਜੂਸ ਗੋਡਿਆਂ ਦੇ ਜਾਂ ਦਰਦਾਂ ਲਈ ਬਹੁਤ ਚੰਗਾ ਹੈਗਾ। ਤੇ ਆ ਜਿਹੜੀ ਵਾਈਟ ਕੋ ਬਿਮਾਰੀ ਆ, ਸਵੇਰੇ ਉੱਠ ਕੇ ਚੱਕਰ ਆਉਂਦੇ ਆ, ਇਹ ਸਵੇਰੇ ਹੀ ਇਹ ਆਪਣਾ ਸ਼ੁਰੂ ਕਰ ਦੇਣ। ਕੰਨਾਂ 'ਚ ਖਿੜਕੀਆਂ ਮਾਰਨੇ ਲਈ ਅੱਖਾਂ ਦੀ ਥੋੜ੍ਹੀ ਜਿਹੀ ਐਕਸਰਸਾਈਜ਼ ਕਰਨ ਤੇ ਕੰਨਾਂ ਨੂੰ ਥੋੜ੍ਹਾ ਜਿਹਾ ਹਿਲਾਉਣ, ਇਹ ਸਾਰਾ ਕੁਝ ਠੀਕ ਹੋ ਜਾਣਾ। ਤੇ ਪਾਣੀ ਗਰਮ ਦੀ ਬੋਤਲ ਦੇ ਨਾਲ ਸੇਕ ਦੇਣ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ। ਤੇ ਸਰੋਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆਣ ਕੇ ਫਿਰ ਤੁਹਾਡੇ ਨਾਲ ਗੱਲਾਂ ਕਰਾਂਗੇ। 4082725200 408 272 5200 ਆਪਣੀ ਕੋਈ ਵੀ ਹੋਮ ਰੈਮਡੀ ਹੈ ਤੁਸੀਂ ਦੱਸਣੀ ਆ, ਪੁੱਛਣੀ ਆ, ਕਾਲ ਕਰ ਸਕਦੇ ਆ। ਆਉਣੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਮਰੀਜ਼ ਹੁੰਦੇ ਆ, ਸਰੋਤੇ ਸਾਡੇ ਡਾਕਟਰ ਹੁੰਦੇ ਆ। ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦਾ ਡਾਕਟਰ ਨਹੀਂ ਹੁੰਦਾ ਜਿਹਦੇ ਕੋਲ ਕੋਈ ਵੀ ਮੈਡੀਕਲ ਲਾਇਸੈਂਸ ਹੋਵੇ ਤਾਂ ਤੁਹਾਨੂੰ ਦਵਾਈ ਲਿਖ ਕੇ ਦੇ ਦੇ ਜਾਂ ਉਹ ਤੁਹਾਨੂੰ ਭੇਜ ਦੇਵੇ। ਸਿਰਫ ਅਤੇ ਸਿਰਫ ਜਿਹੜੀਆਂ ਹੋਮ ਰੈਮਡੀਜ਼ ਆ, ਇਹ ਚੀਜ਼ਾਂ ਸੌਖੀਆਂ ਹੀ ਸਟੋਰਾਂ ਦੇ ਵਿੱਚੋਂ ਮਿਲ ਜਾਂਦੀਆਂ ਜਾਂ ਸਾਡੀ ਕਿਚਨ ਦੇ ਵਿੱਚ ਪਈਆਂ ਹੁੰਦੀਆਂ ਆ। ਅਤੇ ਜਾਂ ਤੁਸੀਂ ਪੰਜਾਬ ਤੋਂ ਜਾਂ ਹੋਰ ਇੰਡੀਆ ਦੇ ਕਿਸੇ ਭਾਗ ਤੋਂ ਵੀ ਮੰਗਵਾ ਸਕਦੇ ਆ। ਜਦੋਂ ਕੋਈ ਵੀ ਆਉਂਦਾ ਜਾਂਦਾ ਅਤੇ ਇਹ ਚੀਜ਼ਾਂ ਤੁਸੀਂ ਮੰਗਵਾ ਸਕਦੇ ਜਿਹੜੀਆਂ ਇੱਥੇ ਦੱਸੀਆਂ ਜਾਂਦੀਆਂ ਆ। ਅਤੇ ਕੋਈ ਡਾਕਟਰ ਵਾਲੇ ਇਲਾਜ ਪਲੀਜ਼ ਨਾ ਦੱਸਿਆ ਕਰੋ, ਕਿਉਂਕਿ ਡਾਕਟਰਾਂ ਵਾਲਾ ਪ੍ਰੋਗਰਾਮ ਇਹ ਨਹੀਂ ਹੈਗਾ। ਸਿਰਫ ਅਤੇ ਸਿਰਫ ਜਿਹੜੇ ਲੋਕ ਆ ਉਹ ਆਪਣੀਆਂ ਹੋਮ ਰੈਮਡੀਆਂ ਹੀ ਸ਼ੇਅਰ ਕਰਦੇ ਆ। ਉਹਨਾਂ ਦੀ ਆਪਾਂ ਗੱਲਬਾਤ ਇਹਦੇ ਵਿੱਚ ਕਰਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਆਪਣੀ ਗੱਲਬਾਤ ਕੋਈ ਵੀ ਇੱਥੇ ਸਾਂਝੀ ਕਰ ਸਕਦੇ ਆ। ਇੱਕ ਵਾਰੀ ਫਿਰ ਦੱਸ ਦਈਏ, ਡਾਕਟਰ ਨਹੀਂ ਹੈਗਾ ਜੀ ਕੋਈ ਵੀ ਸਾਡੇ ਕੋਲ ਕਿ ਜਿਹੜਾ ਤੁਹਾਨੂੰ ਦਵਾਈ ਭੇਜ ਦੇਵੇ, ਲਿਖ ਦੇਵੇ। ਤੁਸੀਂ ਅੱਗੋਂ ਪਿੱਛੋਂ ਵੀ ਆ ਕਈ ਵਾਰੀ ਨਾ ਉਹ ਚੀਜ਼ਾਂ ਪੁੱਛਦੇ ਜ਼ਰੂਰ ਰਹਿੰਦੇ ਹੈਗੇ ਆ, ਪਰ ਹੁੰਦਾ ਨਹੀਂ ਸਾਡੇ ਕੋਲ ਕੋਈ ਵੀ ਇੱਦਾਂ ਦਾ ਜਿਹੜਾ ਸਿਸਟਮ ਹੈਗਾ ਆ ਜਿਹੜਾ ਤੁਹਾਨੂੰ ਕੋਈ ਦੱਸ ਦੇਵੇ। ਅਤੇ ਅੱਗੇ ਹੁਣ ਚੱਲਾਂਗੇ ਤੁਹਾਡੇ ਕਾਲਸ ਵੱਲ। ਤੁਹਾਡੀਆਂ ਕਾਲਸ ਆਈਆਂ ਹੋਈਆਂ 4082725200 ਸਟੂਡੀਓ ਦਾ ਫੋਨ ਨੰਬਰ ਆ। ਉੱਥੇ ਕਾਲ ਕਰਕੇ ਤੁਸੀਂ ਆਪਣੀਆਂ ਹੋਮ ਰੈਮਡੀ ਦੱਸ ਸਕਦੇ ਹਾਂ, ਪੁੱਛ ਸਕਦੇ ਹਾਂ, ਸ਼ੇਅਰ ਕਰ ਸਕਦੇ ਹਾਂ ਜੀ। ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰਸ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਆ, ਸਭ ਤੱਕ ਪਹੁੰਚਾਉਂਦੇ ਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ, ਅੰਡਿਆਨਾ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਤ, ਓਹਾਇਓ, ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਅਤੇ ਦੇਬਾਂ ਟਰਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸੇਰੀ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ ਅਤੇ ਗਰਮੇਲ ਕੌਰ ਬਾਠ ਸੈਲਮਾ, ਗੁਰਚਰਨ ਸਿੰਘ ਜੀ ਬੇਕਰਸਫੀਲਡ। ਇਹ ਜਿਹੜੇ ਸਾਡੇ ਰੈਗੂਲਰ ਸਪੋਂਸਰ ਹੈਗੇ ਆ ਇਸ ਪ੍ਰੋਗਰਾਮ ਦੇ, ਰੈਗੂਲਰ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਆ। ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਸਾਰੇ ਹੀ ਪ੍ਰੋਗਰਾਮਾਂ ਨੂੰ ਜਿਹੜਾ ਇੰਨਾ ਪਿਆਰ ਦਿੰਦੇ ਆ, ਇੰਨਾ ਤੁਸੀਂ ਨਾਲ ਜੁੜੇ ਰਹਿੰਦੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਸਪੈਸ਼ਲ ਤੌਰ 'ਤੇ ਵੀ ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ ਜਾਂਦਾ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਅਗਲੇ ਸਪੋਂਸਰ ਅਸੀਂ ਥੋੜ੍ਹੀ ਦੇਰ ਬਾਅਦ ਅਨਾਊਂਸ ਕਰਦੇ ਹਾਂ। ਅਤੇ ਹੁਣ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ। 4082725200 ਅਜੀਤ ਸਿੰਘ ਜੀ। हाँ जी, लेफ्ट हाथ ਦੀ 10 ਦਿਨ ਕਾਫੀ ਪਾਸ ਵੀ ਨਹੀਂ ਨਿਕਲ ਰਹੀ, ਮੂੰਹ ਨਹੀਂ ਬਣ ਰਿਹਾ। ਪਾਸ ਨਿਕਲਣ ਇਲਾਜ ਪਤਾ ਦੇ ਵਿੱਚ ਹੱਥ ਰੋਕ ਕੇ ਨਾ ਸੇਕ ਦੇ ਰਿਹਾ ਤੇ ਪੇਨ ਕਿਲਰ ਖਾ ਰਿਹਾ, ਦਰਦ ਕਾਫੀ ਜਿਸ ਘਟ ਨਹੀਂ, ਸੋਜਿਸ਼ ਨਹੀਂ ਘਟਦੀ ਤੁਹਾਡੀ। ਠੀਕ ਹੈ ਜੀ, ਚਲੋ ਆਪਾਂ ਪੁੱਛਦੇ ਹੈਗੇ ਜੇ ਕਿਸੇ ਕੋਲ ਇਲਾਜ ਕੋਈ ਹੋਇਆ ਤੇ ਜ਼ਰੂਰ ਕੋਈ ਨਾ ਕੋਈ ਸ਼ੇਅਰ ਕਰ ਲਊਗਾ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਅੱਗੇ ਸਾਡੇ ਨਾਲ ਜੁੜੇ ਨੇ ਅਮਰਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਦੁਬਾਰਾ ਆਈ ਹਾਂ। ਮੈਂ ਇਹ ਕਾਲ ਭੁੱਲ ਗਈ ਤਾਂ ਮੈਨੂੰ ਚੇਤਾ ਭੁੱਲ ਗਿਆ ਸੀ। ਮੈਂ ਸੁਣਿਆ ਸੀਗਾ ਵੀ ਪਖੜਾ ਤੇ ਬੱਕਰੀ ਦੇ ਦੁੱਧ ਨਾਲ ਲੈਣਾ ਹੈ, ਮੇਰੇ ਹੱਥ ਪੈਰ ਹਿਲਦੇ, ਗੋਡੇ ਵੀ ਹਿਲਦੇ ਆ। ਤੇ ਉਹ ਮੈਂ ਪੀਂਦੀ ਹਾਂ ਪਰ ਕੋਈ ਫਾਇਦਾ ਨਹੀਂ ਹੋਇਆ। 2-3 ਬੋਤਲਾਂ ਪੀ ਲਈਆਂ ਗਾਂ ਦੇ ਦੁੱਧ ਦੀਆਂ, ਆਪਣੇ ਬੱਕਰੀ ਦੇ ਦੁੱਧ ਦੀ। ਤੇ ਮੈਂ ਪੁੱਛਣਾ ਸੀ ਵੀ ਉਹ ਕਿੰਨਾ ਕੁ ਚਿਰ ਪੀਣਾ ਹੈ। ਤੇ ਹੈਲੋ, ਹਾਂਜੀ ਹਾਂਜੀ ਹਾਂਜੀ,
ਮੈਂ ਪੁੱਛਦੀ ਹਾਂ ਵੀ ਉਹ ਕਿੰਨਾ ਚਿਰ ਠੀਕ ਹੈ ਆਪਾਂ ਪੁੱਛਦੇ ਜਿਨ੍ਹਾਂ ਨੇ ਦੱਸਿਆ ਸੀ ਨਾ ਆਪਾਂ ਉਹਨਾਂ ਨੂੰ ਪੁੱਛਦੇ ਹੈਗੇ ਆ ਵੀ ਕਿੰਨਾ ਕੁ ਚਿਰ ਪੀਣਾ ਹੈਗਾ ਆ। ਅਸੀਂ ਪਹਿਲਾਂ ਹੀ ਦੱਸਦੇ ਹੈਗੇ ਆ ਕਿ ਬੋਡੀ ਆਪੋ ਆਪਣੀ ਆ ਜੀ। ਕਈਆਂ ਨੂੰ ਪਾਣੀ ਆ ਜਿਹੜਾ ਦੱਸਿਆ ਜਾਂਦਾ, ਕਈਆਂ ਨੂੰ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਪਾਣੀ ਦੱਸਿਆ ਜਾਂਦਾ, ਉਹੀ ਬਹੁਤ ਵਧੀਆ ਲੱਗਦਾ ਆ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਜਿਹੜਾ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਉਹਨਾਂ ਦੀਆਂ ਉਹ ਹਟ ਜਾਂਦੀਆਂ ਆ। ਅਤੇ ਪਰ ਕਈ ਲੋਕ ਹੁੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਉਹ ਤੁਸੀਂ ਆਪੋ ਆਪਣੀ ਇਹ ਤਸੀਰ ਹੈਗੀ ਆ, ਤੁਸੀਂ ਉਹਨਾਂ ਦੀਆਂ ਬਾਰ-ਬਾਰ ਟਰਾਈਆਂ ਜ਼ਰੂਰ ਕਰਦੇ ਰਿਹਾ ਕਰੋ। ਅਤੇ ਸਰੋਤਿਓ ਤੁਸੀਂ ਹੁਣ ਜਿਹੜੇ ਤੁਸੀਂ ਲਾਈਨ 'ਤੇ ਹੈਗੇ ਆ, ਤੁਸੀਂ ਸਾਨੂੰ ਕਾਲ ਕੱਟ ਕੇ ਜ਼ਰੂਰ ਲਾਵੋ ਕਿਉਂਕਿ ਲਾਈਨਾਂ ਤੁਹਾਡੀਆਂ ਸਾਰਿਆਂ ਦੀਆਂ ਡਰੋਪ ਹੋ ਚੁੱਕੀਆਂ ਆ ਅਤੇ ਤੁਸੀਂ ਕਾਲਾਂ ਆ ਜਿਹੜੀਆਂ ਉਹ ਸਾਨੂੰ 1-2 ਮਿੰਟ ਬਾਅਦ ਦੁਬਾਰਾ ਕਰ ਸਕਦੇ ਹਾਂ। 4082725200 ਆ। ਅਤੇ ਸਾਡੇ ਇਸ ਪ੍ਰੋਗਰਾਮ ਨੂੰ ਸਪੈਸ਼ਲੀ ਸਪੋਂਸਰ ਕਰਦੇ ਨੇ ਬਹਾਦਰ ਸਿੰਘ ਜੀ। ਜਿਹੜੇ ਆਯੁਰਵੈਦਿਕ ਦੀ ਤਾਂ ਹੋਮੋਪੈਥੀ ਦੀ ਇਹਨਾਂ ਤੋਂ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹਾਂ। 5594920513 ਇਸ ਪ੍ਰੋਗਰਾਮ ਨੂੰ ਉਹ ਸਪੋਂਸਰ ਕਰਦੇ ਨੇ ਅਤੇ ਤੁਸੀਂ ਉਹਨਾਂ ਤੋਂ ਇਨਫੋਰਮੇਸ਼ਨ ਹੈ ਜਿਹੜੀ ਉਹ ਲੈ ਸਕਦੇ ਆ। 408-272-5200 ਅਤੇ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨਾ ਐਗਜ਼ੈਕਟਲੀ ਉਸੇ ਤਰ੍ਹਾਂ ਲੈ ਲਿਆ ਕਰੋ। ਇੱਧਰ ਉੱਧਰ ਹੋਰ ਚੀਜ਼ਾਂ ਜੇ ਨਹੀਂ ਪਤਾ ਲੱਗਦਾ ਨਾ ਉਹਨਾਂ ਨੂੰ ਮਿਲਾਇਆ ਨਾ ਕਰੋ ਵੀ ਤੁਸੀਂ ਉਹਨਾਂ ਨੂੰ ਮਿਕਸ ਕਰ ਲਿਆ ਜਾਂ ਇੱਦਾਂ ਕਰ ਲਈ ਜਾਂ ਉੱਦਾਂ ਕਰ ਲਈ ਆ, ਕਿਉਂਕਿ ਜਿਸ ਤਰ੍ਹਾਂ ਹੀ ਦੱਸੀਆਂ ਜਾਂਦੀਆਂ ਨਾ ਉਸੇ ਤਰ੍ਹਾਂ ਹੀ ਲੈਣੀਆਂ ਪੈਂਦੀਆਂ ਹੁੰਦੀਆਂ। ਅਤੇ ਆਪਾਂ ਹੁਣ ਤੁਹਾਡੀਆਂ ਕਾਲਸ ਆ ਰਹੀਆਂ ਵਾਰੀ ਲਵਾਂਗੇ। ਤੁਸੀਂ ਜਿਉਂ ਹੀ ਤੁਹਾਡੀ ਕਾਲ ਚੱਕੀ ਜਾਂਦੀ ਆ ਅਤੇ ਉਹਨਾਂ ਨੂੰ ਤੁਸੀਂ ਆਪਣੇ ਨਾਮ ਦੱਸਣੇ ਆ, ਉਹਨਾਂ ਨੂੰ ਬਿਮਾਰੀ ਨਹੀਂ ਦੱਸਣੀ, ਸਿਰਫ ਆਪਣਾ ਨਾਮ ਦੱਸ ਕੇ ਤੁਸੀਂ ਸਾਡੇ ਨਾਲ ਸ਼ਾਮਲ ਹੋ ਸਕਦੇ ਆ। ਸੁਰਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਵੀਰ ਜੀ ਨੇ ਕਿਹਾ ਸੀ ਮੇਰੀ ਉਂਗਲੀ 'ਚ ਪਾਸਿਆ ਜਾਂ ਕਿੱਦਾਂ ਸੁੱਜੀ ਹੈ ਨਾ, ਹਾਂਜੀ, ਇਹਨਾਂ ਨੂੰ ਕਹੋ ਗਰਮ ਪਾਣੀ ਵਿੱਚ ਲੂਣ ਤੇ ਫਟਕੜੀ ਪਾ ਕੇ ਨਾ ਉਹਦੀ ਚੰਗੀ ਟਕੋਰ ਕਰਨ, ਉਹਦੇ ਪਾਣੀ ਦੇ ਵਿੱਚ ਰੱਖਣ। ਠੀਕ ਹੈ ਜੀ। ਇੱਕ ਦਰਦ ਵੀ ਮਰ ਜਾਣੀ ਹੈ ਤੇ ਉਹ ਫਿਰ ਜਿਹੜੀ ਬੀਚ ਆ ਉਹ ਵਗ ਜਾਣੀ। ਠੀਕ ਹੈ, ਹਾਂਜੀ, ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ ਜੀ। ਜਿਹੜੀ ਫਟਕੜੀ ਆ ਬਹੁਤ ਵਧੀਆ ਚੀਜ਼ ਹੈ ਜੀ, ਬਹੁਤ ਵਧੀਆ। ਅਮਰਜੀਤ ਕੌਰ ਜੀ। ਮੈਂ ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀ ਪਕੜਾ ਤੇ ਕਿੰਨਾ ਚਿਰ ਖਾਣਾ ਹੈ? ਹਾਂਜੀ, ਤੁਹਾਨੂੰ ਦੱਸਿਆ ਸੀ ਤੁਸੀਂ ਰੇਡੀਓ ਨੂੰ ਸੁਣੋ ਕਿ ਜੇ ਤੁਹਾਨੂੰ ਠੀਕ ਬਹਿੰਦਾ ਆ 2 ਵੀਕ 'ਚ ਪਤਾ ਲੱਗ ਜਾਂਦਾ ਫਿਰ ਮੈਨੂੰ ਠੀਕ ਆ ਤੇ ਖਾਈ ਜਾਓ। ਜੇ ਤੁਹਾਨੂੰ ਲੱਗਦਾ ਤੁਹਾਨੂੰ ਨੁਕਸਾਨ ਕਰਦਾ ਤਾਂ ਉਹਨੂੰ ਬੰਦ ਕਰ ਦਿਓ। ਜ਼ਰੂਰੀ ਨਹੀਂ ਹੁੰਦੀ ਜੇ ਤੁਹਾਨੂੰ ਲੱਗਦਾ ਆ ਕਿ ਚੀਜ਼ਾਂ ਤੁਹਾਨੂੰ ਨਹੀਂ ਠੀਕ, ਕੋਈ ਵੀ ਬੋਡੀ ਆਪੋ ਆਪਣੀ ਆ, ਸਰੀਰ ਆਪੋ ਆਪਣਾ ਆ, ਤੇ ਫਿਰ ਤੁਸੀਂ ਉਹ ਚੀਜ਼ ਨੂੰ ਨਹੀਂ ਲੈਣਾ ਹੈਗਾ। ਅੱਗੇ ਬਲਵਿੰਦਰ। ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਇਹ ਭਾਜੀ ਨੇ ਜਿਹੜਾ ਉਂਗਲੀ ਦਾ ਪੁੱਛਿਆ ਨਾ ਤੇ ਉਹ ਥੋੜਾ ਜਿਹਾ ਮੈਦਾ ਲੈ ਲੈਣ। ਅੱਛਾ ਜੀ। ਉਹ ਪਾਣੀ 'ਚ ਘੋਲ ਲੈਣ, ਉਹਦੇ ਵਿੱਚ ਥੋੜੀ ਜਿਹੀ ਡਲੀ ਸੁਹਾਗੇ ਦੀ ਪਾ ਲੈਣ ਤੇ ਉਹਨੂੰ ਗੈਸ ਤੇ ਧਰ ਕੇ ਹਿਲਾਈ ਜਾਣਾ ਤੇ ਉਹ ਜਦੋਂ ਜਮਾ ਪ੍ਰਸ਼ਾਦ ਵਾਂਗੂ ਲੈ ਗਿਆ ਨਾਲੋਂ ਗੋਲੀ ਜੀ ਬਣ ਜੂਗੀ ਇਕੱਠੀ ਹੋ ਕੇ ਤੇ ਉਹ ਫਿਰ ਉਹਦਾ ਉੱਤੇ ਉਂਗਲੀ ਦੇ ਉੱਤੇ ਉਹਨੂੰ ਚੜਾ ਲੈਣ। ਅੱਛਾ। ਹਾਂਜੀ, ਉਹ ਬੰਨ ਲੈਣ, ਉਹਦੇ ਨਾਲ ਉਹ ਮੂੰਹ ਬਣ ਜਾਣਾ ਹੈਗਾ। ਠੀਕ ਹੈ ਜੀ। ਹਾਂਜੀ, ਇਹੀ ਦੱਸਣਾ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬੜਾ ਫਿਕਰ ਕਰਦੇ ਹੋ ਇੱਕ ਦੂਜੇ ਦਾ। ਰਾਣੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਇੱਕ ਮੈਂ ਅਲਜ਼ਾਈਮਰ ਦਾ ਕਿਸੇ ਨੇ ਪੁੱਛਿਆ ਸੀਗਾ, ਉਹਦਾ ਇਲਾਜ ਦੱਸਣਾ ਸੀਗਾ ਆਪਣੇ ਰੇਡੀਓ ਤੇ ਕਿਸੇ ਨੇ ਅੱਗੇ ਦੱਸਿਆ ਸੀ ਬਹੁਤ ਲੌਂਗ ਟਾਈਮ। ਹਾਂਜੀ। ਬ੍ਰਹਮੀ ਲੈਣੀ ਆ ਜੀ ਗ੍ਰਾਮ, ਜਿੱਦਾਂ ਹੁਣ ਮੈਨੂੰ ਇਹ ਨਹੀਂ ਪਤਾ ਗ੍ਰਾਮ ਹੁੰਦੇ ਆ, ਜਿੱਦਾਂ ਬਈ ਅੰਦਾਜ਼ੇ ਨਾਲ ਵੀ ਲੈ ਸਕਦੇ ਆ, ਜਿੱਦਾਂ ਏਦਾਂ ਲੈਣੀ ਆ ਮੈਂ ਦੱਸ ਦਿੰਨੀ ਆ। ਬ੍ਰਹਮੀ ਜਿੱਦਾਂ 20 ਗ੍ਰਾਮ, ਮਗਜ ਖੀਰੇ ਦੇ 10 ਗ੍ਰਾਮ ਤੇ ਪਿਸਤਾ 10 ਗ੍ਰਾਮ। ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਆ। ਮਿਕਸ ਕਰਕੇ ਜਿੰਨਾ ਕੁ ਛੋਲਿਆਂ ਦੇ ਦਾਣੇ ਜਿੱਡੀ ਗੋਲੀ ਹੁੰਦੀ ਆ ਨਾ, ਇੰਨਾ ਸਵੇਰੇ ਸ਼ਾਮ ਲੈਣਾ। ਠੀਕ ਆ। ਉਹਦੇ ਨਾਲ ਅਲਜ਼ਾਈਮਰ ਨੂੰ ਕਹਿੰਦੇ ਬਹੁਤ ਫਰਕ ਪੈਂਦਾ ਆ। ਦੂਜਾ ਜਿਹੜੀ ਕੋਵਿਡ ਤੋਂ ਬਾਅਦ ਤੁਹਾਨੂੰ ਕਮਜ਼ੋਰੀ ਆ ਨਾ, ਉਹਦੇ ਲਈ ਕੀ ਕਰਨਾ ਕਿ ਫੂਲ ਮਖਾਣੇ ਥੋੜਾ ਜਿਹਾ ਘਿਓ ਪਾ ਕੇ ਬਸ ਥੋੜਾ ਕਰ ਲਓ। ਜਦੋਂ ਦੇਖ ਲੈਣੇ ਵੀ ਹੁਣ ਇਹ ਖਾਣ ਵਾਲੇ ਹੋ ਗਏ ਆ ਤੇ 5-6-7 ਦਾਣੇ ਸ਼ਾਮ ਦੀ ਚਾਹ ਦੇ ਨਾਲ ਲੈ, ਜਿੱਦਾਂ 4-5 ਵਜੇ। ਠੀਕ ਆ। ਹਾਂਜੀ। ਤੇ ਜੇ ਕਿਸੇ ਦੇ ਹੱਥ ਪੈਰ ਹਿੱਲਦੇ ਆ ਜਿੱਦਾਂ ਤੇ ਜਾਂ ਬੋਡੀ 'ਚ ਕਮਜ਼ੋਰੀ ਫੀਲ ਕਰਦੇ ਆ, ਇਹ ਮੈਨੂੰ ਲੱਗਦਾ ਮੈਂ ਆਪਣੇ ਰੇਡੀਓ ਤੇ ਸੁਣਿਆ ਸੀ ਕਿ 5-7 ਦਾਣੇ ਤੁਸੀਂ ਸੌਗੀ ਦੇ ਰਾਤ ਨੂੰ ਭੇਂ ਲਓ ਤੇ ਸਵੇਰ ਨੂੰ ਸੌਗੀ ਵੀ ਖਾ ਲੈਣੀ ਆ ਤੇ ਪਾਣੀ ਵੀ ਪੀ ਨਾਲ ਪਾਣੀ ਵੀ। ਹਾਂਜੀ। ਤੇ ਜਿਹੜਾ ਆਪਾਂ ਖਿਆਲ ਕਰੀ ਕਿ ਆਪਾਂ ਵਿੱਚ ਉਹ ਕਿੱਦਾਂ ਪਾਉਣੇ, ਉਹ ਕਿਸੇ ਹੋਰ ਨੇ ਦੱਸਿਆ ਹੋਊਗਾ ਵੀ ਗੁੜ ਕਿੱਦਾਂ ਪਾਉਣਾ ਆ ਜਾਂ ਉਹ ਵੀ ਆ।
ਤੇ ਵੈਸੇ ਚਾਰੇ ਗੁੰਦਾਂ ਜਿਹੜੀਆਂ ਉਦਾਂ ਉਹ ਬੇਸਣ 'ਚ ਆਪਾਂ ਪਾ ਸਕਦੇ ਹਾਂ। ਪਹਿਲਾਂ ਉਹਨਾਂ ਨੂੰ ਘਿਓ 'ਚ ਭੁੰਨਣਾ ਪੈਣਾ, ਫਿਰ ਉਹ ਜਿੱਦਾਂ ਏਦਾਂ ਹੋ ਜਾਂਦੇ ਜਿੱਦਾਂ ਖਿੱਲਾਂ ਬਣ ਜਾਂਦੇ, ਫਿਰ ਉਹਨਾਂ ਨੂੰ ਪੀਸ ਕੇ ਫਿਰ ਆਪਾਂ ਜੀ ਚ ਪਾਈ ਦਾ, ਫਿਰ ਏਦਾਂ ਆਪਾਂ ਪਾ ਸਕਦੇ। ਹਾਂਜੀ ਠੀਕ। ਤੇ ਚਾਰੇ ਗੁੰਦਾਂ ਜਿਹੜੀਆਂ ਵਧੀਆ ਚੀਜ਼ ਆ, ਜਿੱਦਾਂ ਬੈਕ ਬੂਕ ਵੀ ਇਹਦੇ ਨਾਲ ਠੀਕ ਹੋ ਜਾਂਦੀ ਆ ਜੇ ਹੋਵੇ, ਤੇ ਕੋਈ ਵੀ ਏਦਾਂ ਕਰ ਸਕਦੇ। ਦੂਜੀ ਗੱਲ ਆ, ਜੇ ਕਿਸੇ ਦੀ ਬੈਕ ਦੁਖਦੀ ਆ, ਇਹ ਤਾਂ ਮੇਰਾ ਆਪਣਾ ਅਜਮਾਇਆ ਹੋਇਆ ਕਿ 1 ਚਮਚਾ ਘਿਓ ਦਾ ਤੁਸੀਂ ਚਾਹ 'ਚ ਪਾ ਕੇ ਲਓ, ਤੁਸੀਂ ਲਗਾਤਾਰ ਥੋੜੇ ਦਿਨ ਲੈ ਕੇ ਤੁਹਾਡੀ ਜਿਹੜੀ ਬੈਕ ਦੁਖਦੀ ਆ ਉਹ ਬਿਲਕੁਲ ਠੀਕ ਜਾਂਦੀ ਹੈ। ਜੇ ਉਦਾਂ ਹੀ ਦੁਖਦੀ ਆ ਸੱਟ ਤੋਂ ਬਿਨਾਂ, ਜੇ ਸੱਟ ਸੁੱਟ ਲੱਗੀ ਹੋਏ ਜਿੱਦਾਂ ਦੁਖਦੀ ਆ, ਪਰ ਇਹ ਉਦਾਂ ਜਿੱਦਾਂ ਕਈ ਦੁਖਣ ਲੱਗ ਜਾਂਦੀ ਆ, ਕਿਉਂਕਿ ਕਈ ਵਾਰੀ ਮੈਂ ਦੇਖਿਆ ਕਿ ਕੋਵਿਡ ਤੋਂ ਬਾਅਦ ਵੀ ਬੈਕ ਬਹੁਤ ਜ਼ਿਆਦਾ ਦੁਖ। ਤੇ ਹਾਂਜੀ, ਤੇ ਹੋਰ ਇੱਕ ਕੋਈ ਹੋਰ ਸੀਗਾ, ਉਹ ਮੈਨੂੰ ਹੁਣ ਯਾਦ ਭੁੱਲ ਗਿਆ ਕੀ ਸੀਗਾ। ਤੇ ਹੋਰ ਜੇ ਕਿਸੇ ਨੇ ਇੱਕ ਪੁੱਛਿਆ ਸੀ ਕਿ ਅਸ਼ਵਗੰਧਾ ਤੇ ਬ੍ਰਹਮੀ ਦਾ ਪੁੱਛਿਆ ਸੀ ਕਿਸੇ ਨੇ। ਜਿਹੜਾ ਅਸ਼ਵਗੰਧਾ ਆ ਉਹ ਆਪਾਂ ਅੱਧੇ ਚਮਚੇ ਤੋਂ ਲੈਣਾ ਸ਼ੁਰੂ ਕਰਨਾ ਆ, ਉਹ ਸੂਈ ਚ ਪਾ ਕੇ ਆਪਾਂ ਲੈ ਸਕਦੇ ਹਾਂ, ਕਿਉਂਕਿ ਪਾਣੀ ਚ ਲਓ ਤਾਂ ਕਈ ਵਾਰੀ ਢਿੱਡ 'ਚ ਪ੍ਰੋਬਲਮ ਆਉਂਦੀ, ਥੋੜਾ ਗੜਬੜ ਕਰਦਾ ਉਹ, ਢਿੱਡ ਨੂੰ ਕੁਛ ਕਹਿੰਦਾ ਤਾਂ ਨਹੀਂਗਾ ਪਰ ਗੜਬੜ ਕਰਦਾ। ਜਿਹੜੀ ਬ੍ਰਹਮੀ ਹੁੰਦੀ ਆ, ਬ੍ਰਹਮੀ ਤੁਹਾਡੇ ਦਿਮਾਗ ਲਈ ਵਧੀਆ ਚੀਜ਼ ਆ। ਜਿੱਦਾਂ ਦਿਮਾਗ 'ਚ ਗਰਮੀ ਹੋਵੇ ਜਾਂ ਉੱਦਾਂ ਕਈ ਵਾਰੀ ਆਪਣੇ ਕਮਜ਼ੋਰੀ ਹੋਵੇ ਤਾਂ ਬ੍ਰਹਮੀ ਵੀ ਆਪਾਂ ਸਮੂਦੀ ਦੇ ਵਿੱਚ ਵੀ ਲੈ ਸਕਦੇ। ਹਾਂਜੀ, ਥੋੜਾ ਜਿਹਾ ਪਾਊਡਰ, ਜਿੱਦਾਂ ਹਮੇਸ਼ਾ ਮੈਂ ਤਾਂ ਇਹੀ ਕਹੂੰਗੀ ਕਿ ਤੁਸੀਂ ਜਦੋਂ ਵੀ ਦੇਸੀ ਲੈਣੀ ਸ਼ੁਰੂ ਕਰਦੇ ਆ ਨਾ, ਹਰਬਲ ਚੀਜ਼ ਵੀ ਆ ਜਿੱਦਾਂ ਵੀ ਆ, ਉਹ ਪਹਿਲਾਂ ਚਮਚੇ ਦਾ ਚੌਥਾ ਹਿੱਸਾ ਲੈਣਾ ਸ਼ੁਰੂ ਕਰੋ। ਏਦਾਂ ਨਹੀਂ ਵੀ ਜੇ ਕਿਸੇ ਦੱਸਿਆ ਆਪਾਂ ਅੱਧਾ ਚਮਚਾ ਲੈ ਲਈਏ ਜਾਂ 1 ਚਮਚਾ ਲੈ ਲਈਏ, ਕਿਉਂਕਿ ਆਪਣੀ ਬੋਡੀ ਦੀ, ਤੁਸੀਂ ਦੱਸਦੇ ਹੀ ਰਹਿੰਦੇ ਆ ਕਿ ਆਪਣੀ ਬੋਡੀ ਦੀ ਤੀਰ ਆਪਣੀ ਹੁੰਦੀ ਆ। ਕਈਆਂ ਨੂੰ ਮਾਂ ਪਚਦੇ ਆ ਤੇ ਕਈਆਂ ਨੂੰ ਨਹੀਂ ਪਚਦੇ। ਹਾਂਜੀ, ਤੇ ਜਿਹੜੀ ਆ ਇਹ ਏਦਾਂ ਲੈਣੀ ਸੀ ਵੀ ਪਾਊਡਰ ਕੋਈ ਦੱਸਦਾ ਆ ਤੇ ਉਹਨੂੰ ਚਮਚੇ ਦਾ ਪਹਿਲਾਂ ਚੌਥਾ ਹਿੱਸਾ ਹੀ ਲੈਣਾ ਸ਼ੁਰੂ ਕਰੋ। ਹਾਂਜੀ, ਤੇ ਇੱਕ ਮੈਂ ਕਾੜਾ ਅੱਗੇ ਆਪਣੇ ਵੀ ਕਈਆਂ ਜਿੱਦਾਂ ਬਣਾਇਆ ਹੋਊਗਾ, ਪਰ ਮੈਂ ਜੋ ਆਪਣੇ ਹਿਸਾਬ ਨਾਲ ਬਣਾਇਆ ਉਹ ਮੈਂ ਦੱਸ ਦਿੰਦੀ ਆ। ਇੱਕ ਤਾਂ ਕੋਵਿਡ ਦੇ ਵਿੱਚ ਤੁਹਾਨੂੰ ਨੀਮ ਜਿਹੜੀ ਉਹ ਏਦਾਂ ਲੈਣੀ ਚਾਹੀਦੀ ਆ ਕਿ ਪੂਦਨਾ ਦੀ ਚੰਗੀ ਵੱਡੀ ਛੀ ਲੈ ਲਓ ਤੇ ਚਮਚੇ ਹਲਦੀ ਦੇ ਲੈ ਲਓ, ਉਹਨਾਂ ਨੂੰ ਬੋਇਲ ਕਰਕੇ ਤੇ ਉਹਦੀ ਭਾਫ ਤੁਸੀਂ ਵੱਧ ਤੋਂ ਵੱਧ ਲੈ ਸਕਦੇ ਆ। ਉੱਤੇ ਟਾਵਲ ਆਪਣੇ ਲੈ ਕੇ ਫੇਰ ਲਓ, ਜਿੱਦਾਂ ਗਲੇ ਰਾਹ ਵੀ, ਨੱਕ ਸਾਰੇ, ਜਿੱਦਾਂ ਗਲਾ ਆਪਣਾ ਮੂੰਹ ਖੋਲ ਕੇ ਵੀ ਲਓ। ਦੂਜੀ ਗੱਲ ਇਹ ਵੀ ਜਿਹੜਾ ਕਾੜਾ ਬਣਾਓ, ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਦੇ ਚੀਜ਼ਾਂ ਪੈਂਦੀਆਂ ਆ, ਸੌਂਫ, ਜਵੈਣ, ਮਲੱਠੀ, ਦਾਲਚੀਨੀ, ਨਿੱਕੀਆਂ ਇਲਾਇਚੀਆਂ, ਵੱਡੀਆਂ ਇਲਾਇਚੀਆਂ, ਤੇਜ ਪੱਤਾ, 3-4 ਨਾਲ ਕਾਲੀਆਂ ਮਿਰਚਾਂ ਪਾ ਲਓ, ਤੇ ਫਿਰ ਤੁਸੀਂ ਥੋੜੀ ਜਿਹੀ ਕੱਚੀ ਹਲਦੀ ਪਾ ਲਓ ਕੱਟ ਕੇ ਛੋਟੀ, ਤੇ ਨਾਲ ਕੱਟ ਕੇ ਪਾ ਲਓ। ਉਹ ਤੁਸੀਂ ਦਿਨ ਦੇ ਵਿੱਚ 1 ਵਾਰੀ ਜ਼ਰੂਰ ਕਾੜਾ ਪੀਓ, ਉਹਦੇ ਨਾਲ ਤੁਹਾਨੂੰ ਨਮੂਨੀਆ ਹੋਣ ਦਾ ਡਰ ਨਹੀਂ। ਜੇ ਹੋ ਸਕਦਾ ਗਰਮ ਚੀਜ਼ ਤੁਹਾਨੂੰ ਪਚਦੀ ਆ, ਤੁਸੀਂ ਨਾਲ ਸੌਗੀ ਦੇ 3-4 ਹਾਂਜੀ ਠੀਕ, ਤੇ ਇਹ ਜ਼ਰੂਰ ਪੀਓ। ਜਿੱਦਾਂ ਸਾਰੇ ਜਾਣੇ ਸਿਆਲ ਦੇ ਵਿੱਚ ਬਜ਼ੁਰਗਾਂ ਨੂੰ ਖਾਸ ਕਰਕੇ 1 ਕੱਪ ਰੋਜ਼ ਦਾ ਜ਼ਰੂਰ ਕਰੋ ਦਿਹਾੜੀ ਦੇ ਵਿੱਚ, ਤੇ ਇਹ ਬਹੁਤ ਵਧੀਆ ਪਾਵਰਫੁਲ ਆ, ਜਿੱਦਾਂ ਇਹ ਬਹੁਤ ਹੈਲਪ ਕਰਦਾ ਹੈ ਜੀ। ਹਾਂਜੀ, ਤੇ ਬਸ ਇਹੀ ਜੀ, ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ। ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਧੰਨਵਾਦ। ਅੱਗੇ ਸਾਡੇ ਨਾਲ ਜੁੜੇ ਨੇ ਬਲਵਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਮੈਂ ਫੀਡਬੈਕ ਦੇਣੀ ਸੀ, ਆ ਜਿਹੜੀ ਕੁਆਰੀ ਆਸਰ ਦੀ, ਇਹ ਬਹੁਤ ਵਧੀਆ ਦਵਾਈ ਆ, ਮੈਂ ਲੈ ਆਂਦੀ ਵਰਤਦੀ ਵੀ, ਮੈਂ ਹਰ ਇੱਕ ਤਜਰਬਾ ਹੀ ਕਰਦੀ ਸੀ, ਪਹਿਲਾਂ ਆਪਦੇ ਤੇ ਕਰਦੀ ਸੀ। ਅੱਛਾ ਜੀ। ਹਾਂਜੀ, ਕਿਉਂਕਿ ਮੈਨੂੰ ਪ੍ਰੋਬਲਮ ਕਾਫੀ ਹੈ ਭੈਣ ਜੀ। ਮੈਂ ਨਾ, ਮੇਰਾ ਐਕਸੀਡੈਂਟ ਹੋ ਗਿਆ ਸੀ, ਮੈਂ ਇੱਕ ਸੈਲਫ ਸਰਵਾਈਵ ਕਰ ਰਹੀ ਹਾਂ, ਤੇ ਵੀ ਮੈਨੂੰ ਦੇਖ ਕੇ ਲੱਗਦਾ ਨੀ ਕਿਸੇ ਨੂੰ ਵੀ ਮੇਰਾ ਐਕਸੀਡੈਂਟ ਹੋਇਆ, ਪਰ ਮੈਂ ਆਹੀ ਚੀਜ਼ਾਂ, ਮੈਂ ਕੋਈ ਦਵਾਈ ਨਹੀਂ ਖਾਂਦੀ, ਆਹੀ ਚੀਜ਼ਾਂ ਹੀ ਵਰਤ ਕੇ ਬਸ ਮੈਂ ਆਪਦਾ ਵੀ ਉਹ ਆਪਦੇ ਆਪ ਨੂੰ ਚਲਾ ਰਹੀ ਹਾਂ, ਬਸ ਘੜੀਸ ਰਹੀ ਹਾਂ। ਬਸ ਘੜੀਸੀ ਚਲੋ, ਬਹੁਤ ਲੰਬਾ ਘੜੀਸ ਸਕਦੇ ਆ। ਬਹੁਤ ਲੰਬਾ ਘੜੀਸੇ, ਬਹੁਤ ਸਾਲ ਹੋ ਗਏ ਐਕਸੀਡੈਂਟ ਹੋਏ ਨੂੰ ਮੇਰੇ ਨੂੰ, ਘੜੀਸੀ ਚਲੋ ਬਸ। ਹਾਂਜੀ, ਅਲਸਰ ਵੀ ਹੋਇਆ ਮੇਰੇ, ਇੰਡੋਸਕੋਪੀ, ਕੋਲੋਨੋਸਕੋਪੀ ਸਾਰੇ ਟੈਸਟ ਹੋਏ ਆ। ਉਹਨਾਂ ਨੇ ਕਿਹਾ ਸੀ ਅਲਸਰ ਆ, ਮੈਨੂੰ ਦਵਾਈਆਂ ਤੋਂ ਪੇਨ ਕਿਲਰ ਤੋਂ ਅਲਸਰ ਹੋ ਗਿਆ। ਉਸ ਤੋਂ ਬਾਅਦ ਮੈਂ ਹੁਣ ਬਹੁਤ ਘੱਟ ਲੈਂਦੀ ਹਾਂ ਪੇਨ ਕਿਲਰ, ਚਾਹੇ ਜਿੰਨੀ ਮਰਜ਼ੀ, ਜਿਵੇਂ ਐਕਸਰਸਾਈਜ਼ ਕਰਾਂ, ਕੁਛ ਵੀ ਕਰਾਂ। ਮੈਂ ਐਕਸੀਡੈਂਟ ਤੋਂ ਗਵਾਇਆ ਵੀ ਬਹੁਤ ਕੁਛ ਆ, ਮੈਂ ਸਿੱਖਿਆ ਵੀ ਬਹੁਤ ਕੁਛ ਆ ਇਸ ਤੋਂ। ਤੇ ਹਾਂਜੀ, ਕੋਈ ਹਰਬਲ ਮੈਡੀਸਨ, ਕੁਛ ਹੋਮ ਰੈਮਡੀ ਕੋਈ ਛੱਡੀ ਨਹੀਂ ਮੈਂ, ਕੋਈ ਇੱਕ ਛੱਡਦੀ ਹਾਂ, ਦੂਜੀ ਯੂਜ਼ ਕਰਦੀ। ਤੇ ਉਹ ਬਹੁਤ ਵਧੀਆ ਹੈ। ਬਾਕੀ ਜਿਹੜਾ ਕਿਸੇ ਦੇ ਸੱਟ ਲੱਗੀ ਸੀ ਵੀ, ਉਹ ਮੈਂ ਪਿਛਲੀ ਵਾਰ ਦੱਸਣਾ ਭੁੱਲ ਗਈ ਸੀ, ਫ੍ਰੈਕਚਰ ਹੋਇਆ ਸੀ ਜਿਨ੍ਹਾਂ ਦੇ, ਉਹ ਨਾ ਹਾਲੋਂ ਮੈਂ ਵੀ ਵਰਤੀ ਆ ਖੁਦ, ਜਦੋਂ ਮੇਰੇ ਫ੍ਰੈਕਚਰ ਹੋਇਆ ਸੀ ਤਾਂ ਮੇਰੇ ਭੂਆ ਜੀ ਨੇ ਮੈਨੂੰ ਦੱਸਿਆ ਸੀ। ਤੇ ਉਹ ਹਾਲੋਂ ਭਿਉਂ ਕੇ ਤੁਸੀਂ, ਜੇ ਨਹੀਂ ਵੀ ਰਹਿੰਦਾ, ਵੀ ਕਈ ਵਾਰ ਬੰਦੇ ਤੋਂ ਯਾਦ ਨਹੀਂ ਰਹਿੰਦਾ, ਵੀ ਭਿਉਂ ਲਓ, ਬਾਬਾ ਮੁੱਠੀ ਸਾਰੀ ਭਿਉਂ ਲਓ, ਹਨਾ,
ਤੇ ਉਹਨੂੰ ਚਮਚਾ ਰੋਜ਼ ਦੁੱਧ 'ਚ ਉਬਾਲ ਲਓ, ਭਿਉਂ ਕੇ ਪਾਣੀ 'ਚ ਰੱਖ ਲਓ ਫਰਿੱਜ 'ਚ ਕੱਚ ਦੀ ਸੀਸੀ 'ਚ। ਉਹਨੂੰ 1 ਚਮਚਾ ਦੁੱਧ ਦੇ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਰਿੰਨ ਲਓ, ਉਹ ਖਾਓ। ਉਹਦੇ ਨਾਲ ਜਿਹੜਾ ਇਹ ਤੁਹਾਡੀ ਹੱਡੀ ਟੁੱਟੀ ਆ ਕੁਛ ਵੀ ਆ ਇਹ ਵਧੀਆ ਵੀ ਫਰਕ ਪੈਂਦਾ। ਬਾਕੀ ਆ ਜਿਹੜਾ ਕੇਸਰ ਦਾ ਤੇਲ ਆ ਇਹ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਹਾਂ ਮੈਂ ਕੇਸਰ ਦਾ ਤੇਲ ਵਰਤਿਆ ਸੀ ਤੇ ਮੁੜ ਕੇ ਮੈਂ ਆਪਣੇ ਕੰਨ ਧੋ ਕੇ ਚੈੱਕ ਕਰਾਏ ਆ, ਮੇਰੀ ਪ੍ਰੋਬਲਮ ਚਲੀ ਗਈ ਸੀ। ਪਤਾ ਨਹੀਂ ਮੈਨੂੰ ਕੇਸਰ ਦਾ ਤੇਲ ਮੈਂ ਇੱਥੇ ਰੇਡੀਓ ਤੇ ਸੁਣਿਆ ਸੀ, ਮੈਨੂੰ ਹੁਣ ਯਾਦ ਨਹੀਂ ਤੇ ਪਰ ਮੈਂ ਦੱਸਿਆ ਸੀ ਵੀ ਕੇਸਰ ਦਾ ਤੇਲ ਮੈਂ ਵਰਤਿਆ ਤੇ ਉਹ ਫਿਰ ਕੰਨ ਧੋਣ ਦਾ ਮੈਂ ਇੱਥੇ ਸੁਣਿਆ ਸੀ ਰੇਡੀਓ ਤੇ ਉਹ ਤਾਂ ਮੈਨੂੰ ਪੱਕਾ ਯਾਦ ਆ, ਮੈਂ ਇੱਥੇ ਸੁਣਿਆ ਸੀ ਤੇ ਉਹ ਮੈਂ ਵਰਤਿਆ ਸੀ ਤੇ ਉਹ ਬਹੁਤ ਵਧੀਆ। ਮੈਂ ਕੰਨ ਪਾ ਕੇ ਫਿਰ ਕੰਨਾਂ 'ਚ ਤੇ ਆਪਣੇ ਉਹ ਕੰਨ ਮੈਂ ਵਿਨੀਗਰ ਪਾ ਕੇ ਤੇ ਪਾਣੀ ਦੇ ਵਿੱਚ ਤੇ ਉਹਦੇ ਨਾਲ ਮੈਂ ਆਪਣੇ ਕੰਨ ਵਾਸ਼ ਕੀਤੇ, ਯਾਨੀ 2-4 ਡਰੋਪ ਪਾ ਲਓ ਫਿਰ ਉਦੋਂ ਹੀ ਕੱਢ ਦਿਓ, ਪਾ ਲਓ ਉਦੋਂ ਹੀ ਕੱਢ ਦਿਓ, ਧੋ ਦਿਓ ਜਾਂਦੀ। ਉਹਨਾਂ ਨੂੰ ਰੱਖਣਾ ਨਹੀਂ। ਤੇ ਉਹ ਪਿਛਲੇ ਵਾਰ ਵੀ ਪੁੱਛਦੇ ਸੀ ਉਹ ਜੀ ਨਿੰਬੂ ਦਾ ਰਸ ਕਿੰਨਾ ਕੁ ਪਾਉਣਾ, ਜੇ ਤੁਸੀਂ ਵਿਨੀਗਰ ਨਹੀਂ ਪਾ ਸਕਦੇ ਤੁਸੀਂ ਨਿੰਬੂ ਨੂੰ ਚੋੜ ਕੇ ਗਰਮ ਪਾਣੀ ਦੇ ਵਿੱਚ ਪਾ ਸਕਦੇ ਆ। ਜਿਵੇਂ ਹੁਣ ਅੱਧਾ ਕੱਪ ਨਿੰਬੂ ਪਾਣੀ ਦਾ ਹੈਗਾ ਤੇ ਉਹਦੇ 'ਚ ਤੁਸੀਂ ਅੱਧਾ ਨਿੰਬੂ ਦਾ 1 ਚਮਚੇ ਦੇ 2-4 ਬੂੰਦਾਂ ਤੁਸੀਂ ਪਾ ਸਕਦੇ ਆ। 1 ਚਮਚੇ ਦੇ ਵਿੱਚ 2-4 ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਤੇ ਉਹਦੇ ਨਾਲ ਵੀ ਤੁਸੀਂ ਕੰਨ ਵਾਸ਼ ਕਰ ਸਕਦੇ ਆ। ਉਹ ਪੁੱਛਦੇ ਸੀ ਨਾ ਕਿੰਨਾ ਕੁ ਨਿੰਬੂ ਦਾ ਰਸ ਪਾਉਣਾ ਚਾਹੀਦਾ। ਤੇ ਇੱਕ ਹੋਰ ਆਹ ਜਿਹੜਾ ਕਹਿੰਦੇ ਸੀਗੇ ਵੀ ਉਹ ਸੱਟ ਲੱਗੀ ਆ ਜਿਨ੍ਹਾਂ ਦੇ ਅੱਖ ਤੇ ਹਨਾ, ਉਹ ਧੁੰਨੀ 'ਚ ਵੀ ਤੇਲ ਪਾਉਣ ਤੇ ਆਹ ਬ੍ਰਹਮੀ ਬੱਟੀ ਜਿਹੜੀ ਉਹ ਵੀ ਲੈ ਸਕਦੇ ਆ। ਬ੍ਰਹਮੀ ਬੱਟੀ ਦੀਆਂ ਗੋਲੀਆਂ ਵੀ ਲੈ ਸਕਦੇ ਤੇ ਆਰਨਿਕਾ ਬਹੁਤ ਵਧੀਆ ਹੋਮੋਪੈਥੀ ਦੀ ਦਵਾਈ ਆ। ਜੇ ਕੋਈ ਸਿਰ ਤੇ ਵੀ ਸੱਟ ਲੱਗੀ ਹੋਵੇ ਕੋਈ ਇਹਦੇ ਲਈ ਵੀ ਇਹ ਬਹੁਤ ਵਧੀਆ। ਤੇ ਜੋ ਚੀਜ਼ਾਂ ਮੈਂ ਹੋਰ ਦੱਸਣੀਆਂ ਸੀ ਮੈਂ ਹੁਣ ਉਦੋਂ ਤਾਂ ਯਾਦ ਹੁੰਦਾ ਫਿਰ ਭੁੱਲ ਜਾਈਦਾ, ਉਦੋਂ ਲਾਈਨ ਮੇਰੀ ਕੱਟੀ ਗਈ ਸੀ। ਤੇ ਬਾਕੀ ਜਿਹੜਾ ਉਹ ਇਹਨਾਂ ਨੇ ਦੱਸਿਆ ਸੀਗਾ ਬਈ ਆਹ ਗੁਰਦੀਪ ਭੈਣ ਜੀ ਨੇ ਉਹ ਉਲਟੀ ਵਾਲਾ, ਉਹ ਮੈਂ ਉਹਨਾਂ ਨੂੰ ਦੱਸ ਦਿੱਤਾ। ਮੈਂ ਉਹ ਪਹਿਲੇ ਚਟਨੀ ਵਾਲਾ ਤਾਂ ਉਹਨਾਂ ਨੂੰ ਮੈਂ ਪਹਿਲਾਂ ਆਪਦੇ ਵੱਲੇ ਹੀ ਦੱਸ ਦਿੱਤਾ ਸੀਗਾ ਤੇ ਉਹ ਕਹਿੰਦੇ ਵੀ ਹਾਂ ਹੁਣ ਥੋੜੀ ਉਹ ਰੋਟੀ ਵੀ ਉਹ ਕੁੜੀ ਖਾਣ ਲੱਗ ਗਈ। ਇਹ ਵੀ ਮੈਂ ਤੁਹਾਨੂੰ ਫੀਡਬੈਕ ਦੇ। ਹਾਂਜੀ ਤੇ ਇੱਕ ਜਿਹਨਾਂ ਨੂੰ ਬਲੱਡ ਪ੍ਰੈਸ਼ਰ ਜਿਹਨਾਂ ਨੂੰ ਚੱਕਰ ਆਉਂਦੇ ਆ ਉਹ ਦੱਸਣਾ ਸੀ ਮੈਂ। ਚੱਕਰ ਆਉਂਦੇ ਆ ਉਹ ਨਾ ਗਰਮ ਪਾਣੀ, ਮੈਂ ਤਾਂ ਕਹਿੰਦੀ ਹਰ ਬੰਦੇ ਨੂੰ ਹੀ ਬੈੱਡ ਤੇ ਜਾਣ ਤੋਂ ਪਹਿਲਾਂ ਹਰ ਬੰਦੇ ਨੂੰ ਹੀ 1 ਕੱਪ ਅੱਧਾ ਕੱਪ ਆਪਦਾ ਜ਼ਰੂਰ ਗਰਮ ਪਾਣੀ ਪੀ ਕੇ ਪੈਣਾ ਚਾਹੀਦਾ। ਹਾਂ, ਕਿਉਂਕਿ ਜਿਹੜਾ ਤੁਸੀਂ ਕੁਛ ਖਾਧਾ ਹੈ ਜਾਂ ਤੁਹਾਡੀ ਕੋਈ ਫੈਟ ਆ ਉਹ ਮੈਲਟ ਹੋ ਜਾਂਦੀ ਤੇ ਉਹ ਜ਼ਰੂਰ ਪੀਣਾ ਚਾਹੀਦਾ। ਬਾਕੀ ਉਹਨਾਂ ਨੂੰ ਮੇਰੇ ਹਿਸਾਬ ਨਾਲ ਵੀ ਜੇ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਚੈੱਕ ਵੀ ਕਰਾਉਣਾ ਚਾਹੀਦਾ। ਚਲੋ ਜੋ ਵੀ ਉਹਨਾਂ ਨੇ ਆਪਦਾ ਡਾਕਟਰ ਕੋਲ ਜਾਣ, ਕਰਾਉਣ ਜ਼ਰੂਰ। ਤੇ ਵੀ ਸੌਂਫ ਉਬਾਲ ਕੇ ਨਾ ਤੇ ਪਾਣੀ ਦੇ ਵਿੱਚ ਗਰਮ ਪਾਣੀ ਵੀ ਪੀ ਲੈਣ, ਉਹ ਠੰਡਾ ਨਹੀਂ ਗਰਮ ਹੀ ਪੀ ਲੈਣ ਤੇ ਸੌਂਫ ਉਬਾਲ ਕੇ ਉਹੀ ਗਰਮ ਪਾਣੀ ਪੀ ਕੇ ਉਹ ਵੀ ਪੀ ਸਕਦੇ ਆ ਉਹ। ਜਾਂ ਉਹ ਲਾਲ ਸਿਰਕਾ ਜਿਹੜਾ ਹੁੰਦਾ ਉਹ ਵੀ ਥੋੜਾ ਜਿਹਾ ਜਿਹਨਾਂ ਨੂੰ ਚੱਕਰ ਆਉਂਦੇ ਉਹ ਵੀ ਗਰਮ ਪਾਣੀ 'ਚ ਘੋਲ ਕੇ ਉਹ ਪੀ ਸਕਦੇ। ਬਾਕੀ ਗ੍ਰੇਪ ਸੀਡ ਗ੍ਰੇਪ ਸੀਡ ਦਾ ਆਇਲ ਆ ਜਿਹੜਾ ਮਤਲਬ ਅੰਗੂਰਾਂ ਦੇ ਬੀਜਾਂ ਦਾ ਤੇਲ, ਇੱਥੇ ਰੇਡੀਓ ਤੇ ਹੀ ਦੱਸਿਆ ਸੀ, ਉਹ ਬਹੁਤ ਵਧੀਆ ਬਲੱਡ ਪ੍ਰੈਸ਼ਰ ਵਾਲਿਆਂ ਲਈ। ਉਹ 1 ਚਮਚਾ ਲੈ ਕੇ ਉੱਤੋਂ ਦੀ ਗਰਮ ਪਾਣੀ ਪੀ ਲੈਣ, ਚਾਹੇ ਅੱਧਾ ਕੱਪ ਪੀ ਲੈਣ ਜਾਂ ਕੁਛ ਵੀ ਪੀ ਲੈਣ ਤੇ ਉਹਦੇ ਵੀ ਮਤਲਬ ਅੱਧਾ ਪੀਣ, ਘੱਟ ਜ਼ਿਆਦਾ ਪੀ ਲੈਣ ਤੇ ਉਹ ਗਰਮ ਪਾਣੀ ਜ਼ਰੂਰ ਪੀਣ ਤੇ ਉਹ ਗਰਮ ਪਾਣੀ ਪੀ ਕੇ ਪੈਣ। ਉਹਦੇ ਨਾਲ ਫਿਰ ਇਹ ਮਤਲਬ ਬਲੱਡ ਪ੍ਰੈਸ਼ਰ ਆ ਜਿਹੜਾ ਉਹਨਾਂ ਦਾ ਉਹ ਸਹੀ ਹੋਊਗਾ। ਜਾਂ ਫਿਰ ਕਤੀਰਾ ਗੂੰਦ ਭਿਉਂਤੀ ਹੋਵੇ, ਭਿਉਂ ਕੇ ਮੈਂ ਤੁਹਾਨੂੰ ਦੱਸਿਆ ਸੀ ਵੀ ਗਰਮ ਦੁੱਧ ਦੇ ਵਿੱਚ ਵੀ ਲੈਣੀ ਆ। ਗਰਮ ਦੁੱਧ ਦੇ ਨਾਲ ਉਹਦੇ 'ਚ ਪਾ ਲੈਣ, ਚਾਹੇ ਉਹਨੂੰ ਦੁੱਧ ਨੂੰ ਉਬਾਲ ਕੇ ਉਹਦੇ ਵਿੱਚ ਮਿਕਸ ਕਰ ਲੈਣ ਵੀ ਜਦੋਂ ਦੁੱਧ ਗਰਮ ਹੋਵੇ ਉਹਦੇ 'ਚ ਪਾ ਲਓ, ਫਿਰ ਤਾਂ ਉਹਦੇ ਨਾਲ ਹੀ ਲੈ ਲਓ। ਤੇ ਕਤੀਰਾ ਗਰਮ ਸਰਦੀਆਂ 'ਚ ਲੈਣੀ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ, ਗਰਮ ਦੁੱਧ ਨਾਲ। ਤੇ ਗਰਮੀਆਂ 'ਚ ਲੈਣੀ ਆ ਉਹ ਵੀ ਠੰਡੇ ਦੁੱਧ ਨਾਲ। ਇੱਕ ਜਿਨ੍ਹਾਂ ਨੂੰ ਹੱਥੂ ਆਉਂਦੇ ਆ, ਇਹ ਹੱਥੂ ਮੇਰਾ ਆਪਦਾ ਵੀ ਤਜਰਬਾ ਹੈ ਕੀਤਾ ਹੈ, ਤੇ ਉਹ ਲਸਣ ਜਿਹੜਾ ਇੱਕ ਤਾਂ ਕੁੰਜਲ ਕਿਰਿਆ ਜ਼ਰੂਰ ਕਰਨ ਜਿਨ੍ਹਾਂ ਨੂੰ ਹੱਥੂ ਆਉਂਦੇ। ਤੇ ਇੱਕ ਵੀ ਆਹ ਕੁੰਜਲ ਕਿਰਿਆ ਦਾ ਮਤਲਬ ਵੀ ਨੂਣ ਉਬਾਲ ਕੇ
ਸੇਧਾ ਨਮਕ ਪਾ ਲੈਣ ਪਾਣੀ 'ਚ ਤੇ ਉਹਦੇ 'ਚ 2-3 ਕੱਪ ਪਾਣੀ ਦੇ ਪੀਣ ਸਵੇਰੇ, ਤੇ ਉਹ 3 ਉਂਗਲਾਂ ਪਾ ਕੇ ਆਪਣੀਆਂ ਕੋਡੇ ਹੋ ਕੇ ਇਹਦੇ ਤੇ ਸਿੰਕ ਤੇ ਇੱਕ ਹੱਥ ਬਾਂਹ ਚੱਕ ਕੇ ਦੂਜੇ ਹੱਥ ਦੀਆਂ ਜਿਹੜੀਆਂ 3 ਉਂਗਲਾਂ ਮੂਹਰਲੀਆਂ ਉਹ ਜੀਭ ਤੇ ਰੱਖ ਕੇ ਤੇ ਸੰਘ ਦੇ ਕੋਲ ਐਨ ਲਿਜਾ ਕੇ ਉਹ ਪਾਣੀ ਜਿਹੜਾ ਉਹ ਕੱਢ ਦੇਣ। ਉਹਦੇ ਨਾਲ ਵੀ ਉਹ ਜਿਹੜੀ ਤੁਹਾਡੀ ਐਲਰਜੀ ਵਗੈਰਾ ਹੈ ਨਾ ਉਹ ਸਹੀ ਹੁੰਦਾ ਏ। ਮੈਂ ਆਪ ਤਜਰਬਾ ਵਰਤਿਆ ਹੋਇਆ। ਪਹਿਲੀ ਵਾਰ ਮੈਂ ਇੰਡੀਆ ਗਈ ਹਾਂ, ਮੈਂ ਕਰਦੀ ਰਹੀ ਹਾਂ। ਦੂਸਰੀ ਵਾਰ ਮੈਂ ਕੀਤਾ ਨਹੀਂ ਤਾਂ ਮੈਨੂੰ ਬਹੁਤ ਹੀ ਉੱਥੇ ਐਲਰਜੀ ਇੰਨੀ ਆਉਂਦੀ ਰਹੀ ਆ, ਇੰਨੇ ਹੱਥੋਂ ਮੈਂ ਕਹਿੰਦੀ ਬਹੁਤ ਹੀ ਮੁਸ਼ਕਲ ਨਾਲ ਮੈਂ ਉੱਥੇ ਟਾਈਮ ਕੱਢ ਕੇ ਆਈ ਹਾਂ। ਉਦੋਂ ਪਿਛਲੇ ਸਾਲ ਮੈਂ ਗਈ ਹਾਂ। ਹਾਂਜੀ, ਫਿਰ ਮੈਂ ਇੱਥੇ ਆ ਕੇ ਕਰਨਾ ਸ਼ੁਰੂ ਕੀਤਾ ਤੇ ਫਿਰ ਉਹ ਮੇਰਾ ਠੀਕ ਹੋ ਗਿਆ। ਜਾਂਦੀ ਹਫ਼ਤੇ 'ਚ ਜੇ ਤੁਸੀਂ ਰੋਜ਼ ਨਹੀਂ ਕਰ ਸਕਦੇ, ਘੱਟੋ ਘੱਟ 3 ਦਿਨ ਤਾਂ ਜ਼ਰੂਰ ਕਰੋ। ਤੇ ਇੱਕ ਲਸਣ ਵਾਲਾ ਦੁੱਧ ਤੁਸੀਂ ਪੀਓ, 2 ਗੱਠੀਆਂ ਲਸਣ ਦੀਆਂ ਉਬਾਲ ਕੇ, ਜਦੋਂ ਤੁਹਾਨੂੰ ਜ਼ਿਆਦਾ ਹੱਥ ਹੁੰਦੇ ਹੋਣ ਉਹ ਦੁੱਧ 'ਚ ਪੀ ਲਓ। ਜਾਂ ਫਿਰ ਤੁਸੀਂ ਜੇ ਦੁੱਧ 'ਚ ਨਹੀਂ ਪੀਣੀਆਂ ਤਾਂ ਤੁਸੀਂ ਗੱਠੀ ਕੁੱਟ ਕੇ ਉੱਦਾਂ ਹੀ ਇੱਕ ਸਵੇਰੇ ਲੈ ਲਓ ਸ਼ਹਿਦ ਨਾਲ, ਇੱਕ ਸ਼ਾਮ ਨੂੰ। ਹੱਥੂਆਂ ਦਾ ਤਾਂ ਬਸ ਇਹ ਲਸਣ ਸਭ ਤੋਂ ਬੈਟਰ ਇਲਾਜ ਤੇ ਆਹ ਕੁਝ ਕਰਿਆ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਬਹੁਤ ਧੰਨਵਾਦ ਹੈ ਜੀ। ਦੇਖੋ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਖੁਦ ਵਰਤਦੇ ਆ, ਪਲੀਜ਼ ਵਰਤਿਆ ਜ਼ਰੂਰ ਕਰਿਆ ਕਰੋ। ਰਵਿੰਦਰ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਭੈਣ ਜੀ ਨੇ ਅਸੀਂ ਚਾਰੇ ਚੀਜ਼ਾਂ ਸਾਲਮ ਪੰਜਾ ਵਗੈਰਾ, ਹਾਂਜੀ, ਅਸ਼ਵਗੰਧਾ, ਪਿੱਪਲਾ, ਲਾਖ, ਸੈਰਮੂਲੀ, ਇਹ ਦਵਾਈ ਜਿਹੜੀ ਅਸੀਂ ਲਿਆਂਦੀ ਆ ਤੇ ਬਣਾ ਕੇ ਤੇ ਇਹਦੇ ਵਿੱਚ ਜਿੱਦਾਂ ਮੈਂ ਦਵਾਈ ਖਾਣੀ ਆ ਸੀ ਨਾਲ, ਤੇ ਉਹ ਖਾਣੀ ਚਾਹੀਦੀ ਆ ਕਿ ਛੱਡਣੀ? ਕੋਈ ਨਹੀਂ, ਆਪਾਂ ਪੁੱਛ ਲੈਂਦੇ ਆ ਜੇ ਕਿਸੇ ਹੋਰ ਨੇ ਵੀ ਲਈ। ਪੁੱਛਣਾ ਤੇ ਇੱਕ ਪੁੱਛਣਾ ਵੀ ਜਿੱਦਾਂ ਚਾਹ ਕੌਫੀ ਜਾਂ ਦਾਲਾਂ ਵਗੈਰਾ, ਹਨਾ? ਠੀਕ ਹੈ, ਹਾਂਜੀ, ਇਹ ਗੱਲਾਂ ਪੁੱਛਣੀਆਂ। ਅਰਥਰਾਈਟਸ ਹੈ ਤੁਹਾਨੂੰ? ਗਠੀਆ? ਹਾਂਜੀ, ਅਰਥਰਾਈਟਸ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਬਾਈ ਚੀਜ਼ਾਂ ਤੋਂ ਕਹਿੰਦੇ ਹੁੰਦੇ, ਬਾਈ ਚੀਜ਼ਾਂ ਨਾ ਲਓ। ਸਨੇਹ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪੁੱਛਣਾ ਸੀ ਕਿ ਮੇਰੇ ਗ੍ਰੈਂਡਸਨ ਦੇ ਨਾ ਫੇਸ ਤੇ ਐਕਨੀ ਬਹੁਤ ਹੈ। ਉਮਰ ਕਿੰਨੀ ਹੈ? 14 ਸਾਲ ਦੀ। ਠੀਕ ਹੈ। ਤੇ ਉਹਦੇ ਨਾ ਐਕਨੀ ਬਹੁਤ ਜ਼ਿਆਦਾ ਤੇ ਇੱਕ ਉਹਦੇ ਨਾ ਆਇਲ ਬਹੁਤ ਨਿਕਲਦਾ ਫੇਸ ਤੋਂ ਵੀ, ਬੈਕ ਤੋਂ ਵੀ, ਬੋਡੀ ਤੋਂ ਨਾ ਆਇਲ ਬਹੁਤ ਜ਼ਿਆਦਾ ਨਿਕਲਦਾ। ਪਿੱਲੋ ਤੋਂ ਐਨ ਹੋ ਜਾਂਦਾ ਪਿੱਲੋ। ਤੇ ਜੇ ਕਿਸੇ ਨੂੰ ਪਤਾ ਹੋਵੇ। ਵੈਸੇ ਤੁਸੀਂ ਨਾ ਬੇਸਣ ਉਹ ਆਪਣੇ ਬਟਨਾ ਨਹੀਂ ਬਣਾਉਂਦੇ ਹੁੰਦੇ ਇੰਡੀਆ? ਹਾਂਜੀ, ਬੇਸਣ ਦੇ ਇੱਥੇ ਵੀ ਵਿਆਹ ਨੂੰ ਬਣਾਉਂਦੇ ਆ, ਉਹਦੀ ਵੀ ਟਰਾਈ ਕਰੋ। ਆਪਾਂ ਹੋਰ ਵੀ ਬੇਸਣ ਦੇ ਵਿੱਚ ਤੇਲ ਪਾ ਲਓ, ਥੋੜਾ ਜਿਹਾ ਤੇਲ ਪਾ ਲਓ, ਪਾਣੀ ਪਾ ਲਓ, ਜਿਸ ਤਰ੍ਹਾਂ ਵੀ ਹੁੰਦੇ ਆ। ਓਕੇ ਜੀ, ਉਹ ਵੀ ਟਰਾਈ ਕਰਾਂਗੇ ਜੀ। ਹਾਂਜੀ, ਥੈਂਕ ਯੂ। ਬਲੱਡ ਜਿਹੜਾ ਹੈ ਨਾ ਉਹ ਖਰਾਬ ਹੋ ਜਾਂਦਾ ਕਈ ਵਾਰੀ, ਸਾਫ਼ ਕਰਨਾ ਪੈਂਦਾ। ਚਰਨ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ। ਹਾਂਜੀ ਜਿੰਦਰ, ਮੈਨੂੰ ਨਾ ਇਹ ਕਮਜ਼ੋਰੀ ਬਹੁਤ ਆ ਨਾ, ਬਹੁਤ ਮੈਨੂੰ ਭੁੱਖ ਲੱਗਦੀ ਆ। ਕਮਜ਼ੋਰੀ, ਇੰਨੀ ਕਮਜ਼ੋਰੀ ਕਿ ਮੈਂ ਉੱਠ ਕੇ ਤੁਰਦੀ ਫਿਰਦੀ ਤੇ ਮੇਰੇ ਵੀਰ ਨਾ ਕੰਬਦਾ ਆ। ਉਦੋਂ 2-3 ਦਿਨ ਮੈਨੂੰ ਬੁਖਾਰ ਚੜ੍ਹਦਾ ਰਿਹਾ ਸੀ। ਹੁਣ ਤਾਂ ਮੇਰੇ ਬੁਖਾਰ ਤਾਂ ਠੀਕ, ਹੁਣ 6-7 ਦਿਨ ਹੋ ਗਏ ਠੀਕ ਹੈ ਨਾ। ਤੇ ਮੈਨੂੰ ਭੁੱਖ ਨਹੀਂ ਲੱਗਦੀ, ਇੱਕ ਮਿੰਟ ਕਮਜ਼ੋਰੀ ਬਹੁਤ ਹੋ ਗਈ। ਠੀਕ ਆ, ਤਾਂ ਇਹਦੇ ਲਈ ਬਹੁਤ ਦੱਸੋ, ਜੇ ਕੋਈ ਚੀਜ਼ ਮੈਨੂੰ ਚੰਗੀ ਬੈਠੇ ਤਾਂ ਇਹ ਬਹੁਤ ਬਹੁਤ ਤੁਹਾਡਾ ਥੈਂਕ ਯੂ ਆ। ਬਹੁਤ ਥੈਂਕ ਯੂ ਚਰਨਕਰ ਜੀ। ਵੈਸੇ ਦੱਸ ਕੇ ਵੀ ਗਏ ਹੈਗੇ ਆ ਵੀ ਜਿਹੜੇ ਫੂਲ ਮਖਾਣੇ ਹੁੰਦੇ ਆ ਉਹਨਾਂ ਨੂੰ ਤੁਸੀਂ ਥੋੜਾ ਜਿਹਾ ਭੁੰਨ ਲਓ ਤੇ ਖਾ ਲਓ, ਬਾਕਿਆ ਹੀ ਉਹਦੇ ਨਾਲ ਕਮਜ਼ੋਰੀ ਤਾਂ ਵੈਸੇ ਤਾਂ ਹੁੰਦੀ ਆ। ਮਨਪ੍ਰੀਤ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਆਪਣੇ ਦਾਦਾ ਜੀ ਬਾਰੇ ਪੁੱਛਣਾ ਸੀਗਾ। ਉਹਨਾਂ ਦੀ ਉਮਰ 80 ਸਾਲ ਆ ਜੀ। ਉਹਨਾਂ ਨੂੰ ਨਾ ਪ੍ਰੋਸਟੇਟ ਕੈਂਸਰ ਦੀ ਪ੍ਰੋਬਲਮ ਆ। ਉਹਨਾਂ ਦੇ PSA ਲੈਵਲ 2000 ਤੱਕ ਸੀਗੇ, ਬਹੁਤ ਜ਼ਿਆਦਾ ਵੱਧ ਸੀਗੇ। ਹੁਣ ਤਾਂ ਉਹਨਾਂ ਦੀ ਕੀਮੋਥੈਰੇਪੀ ਚੱਲਦੀ ਆ ਤਾਂ ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਆ। ਤੇ ਉਹਨਾਂ ਦੇ ਸੈਲਸ ਦੀ ਗਰੋਥ ਵਧਣ ਕਰਕੇ ਉਹਨਾਂ ਦੇ ਪਿਸ਼ਾਬ ਦੀ ਨਾਲੀ ਪਈ ਹੋਈ ਹੈ ਜੀ, ਉਹਨਾਂ ਨੂੰ ਪਿਸ਼ਾਬ ਨਹੀਂ ਆਉਂਦਾ ਉਹਦੇ ਬਿਨਾਂ। ਤਾਂ ਮੈਂ ਪੁੱਛਣਾ ਸੀ ਜੇ ਉਹਨਾਂ ਦੀ ਕਿਸੇ ਤਰੀਕੇ ਨਾਲ ਉਹ ਨਾਲੀ ਉਤਰ ਜਾਵੇ, ਕੋਈ ਹੱਲ ਹੈਗਾ ਆ ਇਹਦਾ? ਹਾਂ, ਪੁੱਛਦੇ ਆ, ਜ਼ਰੂਰ ਦੱਸਿਓ। ਜ਼ਰੂਰ। ਹਾਂਜੀ, ਧੰਨਵਾਦ ਜੀ। ਥੈਂਕ ਯੂ ਮਨਪ੍ਰੀਤ, ਥੈਂਕ ਯੂ। ਸਮਰੀਨ? ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੈਂ ਆਪਣੇ ਹਸਬੈਂਡ ਬਾਰੇ ਪੁੱਛਣਾ ਸੀ। ਕਿਸੇ ਨੇ ਦੱਸਿਆ ਸੀਗਾ ਨਾ ਧੁੰਨੀ ਦੇ ਵਿੱਚ ਕੋਕੋਨਟ ਵਾਟਰ ਤੇ ਉਹ ਦੇਸੀ ਘੀ ਪਾਓ ਤਾਂ ਫਿਰ ਨਿਗਾਹ ਵਾਪਸ ਆ ਜਾਂਦੀ। ਇਹਨੂੰ ਮਹੀਨਾ ਹੋ ਗਿਆ ਪਾਉਂਦੇ ਨੇ, ਕੋਈ ਫਰਕ ਨਹੀਂ ਪਿਆ। ਵਾਪਸ ਆਉਂਦੀ ਦੀ ਤਾਂ ਗਰੰਟੀ ਕੀਤੀ ਨਹੀਂ ਸੀ ਉਹਨੇ। ਕੋਈ ਫਰਕ ਨਹੀਂ ਪਿਆ ਵੈਸੇ ਕੁਛ ਵੀ। ਹਾਂ, ਹੁਣ ਗਾਂ ਨਾਮ ਪਾਇਓ ਤੁਸੀਂ ਹਜੇ। ਅੱਛਾ, ਠੀਕ ਹੈ। ਹੋਰ ਆਪਾਂ ਪੁੱਛ ਲੈਨੇ ਆ। ਹਾਂਜੀ, ਦੂਸਰਾ ਹੋਰ ਵੀ ਪੁੱਛਣਾ ਸੀ। ਇੱਕ ਮੇਰੀ ਰਾਤ ਨੂੰ ਖੱਬੀ ਬਾਂਹ ਬੜੀ ਦੁਖਦੀ ਹੈ, ਰਾਤ ਨੂੰ ਸੁੱਤੇ ਪਿਆ ਹੀ ਦੁਖਦੀ ਹੈ। ਅੱਛਾ, ਉਦਾਂ ਨਹੀਂ ਦੁਖਦੀ?
ਹਾਂ ਓਦਾਂ ਨਹੀਂ ਦੱਸਦੀ। ਤੇ ਤੀਸਰਾ, ਮੈਂ ਮੇਰੇ ਸਿਸਟਰ ਨੂੰ ਕੋਲੈਸਟਰੋਲ ਆ, ਉਹਨੂੰ ਮੈਂ ਦੱਸਿਆ ਸੀਗਾ ਕਲੌਂਜੀ ਤੇ ਉਹ ਦਾਲਚੀਨੀ ਵਾਲਾ, ਉਹਨੂੰ ਉਹ ਠੀਕ ਨਹੀਂ ਬੈਠਾ, ਉਹਨੂੰ ਉਹ ਗਰਮ ਬੈਠਾ। ਉਹ ਕਹਿੰਦੀ ਜਦੋਂ ਮੈਂ ਖਾਂਦੀ ਹਾਂ ਤੇ ਮੇਰੇ ਨਾ ਗਲ ਘੁੱਟ ਹੁੰਦਾ ਜਿੱਦਾਂ। ਹੋਰ ਕੋਈ ਤਰੀਕਾ ਹੋਵੇ ਕੋਲੈਸਟਰੋਲ ਵਾਲੇ ਤਾਂ ਉਹ ਦੱਸਿਓ। ਦੂਸਰਾ, ਮੇਰੇ ਹਸਬੈਂਡ ਜਦੋਂ ਖਾਣਾ ਖਾਂਦੇ ਆ ਨਾ, ਉਹਨੂੰ ਸਿਰ 'ਚ ਪਸੀਨਾ ਬੜਾ ਆਉਂਦਾ ਜਦੋਂ ਖਾਣਾ ਖਾਂਦੇ। ਠੀਕ ਹੈ, ਓਕੇ ਜੀ। ਸਿਰ 'ਚ ਪਸੀਨੇ ਵਾਲਾ ਤਾਂ ਪਹਿਲਾਂ ਕਿਸੇ ਨੇ ਵੈਸੇ ਦੱਸਿਆ ਹੋਇਆ। ਵੈਸੇ ਜਿਹਨਾਂ ਨੂੰ ਕੋਲੈਸਟਰੋਲ ਆ ਨਾ, ਕਈ ਸਿਰਕਾ, ਐਪਲ ਸਾਈਡਰ ਵਿਨੇਗਰ ਆ, ਉਹ ਵੀ ਪੀ ਲੈਂਦੇ ਆ ਅਤੇ ਉਹਦੇ ਨਾਲ ਵੀ ਕਈ ਲੋਕ ਠੀਕ ਹੋ ਜਾਂਦੇ ਆ। 408 272 5500। ਆਪਾਂ ਨੇ ਇੱਕ ਛੋਟੀ ਜਿਹੀ ਬ੍ਰੇਕ ਲੈ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ। ਅਤੇ ਅਖੀਰਲੇ ਪੜਾਅ ਦੇ ਵਿੱਚ ਆਪਾਂ ਪਹੁੰਚ ਗਏ ਹਾਂ, ਜਿਸ ਦੇ ਵਿੱਚ ਕੁਛ ਕੁ ਰਹਿੰਦੇ ਸਾਡੇ ਕਾਲਰਸ ਆ, ਉਹ ਗੱਲਬਾਤ ਕਰਨਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਕੋਲ ਕੋਈ ਵੀ ਡਾਕਟਰ ਨਹੀਂ ਹੈਗਾ, ਸਿਰਫ ਅਤੇ ਸਿਰਫ ਆਪਣੇ ਜਿੰਨੇ ਵੀ ਸਾਡੇ ਸਰੋਤੇ ਆ ਉਹੀ ਡਾਕਟਰ ਹੁੰਦੇ, ਉਹੀ ਮਰੀਜ਼ ਹੁੰਦੇ ਆ। 408 272 5500। ਤੁਹਾਡੀਆਂ ਕਾਲਸ ਵੱਲ ਚੱਲਦੇ ਹਾਂ। ਮਨਜੀਤ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਬਹੁਤ ਵਧੀਆ ਚੱਲਦਾ ਪ੍ਰੋਗਰਾਮ ਆਪਣਾ। ਤੇ ਆ ਭੈਣ ਨੇ ਦੱਸਿਆ ਜਿਹੜਾ ਕੁੰਜਲ ਕਿਰਿਆ ਕਰਨੀ, ਇਹ ਤਾਂ ਬਹੁਤ ਵਧੀਆ ਇਲਾਜ ਆ। ਜਿੱਦਾਂ ਹਨਾ ਮੈਂ ਆਪ ਕਰਦੀ ਹੁੰਦੀ ਹਾਂ ਜੀ। ਕਿਸੇ ਨੂੰ ਵੀ ਖੰਘ, ਰੇਸ਼ਾ, ਨਜ਼ਲਾ ਹੋਇਆ ਹੋਵੇ, ਅੰਦਰ ਰੇਸ਼ਾ ਜੰਮੀ ਹੋਆ, ਤੁਹਾਡੇ ਤਾਂ ਜ਼ਰੂਰ ਸਵੇਰੇ ਉੱਠ ਕੇ ਪਾਣੀ ਗਰਮ ਕਰੋ, ਲੂਣ ਪਾ ਕੇ ਤਾਂ ਉਹ ਕੱਢੋ। ਠੀਕ ਆ। ਹਾਂਜੀ, ਸਿੰਕ ਤੇ ਮੂੰਹ ਦੇ ਹੋ ਗਏ ਜਿੱਦਾਂ ਧੁੰਨੀ ਤੇ ਹੱਥ ਜ਼ਰੂਰ ਰੱਖਣਾ ਹੈ ਵੀ ਤੁਹਾਡੀਆਂ ਢਿੱਡ ਦੀਆਂ ਨਾੜਾਂ ਨਾ ਖਿੱਚ ਹੋਵੋ। ਠੀਕ ਹੈ। ਹਾਂਜੀ, ਇਹ ਕਰ ਲੈਣਾ ਚਾਹੀਦਾ। ਇੱਕ ਭਾਜੀ ਨੇ ਕੋਰ ਦਾ ਪੁੱਛਿਆ ਸੀਗਾ, ਉਂਗਲੀ ਦੀ ਕੋਰ ਪੱਕੀ ਹੋਆ। ਉਹ ਚਲੋ ਸਾਰਿਆਂ ਨੇ ਆਪੋ ਆਪਣੇ ਹਿਸਾਬ ਨਾਲ ਦੱਸਿਆ, ਉਹ ਵੀ ਇਲਾਜ ਠੀਕ ਆ। ਮੇਰੇ ਵੀ ਬਹੁਤ ਕੋਰਾਂ ਪੱਕਦੀਆਂ ਹੁੰਦੀਆਂ ਸੀ, ਬਹੁਤ ਟਾਈਮ ਲੱਗਾ ਜਿੱਦਾਂ ਨਾ। ਹਾਂਜੀ, ਬੜੇ ਇਲਾਜ ਕਰਦੀ ਹੁੰਦੀ ਸੀ, ਕਦੇ ਕੁਆਰ ਬੰਨਣੀ, ਕਦੇ ਏਦਾਂ ਕੋਈ ਨਾ ਕੁਛ ਚੀਜ਼ਾਂ ਬਣਾ ਬਣਾ ਕੇ ਬੰਨਣੀਆਂ। ਫਿਰ ਮੈਂ ਤਾਂ ਜਦੋਂ ਵੀ ਪੱਕਦੀ ਕੋਰ, ਹੁਣ ਪਾਣੀ ਬੱਟੀ ਜਿੱਦਾਂ ਕਾਟਨ ਲੈ ਲੈਣੀ ਆ, ਜਾਂ ਕੋਈ ਕਾਟਨ ਦੀ ਲੀਰ ਹੋਵੇ, ਉਹ ਭੇ ਕੇ ਬੰਨ ਰੱਖੋ। ਜੇ ਹੁਣ ਤੁਹਾਡੇ ਉਹਦੇ ਪੱਕੀ ਹੋਵੇ ਨਾ, ਪਾਕ ਪਈ ਵੀ ਆ, ਉਹਨੂੰ ਬਸ ਬੰਨੇ ਹੀ ਰੱਖੋ, 1 ਮਿੰਟ ਨਾ ਕਦੇ ਵੀ ਖੁੱਲਾ ਛੱਡੋ। ਠੀਕ। ਹਾਂਜੀ, ਉਹ ਗਲ ਕੇ ਮੂੰਹ ਹੋ ਜਾਣਾ ਆ, ਤਾਂ ਫੇਰ ਵੀ ਬੰਨੇ ਹੀ ਰੱਖਣ, ਫਿਰ ਬਿਲਕੁਲ ਉਹ ਠੀਕ ਹੋ ਜਾਣਾ ਆਪੇ ਹੀ। ਹਾਂਜੀ, ਇਹ ਕਰਕੇ ਦੇਖ ਲੈਣਾ ਇਲਾਜ। ਤਾਂ ਇੱਕ ਮੈਂ ਦੱਸਣਾ ਸੀਗਾ ਜੋੜਾਂ ਦੇ ਦਰਦ ਤੋਂ ਪੰਜੀਰੀ ਬਣਾਉਣੀ। ਹਾਂਜੀ, ਹਲਦੀ ਦੀ ਪੰਜੀਰੀ ਬਣਾਉਣੀ ਆ, ਕੱਚੀ ਹਲਦੀ ਜੇ ਮਿਲ ਜਾਵੇ ਤਾਂ ਉਹ ਤਾਂ ਬਹੁਤ ਵਧੀਆ ਆ ਜਿੱਦਾਂ। ਹਾਂਜੀ ਹਾਂਜੀ, ਅੱਧਾ ਕੁ ਕਿਲੋ ਹਲਦੀ ਲੈ ਲਓ, ਧੋ ਸਵਾਰ ਕੇ ਉਹਨੂੰ ਸਾਫ਼ ਕਰਕੇ ਤਾਂ ਕੱਦੂਕਸ ਕਰ ਲੈਣੀ ਆ। ਉਹਨੂੰ ਘੇ 'ਚ ਭੁੰਨ ਕੇ, ਤਾਂ ਜੇ ਅੱਧਾ ਕਿਲੋ ਹਲਦੀ ਆ ਤਾਂ ਉਹਦੇ ਵਿੱਚ ਅੱਧਾ ਹੀ ਕਿਲੋ ਆਟਾ ਪਾਉਣਾ ਆਪਾਂ। ਹਾਂਜੀ ਹਾਂਜੀ, ਭੁੰਨ ਕੇ ਘੇ ਦੇ ਵਿੱਚ ਆਟਾ ਪਹਿਲਾਂ ਭੁੰਨ ਲਓ, ਵੱਖਰਾ ਭੁੰਨ ਲਓ, ਤੇ ਹਲਦੀ ਜਿਹੜੀ ਉਹਨੂੰ ਵੀ ਘੇ ਦੇ ਵਿੱਚ ਭੁੰਨ ਲੈਣਾ ਆ। ਤਾਂ ਵਿੱਚ ਉਹਦੇ ਖੰਡ ਪਾ ਲਓ, ਬੂਰਾ ਪਾ ਲਓ, ਦੇਸੀ ਖੰਡ ਜੋ ਵੀ ਆਪਾਂ ਨੂੰ ਚੰਗੀ ਲੱਗਦੀ ਉਹ ਪਾ ਲਓ ਹਨਾ। ਉਹ ਖਾਵੋ ਤੁਸੀਂ ਗਰਮ ਦੁੱਧ ਦੇ ਨਾਲ। ਜੇ ਤੁਹਾਡੀ ਕੋਈ ਹੈਗੇ ਆ ਜੋੜਾਂ ਦਾ ਦਰਦ, ਉਹ ਵੀ ਠੀਕ ਹੋ ਜਾਂਦਾ। ਜੇ ਕੋਈ ਤੁਹਾਡੇ ਅੰਦਰੂਨੀ ਸੱਟ ਭੈਂਜੀ ਲੱਗੀ ਹੋਆ, ਕੋਈ ਜ਼ਖਮ ਹੋਵੇ, ਉਹ ਸਾਰਾ ਫਰਕ ਪੈ ਜਾਂਦਾ। ਨਾੜਾਂ ਚੜ੍ਹਦੀਆਂ ਜੀ। ਉਹ ਪੰਜੀਰੀ ਜਿੱਦਾਂ ਬਹੁਤ ਵਧੀਆ ਚੀਜ਼ ਆ, ਜਿੱਦਾਂ ਬਣਾ ਕੇ ਖਾਣੀ ਆਪਾਂ ਨੂੰ। ਹਾਂਜੀ, ਜ਼ਰੂਰ ਖਾਣ ਜਿਹਨੂੰ ਵੀ ਕੋਈ ਹੈਗੀ ਆ ਸੱਟ ਸੁੱਟ ਦੀ ਤਕਲੀਫ, ਤਾਂ ਵਧੀਆ ਚੀਜ਼ ਹੈ। ਓਕੇ ਜੀ, ਥੈਂਕ ਯੂ ਜੀ, ਧੰਨਵਾਦ। ਬਲਜੀਤ ਸਿੰਘ ਜੀ। ਬਲਜੀਤ ਸਿੰਘ ਜੀ। ਚਰਨਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੀ ਮਦਰ ਲਈ ਪੁੱਛਣਾ ਸੀਗਾ। ਹਾਂਜੀ। ਉਹਨਾਂ ਦੇ ਜਿੱਦਾਂ ਪੇਟ ਵਿੱਚ ਨਾ ਦਰਦ ਜਿੱਦਾਂ ਆਪਣੇ ਧੁੰਨੀ ਦੇ ਆਲੇ ਦੁਆਲੇ, ਤਾਂ ਅਸੀਂ ਜਿੱਦਾਂ ਹਿੰਗ ਵਗੈਰਾ ਯੂਜ਼ ਦਾ ਲੇਪ ਲਗਾਇਆ ਸੀਗਾ, ਤੇ ਇੱਕ ਅਸੀਂ ਜਿੱਦਾਂ ਕਾੜਾ ਵਗੈਰਾ ਲਈਦਾ ਆ, ਤਾਂ ਪਰ ਉਹਨਾਂ ਥੋੜਾ ਜਿਹਾ ਹੀ ਫਰਕ ਪੈਂਦਾ ਆ। ਜਿਹਨੂੰ ਪਤਾ ਹੋਵੇ ਤਾਂ ਪਲੀਜ਼ ਉਹ ਦੱਸ ਦਿਓ। ਠੀਕ ਹੈ ਜੀ, ਠੀਕ ਹੈ, ਸੁਣਦੇ ਰਹੋ। ਥੈਂਕ ਯੂ। ਪਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਮੈਂ ਪੁੱਛਣਾ ਸੀਗਾ ਵੀ ਉਹ ਕਿਸੇ ਭੈਣ ਜੀ ਨੇ ਦੱਸਿਆ ਸੀ ਸਾਲਮ ਪੰਜਾ ਤੇ ਪਿੱਪਲਾ ਲਾਖ, ਜੇ ਜੋ ਸੁਣਦੇ ਹੋਣ, ਜੇ ਟਾਈਮ ਲੱਗੇ ਤਾਂ ਦੱਸ ਦੇਣ ਵੀ ਕਿੱਥੋਂ ਮਿਲਿਆ ਉਹਨਾਂ ਨੂੰ। ਪੰਜਾਬ ਤੋਂ ਮਿਲਦੀਆਂ ਬਹੁਤੀਆਂ ਚੀਜ਼ਾਂ। ਨਹੀਂ ਨਹੀਂ, ਇੱਥੋਂ ਨਹੀਂ ਮਿਲਿਆ ਮੇਰਾ ਖਿਆਲ। ਚਲੋ ਕੋਈ ਨਹੀਂ, ਪੁੱਛਦੇ ਆ ਉਹਨਾਂ ਨੂੰ ਆਪਾਂ, ਦੇਣਗੇ ਤਾਂ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਾਂਜੀ, ਮੈਂ ਪਹਿਲਾਂ ਪੁੱਛਣ ਲੱਗੀ ਹਾਂ, ਸਿਰ ਤੇ ਵਾਲ ਜਿੱਦਾਂ ਨਾ ਥੋੜੇ ਥੋੜੇ ਉੱਤਰਨ ਲੱਗ ਗਏ, ਜਿੱਦਾਂ ਇੱਕ ਸਾਈਡ ਜਿੱਦਾਂ ਟਕਲੀ ਜਿਹੀ ਨਿਕਲ ਜਾਂਦੀ ਹੈ ਨਾ। ਹਾਂਜੀ, ਜਿੱਦਾਂ ਗੰਜ ਜਿਹੀ ਪੈਣ ਲੱਗ ਪੈਂਦੀ, ਉਹ ਕਿਸੇ ਦੇ ਪੈ ਗਈ ਤਾਂ ਉਹਦਾ ਇਲਾਜ ਉੱਤਰ ਗਏ ਵਾਲ ਇੱਕ ਸਾਈਡ ਤੋਂ, ਤੇ ਬਾਕੀ ਸਾਰੇ ਠੀਕ ਆ। ਤੇ ਇੱਕ ਇਹਦਾ ਇਲਾਜ ਪੁੱਛਣਾ, ਇੱਕ ਰਸੌਲੀਆਂ ਕਿਸੇ ਦੇ ਬੱਚੇ ਦਾ ਨੇ, ਤੇ ਇੱਕ ਦੇ ਤਾਂ ਪਾਣੀ ਵਾਲੀਆਂ ਰਸੌਲੀਆਂ, ਦੂਸਰੇ ਦੇ ਉਦਾਂ ਮਾਸ ਵਾਲੀਆਂ, ਤੇ ਇਹ ਦੋਨਾਂ ਦੇ ਇਲਾਜ ਜੇ ਤੁਹਾਨੂੰ ਪਤਾ ਹੋਵੇ ਜ਼ਰੂਰ ਦੱਸਿਓ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ, ਮੈਂ ਉਹ ਦੱਸਣ ਲੱਗੀ ਸੀ ਕੋਲੈਸਟਰੋਲ ਹਾਈ ਤੋਂ ਨਾ। ਦੱਸੀ ਚਲੋ, ਟਾਈਮ ਆਪਕੋ ਬਹੁਤ ਘੱਟ ਆ।
ਠੀਕ ਹੈ ਜੀ। ਕੋਲੈਸਟਰੋਲ ਹਾਈ ਤੋਂ ਬੇਹੀ ਰੋਟੀ ਖਾ ਸਕਦੇ ਆ, ਜੇ ਉਹਨਾਂ ਨੂੰ ਉਹ ਨਹੀਂ ਪਚਦਾ ਨਾ, ਦਾਲਚੀਨੀ, ਸ਼ਹਿਦ ਤੇ ਉਹ ਤਿੰਨੇ ਚੀਜ਼ਾਂ ਨਹੀਂ ਪਚਦੀਆਂ ਤੇ ਉਹ ਬੇਹੀ ਰੋਟੀ ਖਾ ਸਕਦੇ ਆ। ਕਿਸੇ ਤਰ੍ਹਾਂ ਦੀ ਸਬਜ਼ੀ ਗਰਮ ਕਰ ਲੈਣ ਤਾਂ ਰੋਟੀ ਵੀ ਖਾਣੀ ਆ, ਠੀਕ ਹੈ ਜੀ, ਉਹ ਖਾ ਸਕਦੇ ਆ। ਤੇ ਇੱਕ ਉਲਟੀ ਤੋਂ ਦੱਸਣਾ ਵੀ ਪਿਆਜ਼ ਦਾ ਪਾਣੀ, ਉਹਦੇ ਨਾਲ ਉਲਟੀ ਜਿੰਨੀ ਮਰਜ਼ੀ ਆਉਂਦੀ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ। ਤੇ ਤੀਸਰਾ ਮੈਂ ਦੱਸਣਾ, ਜਿਹੜੀ ਧੁਨੀ ਦੇ ਆਲੇ ਦੁਆਲੇ ਕਹਿੰਦੇ ਦਰਦ ਹੁਣ, ਉਹ ਸਰੋਂ ਦਾ ਤੇਲ ਕੋਸਾ ਜਿਹਾ ਕਰਕੇ ਨਾ ਆਸੇ ਪਾਸੇ ਫੇਰ ਗਰਮ ਨਹੀਂ ਜ਼ਿਆਦਾ ਕਰਨਾ, ਕੋਸਾ ਕੋਸਾ ਜਿਹਾ ਆਸੇ ਪਾਸੇ ਹਲਕੇ ਹਲਕੇ ਹੱਥਾਂ ਦੇ ਨਾਲ ਹਨਾ ਮਸਾਜ ਕਰਨੀ ਤੇ ਉਹਨਾਂ ਦੀ ਧਾਰਨ ਜ਼ਰੂਰ ਚੈੱਕ ਕਰਨ। ਹੋ ਸਕਦਾ ਉਹਦੀ ਧਾਰਨ ਠੀਕ ਨਾ ਹੋਵੇ ਤੇ ਉਹ ਜ਼ਰੂਰ ਠੀਕ ਕਰਵਾਉਣ। ਜੇ ਉਹ ਬਿੰਨਾ ਬਣਾ ਕੇ ਵੀ ਕਰ ਸਕਦੇ ਆ ਤਾਂ ਲੱਤਾਂ ਹਨਾ ਆਪਣੀਆਂ ਮੋੜ ਕੇ ਤੇ ਆਪਣੇ ਪੈਰ ਸਾਰੀ ਪੂਰੀ ਬੋਡੀ ਦਾ ਭਾਰ ਜਿਹੜਾ ਨਹੀਂ ਦੇ ਸੈਂਟਰ 'ਚ ਹੋਣਾ ਚਾਹੀਦਾ, ਠੀਕ ਹੈ ਜੀ, ਇਹ ਜ਼ਰੂਰ ਕਰਨਾ। ਚਲੋ ਠੀਕ ਹੈ ਜੀ, ਥੈਂਕ ਯੂ। ਗੁਰਦੇਵ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਮੈਂ ਦੱਸਣਾ ਸੀ, ਇੱਕ ਭੈਣ ਜੀ ਨੇ ਪੁੱਛਿਆ ਨਾ ਹੁਣ ਆਪਣਾ ਵੀ ਉਹ ਜਿਹੜਾ ਸਾਲਮ ਪੰਜਾ ਕਿੱਥੋਂ ਮਿਲਦਾ। ਹਾਂ, ਉਹ ਨਾ ਐਮਾਜੋਨ ਨੂੰ ਫੋਨ ਕਰਕੇ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਉੱਥੇ ਉਹਨਾਂ ਤੋਂ ਮੰਗਵਾ ਲੈਣ। ਮੈਂ ਉਹਨਾਂ ਤੋਂ ਮੰਗਵਾਇਆ ਸੀਗਾ, ਠੀਕ ਹੈ, ਐਮਾਜੋਨ ਤੋਂ। ਹਾਂਜੀ, ਉਹਨਾਂ ਤੋਂ ਮੰਗਵਾ ਲੈਣ। ਥੈਂਕ ਯੂ। ਮਨਜੀਤ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਗਲ ਦੀ ਪ੍ਰੋਬਲਮ ਆ, ਨਵੇਂ ਸਾਲਾਂ ਦਿਨ ਪਕੌੜੇ ਜੇ ਖਾਧੇ ਗਰਮ ਜੇ, ਗਲ ਹੀ ਨਹੀਂ ਹਟਦਾ। ਨਹੀਂ, ਚਾਹ ਚੂ ਪੀਓ, ਹਟ ਜੂ। ਖੂਨ ਦੇ ਗਰਾਰੇ ਵੀ ਡੈਸਪੋਰਟ ਘਾਲ ਕੇ ਜਾਨੀ ਲਵ ਵੀ ਨਹੀਂ ਅੰਦਰ ਨੇ। ਠੀਕ ਹੈ, ਪੁੱਛਦੇ। ਠੀਕ ਹੈ ਭੈਣ ਜੀ। ਥੈਂਕ ਯੂ। ਰਵਿੰਦਰ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭੈਣ ਜੀ ਹੁਣ ਪੁੱਛਿਆ ਭੈਣ ਜੀ ਨੇ ਕਿੱਥੋਂ ਲਿਆ ਸੀ ਨਾ ਸਾਲਮ ਪੰਜ ਪਿੱਪਲਾ ਲਾ, ਤੇ ਇਹ ਅਸੀਂ ਚੀਜ਼ਾਂ ਸਾਨੂੰ ਇੱਥੋਂ ਮਿਲ ਗਈਆਂ। ਠੀਕ ਹੈ, ਬਾਕੀ ਥੈਂਕ ਯੂ ਜੀ, ਥੈਂਕ ਯੂ। ਹੁਣ ਤੁਹਾਡੇ ਕਿੱਦਾਂ ਕੈਲੀਫੋਰਨੀਆ ਤੋਂ ਤੁਹਾਡੇ ਕਿਵੇਂ ਆਉਣਗੇ ਉਹ? ਨਰਿੰਦਰ। ਨਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡਾ ਇੱਕ ਜਿਹੜੇ ਨਾ ਤੇ ਪੰਜਾਬੀ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਕਿ ਸਾਡੇ ਕੋਲ ਜੰਡ ਦੀਆਂ ਫਲੀਆਂ ਦਾ ਪਾਊਡਰ ਹੈਗਾ। ਠੀਕ ਹੈ। ਤੇ ਜੇ ਉਹ ਸਾਡਾ ਫੋਨ ਸੁਣਦੇ ਹੋਣ ਤਾਂ ਸਾਨੂੰ, ਅਸੀਂ ਤੁਹਾਡਾ ਰੇਡੀਓ ਸੁਣ ਰਹੇ ਹਾਂ ਤਾਂ ਸਾਨੂੰ, ਅਸੀਂ ਆਪਣੇ ਨੰਬਰ ਨੋਟ ਕਰਕੇ ਤਾਂ ਅਸੀਂ ਆਪਣੇ ਕੋਲ ਲੈ ਲਾਂਗੇ। ਠੀਕ ਹੈ, ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੌਰੀਆਂ ਪਾਣੀ ਵਾਲੀਆਂ ਦੂਜੀਆਂ ਅਗਲੀਆਂ ਮੈਂ ਮੰਗਲਵਾਰ ਦੱਸ ਦਿਆਂਗੀ ਕਿਰਨ ਨੂੰ, ਤੇ ਜਿਹੜਾ ਜੰਡ ਵਾਲਾ ਸਾਰਾ ਉਹ ਮੈਂ ਸ਼ੁੱਕਰਵਾਰ ਦੱਸ ਦਿਆਂਗੀ। ਇਹ ਸੁੱਕੇ ਪਾਊਡਰ ਨਾਲ ਕੁਛ ਨਹੀਂ ਬਣਨਾ। ਜਿਹੜੀ ਪਿੱਪਲ ਲਾਖ ਵਾਲੀ ਦਵਾਈ ਹੈ ਨਾ, ਬਾਰ ਪੁੱਛਦੇ, ਮੈਂ ਕਿੰਨੀ ਵਾਰੀ ਦੱਸੀ ਸੀ, ਤੁਹਾਨੂੰ 20 ਦਿਨ ਖਾਣਾ, ਅੱਧਾ ਚਮਚਾ ਦਵਾਈ, 1 ਚਮਚਾ ਘਿਓ ਪਾ ਕੇ ਤੇ ਖਾ ਲਓ, ਦੁੱਧ ਗਰਮ ਪੀ ਲਓ। 20 ਦਿਨ ਖਾ ਕੇ ਛੱਡ ਦੇਣੀ, ਤੁਹਾਨੂੰ ਆਰਾਮ ਆ ਜਾਏਗਾ। ਨਹੀਂ ਤਾਂ 20 ਦਿਨਾਂ ਬਾਅਦ ਫਿਰ ਥੋੜੀ ਹੋਰ ਤੁਸੀਂ ਖਾ ਸਕਦੇ ਹੋ, ਹਨਾ। ਜਿਹੜੀ ਉਹ ਪੈਂਦੀ ਸ਼ਮੇਰ ਆਂਦੀ ਪਈ ਸੀ, ਦਾਲਚੀਨੀ ਜੀ ਦਾ ਚਮਚਾ ਭਰ ਕੇ ਬੇਟੇ ਖਾ ਲੈਣੀ, ਤੇ ਉਹਨਾਂ ਨੂੰ ਪਚਣੀ ਕਿਵੇਂ ਦੱਸੋ? ਆਪਾਂ ਨੇ 2 ਚੁਟਕੀਆਂ ਪਾ ਲਓ ਤੇ ਸ਼ਾਇਦ ਚੱਲੋ ਉਹ ਖਾ ਲੈਂਦੇ ਚਮਚਾ। ਇੱਥੇ ਵੀ ਕੀ ਕੀਤਾ ਸੀ, ਪੇਟ ਦਰਦ ਵਾਲੇ ਜਿਹੜੇ ਨਾ ਸੌਂਫ ਤੇ ਜਵੈਣ ਤੇ ਕਾਲਾ ਨਮਕ ਜਿਹੜਾ ਨਾ ਚਿੱਤ ਕੇ ਗਰਮ ਪਾਣੀ ਪੀਣ ਉੱਤੋਂ ਤੇ ਖਾਣ, ਉਹਨਾਂ ਢਿੱਡ ਪੀੜ ਹਟ ਜਾਏਗੀ। ਤੁਹਾਡਾ ਐਪਲ ਸਾਈਡਰ ਵੀ ਲੈਣ ਪਾਣੀ 'ਚ, ਹਨਾ। ਅਸ਼ਵਗੰਧਾ ਬੇਟੇ, ਅਸ਼ਵਗੰਧਾ ਤੇ ਬਰਮੀ ਪਾਊਡਰ ਨੂੰ ਮਿਕਸ ਕਰਕੇ ਰਾਤ ਨੂੰ ਦੁੱਧ ਨਾਲ ਲਿਆ ਕਰੋ, ਪਾਣੀ ਨਾਲ ਨਾ ਲਿਆ ਕਰੋ। ਇਹ ਡਿਪਰੈਸ਼ਨ ਦੀ ਦਵਾਈ ਜੇ, ਬੜੀ ਅੱਛੀ ਦਵਾਈ, ਸਾਰਿਆਂ ਨੂੰ ਆਰਾਮ ਆਉਂਦਾ। ਤੇ ਮੈਂ ਤਾਂ ਹੀ ਖਾਲ ਮਿਲਾਈ ਸੀ, ਟਾਈਮ ਤਾਂ ਹੈਗਾ ਹੀ ਸੀ। ਚਲੋ, ਤੇ ਉਹ ਦੱਸੋ ਜਿਹੜੇ ਭੈਣ ਜੀ ਬੋਲਦੇ, ਮੈਂ ਕਿੰਨੀਆਂ ਬੋਤਲਾਂ ਬੱਕਰੀ ਦੁੱਧ ਦੀਆਂ ਪੀ ਲਈਆਂ ਨੇ ਤੇ ਅੱਧਾ ਚਮਚਾ ਲੈਣੀ ਆ। ਮੈਂ ਅੱਧਾ ਚਮਚਾ ਨਹੀਂ ਸੀ ਦੱਸਿਆ, ਮੈਂ ਦੱਸਿਆ ਸੀ ਅਸੀਂ ਇਹ ਨੁਕਸਾ ਵਰਤਿਆ ਹੈ। 5 ਚੀਜ਼ਾਂ ਮੈਂ ਦੱਸੀਆਂ ਤੋਂ ਇੱਕ ਅਸ਼ਵਗੰਧਾ ਅੱਧਾ ਪੀਤੀ ਜਾਂ 2-3 ਬੋਧੀਆਂ 2 ਬੋਤਲਾਂ ਪੀਤੀ ਜਾਂਦੇ, ਆਰਾਮ ਕਿਵੇਂ ਆਏ? ਜਿਹੜੇ ਵੀ ਪਿੱਪਲ ਲਾਖ ਵਾਲਾ ਠੰਡੀ ਚੀਜ਼ ਤੇ ਵਾਈ ਚੀਜ਼ ਨਹੀਂ ਖਾਣੀ ਉਹਨਾਂ ਨੇ, ਬਿਲਕੁਲ ਵੀ ਉਹਦਾ ਪਰਹੇਜ਼ ਕਰ ਲੈਣ, ਫਿਰ ਕਹਿਣਗੇ ਆਰਾਮ ਨਹੀਂ ਆਇਆ। ਹੁਣ ਉਹ ਭੈਣ ਜੀ ਸੁਣਦੇ ਪੈਣ ਬੋਤਲਾਂ ਪੀਣ ਵਾਲੇ, ਤੇ ਉਹਨਾਂ ਨੂੰ ਮੈਂ ਇਹ ਕਵਾਂਗੀ ਤਿਲਾਂ ਦੇ ਤੇਲ ਚੱਕ ਦੇ ਪੱਤੇ ਸਾੜ ਕੇ ਨਾ ਤੁਸੀਂ ਮਾਲਸ਼ ਕਰੋ। ਨਹੀਂ ਮਿਲਦੇ ਤਾਂ ਤੁਸੀਂ ਉਹਦੇ 'ਚ ਨਾ ਜਿਹੜਾ 12 ਚੀਜ਼ਾਂ ਦਾ ਤੇਲ ਹੈ ਉਹਦੇ 'ਚ ਆਪਣੇ ਪਾ ਕੇ ਨਾ ਸਿੰਗਰ ਖਰੂਮੀ ਉਹਦੇ ਨਾਲ ਕਰ ਲਓ। ਵਿਟਾਮਿਨ ਜਿਹੜੇ ਨਾ ਮਲਟੀਪਲ ਵਿਟਾਮਿਨ ਖਾਓ ਤੁਸੀਂ। ਬਦਾਮ ਤੇ ਅਖਰੋਟ, ਸੂਰਜਮੁਖੀ ਦੇ ਬੀਜ ਜਿਹੜੇ ਨਾ ਕੁੱਟ ਕੇ ਦੁੱਧ ਨਾਲ ਖਾਓ। ਜੇ ਚਿਕਨ ਖਾਂਦੇ ਤਾਂ ਫਿਸ਼ ਜ਼ਰੂਰੀ ਹੈ ਹੱਲਣ ਵਾਲਿਆਂ ਵਾਸਤੇ, ਲਿਵਰ ਜ਼ਰੂਰੀ ਹੈ। ਇੱਕ ਚਮਨ ਪ੍ਰਾਸ 1 ਚਮਚ, 2 ਚਮਚ ਸਵੇਰੇ, 2 ਚਮਚ ਰਾਤੀ ਖਾਣੇ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਉਹਨਾਂ ਨੂੰ ਆਰਾਮ ਆ ਜਾਏਗਾ। ਤੇ ਜਿਹੜਾ ਮੈਂ ਦੱਸਾਂ ਥੋੜਾ ਕਰੋਨੇ ਵਾਲਾ ਕਾੜਾ ਦੱਸ ਦਿਆਂ। ਹੈਲੋ। ਹਾਂਜੀ ਦੱਸੀ ਚਲੋ ਜੀ। ਬੋਲਦੇ ਹੌਲੀ ਜੇ ਤੁਸੀਂ, ਮੈਂ ਤੁਹਾਨੂੰ ਛੇਤੀ ਨਾਲ ਦੱਸ ਦਿੰਦੀ ਹਾਂ। ਅਸੀਂ ਜਿਹੜਾ ਵਰਤਿਆ ਸਾਡੇ ਇੱਥੇ ਬਥੇਰਾ ਹੋ ਗਿਆ ਸੀ। ਅਸੀਂ ਗਰਮ ਪਾਣੀ ਕਰਕੇ ਜਦੋਂ ਕੁਝ ਖਾਣਾ ਉਸ ਤੋਂ ਮਗਰੋਂ 2 ਟਾਈਮ ਗਰਮ ਪਾਣੀ ਕਰਕੇ ਵਿੱਚ ਲੂਣ ਪਾ ਕੇ ਤੇ ਘਿਓ ਪਾ ਕੇ ਗਰਾਰੇ ਕਰਦੇ ਰਹੇ ਹਾਂ 2 ਟਾਈਮ। ਹਲਦੀ, ਜਵੈਨ ਤੇ ਥੋੜੇ ਜਿਹੇ ਲੌਂਗ ਪਾ ਕੇ ਬੰਦ ਕਰਕੇ ਭਾਂਡਾ, ਲੋਕੀ ਕਹਿੰਦੇ ਕੁੱਕਰ ਤਾਂ ਨਹੀਂ ਲਵੋ, ਅਸੀਂ ਬੰਦ ਪਤੀਲੇ ਕਰਕੇ ਤੇ ਥੱਲੇ ਅੱਗ ਬੰਦ ਕਰਕੇ ਜਦੋਂ ਦੱਬ ਕੇ ਉਬਲ ਗਿਆ ਢੱਕਣ ਲਾ ਕੇ ਉੱਤੇ ਕੱਪੜਾ ਲੈ ਕੇ ਅੰਦਰ ਨੂੰ ਖਿੱਚਦੇ ਰਹੇ ਹਾਂ 2 ਟਾਈਮ। ਬਹੁਤ ਫਰਕ ਪਿਆ ਇਹਦੇ ਨਾਲ, ਸਾਡੇ ਕਈਆਂ ਨੂੰ ਹੋਇਆ ਸਾਡੇ ਇੱਥੇ। ਬਾਕੀ ਜਿਹੜਾ ਹੈਗਾ ਮੈਂ ਦੱਸਣ ਲੱਗੀ ਕਾੜਾ, ਇੱਕ ਹਰੀ ਸੌਗੀ ਤੇ ਕਾਲੀ ਮਿਰਚ, ਅਦਰਕ, ਲਸਣ
ਬਨਕਸ਼ਾ, ਮਲੱਠੀ, ਤੁਲਸੀ, ਗਲੋ, ਸੌਂਫ, ਛੋਟੀ ਇਲਾਚੀ, ਮੋਟੀ ਇਲਾਚੀ, ਜਵੈਣ, ਥੋੜਾ ਅਦਰਕ ਤੇ ਕੱਚੀ ਹਲਦੀ ਤੇ ਲਸਣ ਤੇ ਇਹ ਪਾ ਕੇ ਤੁਸੀਂ 2-3 ਕਿਲੋ ਪਾਣੀ ਉਬਾਲ ਲਓ। ਉਸ ਹਿਸਾਬ ਨਾਲ ਸਾਰਾ ਸਮਾਨ ਪਾ ਲਓ। ਜਦੋਂ ਅੱਧਾ ਕਿਲੋ ਸੁੱਕ ਜਾਏ ਨਾ ਉਹਨੂੰ ਠੰਡਾ ਕਰਕੇ ਪੁਣ ਕੇ ਬੋਤਲਾਂ ਫਰਿੱਜ 'ਚ ਰੱਖ ਲਓ। 2 ਟਾਈਮ ਲੈਣਾ। ਅੱਧਾ ਕੱਪ ਲਿਆ, ਮੈਕਰੋ ਵਿੱਚ ਗਰਮ ਕੀਤਾ ਤੇ ਵਿੱਚ ਨਿੰਬੂ ਅੱਧਾ ਚਮਚ ਸ਼ਹਿਦ ਘੋਲ ਕੇ ਪੀਂਦੇ ਰਹੋ। 1 ਟਾਈਮ ਨਾਲ ਸਵੇਰੇ ਕਿ ਸ਼ਾਮੀ ਲਓ, ਕਰੋਨਾ ਛੇਤੀ ਚਲਾ ਜਾਏਗਾ। ਮੇਰਾ ਨੁਕਸਾ ਹੈ। ਅਸੀਂ ਸਾਰੇ, ਮੇਰੇ ਦੋਤੇ ਨੂੰ, ਮੇਰੀ ਬੇਟੀ ਨੂੰ, ਮੇਰੀ ਦੋਤੀ ਨੂੰ, ਸਾਡੇ ਇੱਥੇ ਬੜੇ ਰਿਸ਼ਤੇ, ਅਸੀਂ ਇਹੋ ਹੀ ਦਵਾਈ ਲਈ। 1 ਟਾਈਮ ਸਵੇਰੇ, 1 ਸ਼ਾਮ ਨੂੰ। ਜੇ ਬਹੁਤੀਆਂ ਦਰਦ ਹੱਡੀਆਂ ਨੂੰ ਹੋਈ ਤਾਂ 1 ਮੋਟਰ ਲੈ ਲਈ ਬਸ, ਨਹੀਂ ਤਾਂ ਕਾੜਾ ਹੀ ਲਿਆ। ਜਿਹੜਾ ਪਾਣੀ ਲੂਣ ਵਾਲਾ ਨਾ ਹੁੰਦਾ, ਘਿਓ ਤਾਂ ਪਾਣੇ ਆ, ਗਲੇ ਡਰਾਈ ਹੁੰਦੇ ਨੇ ਆਪਣੇ, ਜਿਹੜੀ ਆਕਸੀਜਨ ਘਟਦੀ ਇਹਦੇ ਨਾਲ ਨਹੀਂ ਘਟੇ। ਜਿਹੜਾ ਘਿਓ ਪਾਇਆ ਗਰਮ ਪਾਣੀ ਨਾਲ ਤੁਸੀਂ ਲਵੋਗੇ, ਹੈ ਨਾ। ਤੇ ਉਹ ਕਹਿੰਦੇ ਪਏ ਸੀ ਨਾ, ਬਦਾਮ ਖਸਖਾ 5 ਬਦਾਮ ਲੈ ਲਓ, 1 ਚਮਚ ਖਸਖਸ ਲੈ ਲਓ, 1 ਚਿੱਟੇ ਤੇਲ ਚਮਚਾ ਲੈ ਲਓ, 10-12 ਪੀਲੀ ਸੌਗੀ ਪਾ ਕੇ ਰਾਤੀ ਭਿਉਂ ਕੇ ਰੱਖ ਲਓ। ਸਵੇਰੇ ਉਹਨੂੰ ਚੱਬ ਕੇ ਰੋਜ਼ ਖਾਓ। ਉੱਤੋਂ ਗਰਮ ਦੁੱਧ ਪੀ ਲਓ। ਤੁਹਾਡੀਆਂ ਕਰੋਨੇ ਮਰੋਨੇ ਕਮਜ਼ੋਰੀਆਂ ਕਮਜ਼ਾਰੀਆਂ ਸਾਰੀਆਂ ਹਟ ਜਾਣਗੀਆਂ, ਦਰਦਾਂ ਵੀ ਹਟਣਗੀਆਂ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਸਰੋਤਿਓ, ਇਹ ਸੀ ਤੁਹਾਡੀਆਂ ਹੋਮ ਰੈਮਡੀਜ਼ ਜਿਹੜੀਆਂ ਤੁਸੀਂ ਸ਼ੇਅਰ ਕਰਦੇ ਆ। ਚੀਜ਼ਾਂ ਨੂੰ ਦੇਖਿਆ ਕਰੋ, ਤੁਹਾਨੂੰ ਬਾਏ ਆ, ਗਰਮੀ ਆ, ਜਾਂ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ, ਅਤੇ ਉਹ ਤੁਸੀਂ ਨਹੀਂ ਲੈਣੀ। ਜਿਹੜੀ ਤੁਹਾਡੇ ਸਰੀਰ ਨੂੰ ਚੀਜ਼ ਮਾਫਕ ਨਹੀਂ ਪੈਂਦੀ ਉਹਨੂੰ ਨਹੀਂ ਲੈਣੀ। ਇਹ ਨਹੀਂ ਹੁੰਦਾ ਕਿ ਜੇ ਦੱਸਿਆ ਅਤੇ ਅਸੀਂ ਧੁੱਸ ਦਿੱਤੀ ਉਹਨਾਂ ਨੂੰ ਖਾਈ ਜਾਣਾ ਆ। ਨਹੀਂ ਮਾਫਕ ਪੈਂਦੀਆਂ ਉਹ ਚੀਜ਼ਾਂ ਤੁਸੀਂ ਨਾ ਲਓ। ਉਹ ਤੁਹਾਡੇ ਉੱਤੇ ਹੈਗਾ ਆ ਕਿ ਤੁਸੀਂ ਖਾਣੀ ਆ ਜਾਂ ਨਹੀਂ ਖਾਣੀ। ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਬੋਡੀ ਨੂੰ ਤਾਂ ਨਾ ਲਵੋ। ਬਸ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਉਹ ਤਾਂ ਵੈਸੇ ਹੀ ਬੋਡੀ ਨੂੰ ਗਰਮੀ ਜਾਂ ਬਾਏ ਆ ਜਾਂ ਤੁਹਾਨੂੰ ਐਲਰਜੀ ਆ, ਉਹੀ ਫਰਕ ਪੈਂਦਾ, ਹੋਰ ਕੋਈ ਨਹੀਂ ਪੈਂਦਾ। ਅਤੇ ਇਸੇ ਪ੍ਰੋਗਰਾਮ ਨੂੰ ਤੁਸੀਂ ਐਤਵਾਰ ਨੂੰ ਰਿਪੀਟ ਸੁਣੋਗੇ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਜੀ ਹੁੰਦੇ ਆ। ਅਤੇ ਇਹ ਜਿਹੜਾ YouTube ਆ ਚੈਨਲ ਆ ਸਿਹਤ ਸੰਭਾਲ ਪ੍ਰੋਗਰਾਮ ਦਾ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ। ਜਦੋਂ ਤੇ ਚੜ੍ਹਦਾ ਤੁਹਾਨੂੰ ਉਹ ਆ ਜਾਂਦਾ। ਉੱਥੋਂ ਬੜੀਆਂ ਕੰਮ ਦੀਆਂ ਗੱਲਾਂ ਸਰੋਤੇ ਆਪਣਾ ਟਾਈਮ ਕੱਢ ਕੇ ਅੱਧਾ ਘੰਟਾ ਹੋਲਡ ਕਰਕੇ ਦੱਸਦੇ ਆ, ਅਤੇ ਉਹ ਤੁਸੀਂ ਆਪਣੇ ਪਰਿਵਾਰ ਦੇ ਲਈ ਵਰਤ ਸਕਦੇ ਆ। ਹੁਣ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।